ਪੰਜਾਬੀ ਜਿਹੜੀ ਆ ਇਹ ਸਾਡੇ ਖਿੱਤੇ ਦੀ ਜ਼ੁਬਾਨ ਆ, ਕਿਸੇ ਮਜ਼ਹਬ ਨਾਲ ਇਹਦਾ ਤਾਲੁਕ ਨਹੀਂ ਆ। ਲੇਕਿਨ ਜਿਹੜੀ ਰੀਯੂਨੀਅਨ ਸੀਰੀਜ਼ ਮੈਂ ਤਾਂ ਰੱਖਿਆ ਆਪਣੇ ਪੰਜਾਬੀ ਦੇ ਚੈਨਲ ਤੇ, ਰੀਯੂਨੀਅਨ ਸੀਰੀਜ਼, ਇਹਦੇ ਤੇ 900 ਫੈਮਲੀਆਂ ਜਿਹੜੀਆਂ ਨਾ ਇੱਕ ਦੂਜੇ ਨਾਲ ਰੀਕਨੈਕਟ ਹੋਈਆਂ। ਸੋ ਅਸੀਂ ਤਾਂ ਆਪਣੇ ਮੁਲਕ ਦੀ ਗੱਲ ਕਰਦੇ, ਪਰ ਪੰਜਾਬ ਦੀ ਗੱਲ ਕਰਦੇ, ਆਪਣੇ ਪਾਕਿਸਤਾਨ ਨੂੰ ਬਿਹਤਰੀ ਵੱਲ ਲਿਜਾਣ ਦੀ ਗੱਲ ਕਰਦੇ ਆ। ਸੋ ਸਾਨੂੰ ਸਾਡਾ ਸਿੰਧ ਵੀ ਖੁਸ਼ਹਾਲ ਹੋਵੇ, ਸਾਡਾ ਪੰਜਾਬ ਵੀ ਖੁਸ਼ਹਾਲ ਹੋਵੇ, KPK ਵੀ ਖੁਸ਼ਹਾਲ ਹੋਵੇ, ਸਾਰੇ ਸੂਬੇ ਖੁਸ਼ਹਾਲ ਹੋਣ। ਸੋ ਇਹਦੇ ਲਈ ਥੋੜੀ ਬਹੁਤ ਸਾਡੇ ਤੁਹਾਡੇ ਵਰਗਿਆਂ ਨੂੰ ਮਿਹਨਤ ਕਰਨੀ ਤੇ ਅਸੀਂ ਬਹੁਤ ਸਾਰੀਆਂ ਲੈਂਗੁਏਜਾਂ ਸਿੱਖੋ। ਲੇਕਿਨ ਆਪਣੀ ਜ਼ਬਾਨ ਕਿਉਂ ਛੱਡੀਏ? ਸਾਡੀ ਮਾਦਰੀ ਜ਼ਬਾਨ ਸਾਡੇ ਮਾਪਿਆਂ ਦੀ ਜ਼ਬਾਨ ਹੈ। ਸੋ ਇਹ ਜ਼ਬਾਨ ਦੇ ਪੰਜਾਬੀ ਜ਼ਬਾਨ ਜਿਹੜੀ ਸਾਡੀ ਜ਼ਬਾਨ ਹੈ, ਸਾਡੇ ਮਾਪਿਆਂ ਦੀ ਜ਼ਬਾਨ ਹੈ। ਜਿਹੜੇ ਕੁੱਟ ਜਿਹੜੀ ਜਿਸੋਂ ਬਹੁਤੀ ਪੈਣੀ ਵੀ ਉਹ ਦਾਣੇ ਕੱਢ ਕੇ ਵੇਚ ਆਉਂਦੇ ਨਾ, ਦੁਪਹਿਰੇ ਕਾਨ ਮੱਛੀਆਂ ਖਾ ਦੇਣੀਆਂ। 2 ਜਣੇ ਪੋਡਕਾਸਟ ਕਰਨੇ ਆ, ਸਾਡੇ ਤੋਂ ਵੇਖ ਕੇ ਹੋਰ ਸਾਰੇ ਕਰਨਗੇ ਪੰਜਾਬ 'ਚ ਪੰਜਾਬੀ 'ਚ। ਸੋ ਸਾਡੀ ਆਪ ਦੀ ਗੱਲ ਹੈ, ਸਾਡੀ ਆਪਣੀ ਗੱਲ ਹੈ, ਕਿਸੇ ਦੀ ਬਗਾਨ ਦੀ ਗੱਲ ਨਹੀਂ। ਅਸੀਂ ਪੰਜਾਬ ਵਾਸਤੇ ਨਹੀਂ ਕਰਦੇ, ਅਸੀਂ ਆਪਣੇ ਆਪ ਵਾਸਤੇ ਕਰਨੇ। ਸੋ ਆਪਣੇ ਆਪ ਵਾਸਤੇ ਸਾਰਿਆਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਮੇਰੇ ਸੱਜਣ ਮਿੱਤਰ, ਬੇਲੀਆਂ ਭਰਾਵਾਂ, ਸਾਰਿਆਂ ਨੂੰ ਸਲਾਮ ਅਲੈਕੁਮ ਤੇ ਚੜ੍ਹਦੇ ਪੰਜਾਬ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਅੱਜ ਸਾਡੇ ਕੋਲ ਸਾਡੇ ਵੱਡੇ ਭਾਈ ਮੌਜੂਦ ਨੇ ਜਿਹੜੇ ਕਿਸੇ ਵੀ ਤਾਰਫ ਦੇ ਵੀ ਮੁਹਤਾਜ ਨਹੀਂ। ਚੜ੍ਹਦਾ ਪੰਜਾਬ ਹੋਵੇ ਜਾਂ ਜਿੰਦਾ ਪੰਜਾਬ, ਉਹਨਾਂ ਨੂੰ ਹਰ ਇੱਕ ਪੰਜਾਬੀ ਜਾਣਦਾ। ਮੈਂ ਉਹਨਾਂ ਬਾਰੇ ਜ਼ਿਆਦਾ ਤਾਰਫ ਨਹੀਂ ਕਰਾਵਾਂਗਾ। ਆਜੋ ਤੁਹਾਨੂੰ ਅਸੀਂ ਉਹਨਾਂ ਦਾ ਦਿਨ ਮਿਲਾਉਂਦੇ ਹਾਂ। ਸਲਾਮ ਅਲੈਕੁਮ। ਵਾਹਿਸਲਾਮ ਜੈ ਕੀ ਹਾਲ ਚਾਲ? ਠੀਕ ਠਾਕ ਅਲਹਮਦੁਲਿਲਾ ਭਾਈ। ਬਹੁਤ ਬਹੁਤ ਮੁਬਾਰਕਾਂ, ਤੁਸੀਂ ਪੋਡਕਾਸਟ ਸ਼ੁਰੂ ਕੀਤਾ। ਤੇ ਉਸ ਤੋਂ ਬਾਅਦ ਇਹਦਾ ਆਪਣਾ ਐਕਸੈਂਟ ਹੈ ਨਾ, ਹਾਂਜੀ, ਤੇ ਕਿਸੇ ਨੂੰ ਤਾਂ ਮਜ਼ਾਕ ਲੱਗਦਾ ਹੋਊਗਾ ਸ਼ਾਇਦ, ਲੇਕਿਨ ਇੱਕ ਅਨੈਦਾ ਟ੍ਰੈਂਡ ਹੈ। ਮਤਲਬ ਲੋਕ ਇਸ ਚੀਜ਼ ਨੂੰ ਇੰਜੋਏ ਕਰਨਗੇ ਜਿਹੜੇ ਸਾਹਿਬੀ ਇਲਮ ਨੇ, ਤੇ ਦੇਖਣ ਵਾਲੇ ਵੀ ਕੰਟੈਂਟ ਕਿਸ ਤਰ੍ਹਾਂ ਹੁੰਦਾ। ਮਤਲਬ ਇਹ ਹੈ ਨਾ ਵੀ ਕੁਝ ਬੰਦਿਆਂ ਨੂੰ ਲੱਗਦਾ ਹੋਊਗਾ ਤੇ ਮਤਲਬ ਮੈਂ ਥੋੜਾ ਜਿਹਾ ਅੜਦਾ ਹੈ ਤੇ ਸ਼ਾਇਦ ਲੋਕ ਇਹ ਫੀਲ ਮਹਿਸੂਸ ਕਰਨ, ਲੇਕਿਨ ਤੁਸੀਂ ਉਹਦੇ ਬਾਵਜੂਦ ਵੀ ਕਰਨਾ ਸ਼ੁਰੂ ਕੀਤਾ ਤੇ ਹਿੰਮਤ ਵਾਲੀ ਗੱਲ ਹੈ। ਇਹਦੇ ਪਿੱਛੇ ਵੀ ਕਹਾਣੀ ਹੈ। ਹਾਂ, ਮੇਰਾ ਨਾ ਇੱਕ ਦੋਸਤ ਸੀ, ਮੈਂ ਐਂਕਰ ਹੈ ਇਸ ਟਾਈਮ ਨਾ ਬਹੁਤ ਵੱਡੇ ਚੈਨਲ ਤੇ ਨਾ ਇਸ ਟਾਈਮ ਪੋਡਕਾਸਟ ਕਰ ਰਿਹਾ। ਉਹਨੇ ਮੈਨੂੰ ਕਹਿ ਤਾ ਕਿ ਤੂੰ ਕਦੇ ਜ਼ਿੰਦਗੀ 'ਚ ਪੋਡਕਾਸਟ ਨਹੀਂ ਕਰ ਸਕਦਾ। ਬਸ ਫਿਰ ਉਹ ਗੱਲ ਮੈਂ ਐਸੀ ਦਿਲ ਤੇ ਲਈ, ਮੈਂ ਕਿਹਾ ਭਾਈ ਹੁਣ ਪੋਡਕਾਸਟ ਕਰਨੇ ਹੀ ਕਰਨੇ, ਜੋ ਮਰਜ਼ੀ ਹੋ ਜੀ। ਇਹ ਆਪਣਾ ਸਟਾਈਲ ਵੱਖਰਾ ਜੀ। ਇਹ ਮੈਂ ਵੀ ਨਾ ਵੀ ਬਹੁਤ ਜ਼ਿਆਦਾ ਲੋਕਾਂ ਦੇ ਵਿੱਚ ਫੇਮਸ ਹੋਊਗਾ। ਉਹਨਾਂ ਲੋਕਾਂ ਲਈ ਜਿਹੜੇ ਮਤਲਬ ਵੀ ਸਮਝਦੇ ਹੋਣਗੇ ਨਾ ਵੀ ਇਹ ਸ਼ਾਇਦ ਖਾਮੀ ਆ। ਇਹ ਆਪਣੀ ਖਾਮੀ ਨੂੰ ਤੁਸੀਂ ਆਪਣਾ ਮਿਆਰ ਬਣਾ ਲਓ, ਆਪਣੀ ਖਾਮੀ ਨੂੰ ਤੁਸੀਂ ਆਪਣਾ ਇੱਕ ਫਿਗਰ ਬਣਾ ਲਓ ਵੀ ਮੈਂ ਇਸ ਤਰ੍ਹਾਂ ਪੋਡਕਾਸਟ ਕਰਨਾ, ਮੇਰੇ 'ਚ ਆਹ ਕਮੀ ਸੀ ਤੇ ਮੈਂ ਉਹਦੇ ਬਾਵਜੂਦ ਕਰਨ ਡਿਆ, ਕਰਨ ਵਾਸਤੇ ਬੈਠਾ, ਮੈਂ ਤੁਹਾਡੇ ਸਾਹਮਣੇ ਬੈਠਾ ਗੱਲਾਂ ਕਰਨ ਡਿਆ, ਤੇ ਕੋਈ ਐਸੀ ਗੱਲ ਨਹੀਂ ਹੈ। ਤੇ ਹੋਪਫੁਲੀ ਜਿਵੇਂ ਪਹਿਲੇ ਪੋਡਕਾਸਟ ਚੱਲੇ ਆਪਣੇ ਦੇਖੇ ਬਹੁਤ ਵਧੀਆ, ਤੇ ਇਹ ਵੀ ਵਧੀਆ ਜਾਊਗਾ। ਟੈਨਸ਼ਨ ਨਹੀਂ ਲੈਣੀ ਬਿਲਕੁਲ ਹੀ। ਟੈਨਸ਼ਨ ਪਹਿਲੇ ਹੁੰਦੀ ਸੀ ਛੋਟੇ ਹੁੰਦੇ ਕਿ ਲੋਕ ਕਹਿੰਦੇ ਸੀ ਤੂੰ ਇਦਾਂ ਜਦੋਂ ਵੱਡੇ ਹੁੰਦੇ ਗਏ ਹੁਣ ਤੇ ਕੋਈ ਟੈਨਸ਼ਨ ਹੀ ਨਹੀਂ। ਜਿਹੜਾ ਕੋਈ ਚੀਜ਼ ਸੋਚੀ ਜਾਵੇ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਹੈ। ਛੋਟਾ ਹੁੰਦਾ ਹੈ, ਸਾਡੇ ਜਿਹੜੇ ਪੰਜਾਬੀ ਭਰਾ ਨਾ, ਇਹਨਾਂ ਨੂੰ ਤੁਸੀਂ ਇਹ ਦੱਸੋ ਕਿ ਨਾਸਰ ਢਿੱਲੋਂ ਕੌਣ ਅਸਲ ਜ਼ਿੰਦਗੀ 'ਚ ਤੇ ਸੋਸ਼ਲ ਮੀਡੀਆ ਦੀ ਜ਼ਿੰਦਗੀ 'ਚ? ਨਾਸਰ ਢਿੱਲੋਂ ਅਸਲ ਹੈ ਕੌਣ? ਨਾਸਰ ਢਿੱਲੋਂ ਨਾਸਰੀਆਂ ਕੋਈ ਐਸਾ ਜਿਵੇਂ ਤੂੰ ਆਖਦੇ ਨਾ ਮੈਂ ਝਕਦਿਆਂ ਹਾਂਜੀ ਵੀ ਪਹਿਲਾਂ ਸਮੀ ਦਾ ਕੀਤਾ, ਸਮੀ ਵੀ ਛੋਟਾ ਭਰਾ ਹੋਵੇ, ਤੇ ਮੈਨੂੰ ਲੱਗਦਾ ਤੈਨੂੰ ਇਹਨਾਂ ਪੋਡਕਾਸਟ ਕਰਨਾ ਉਹਨਾਂ ਨੂੰ ਵੀ ਆਸਾਨ ਹੈ, ਕਿਉਂਕਿ ਮੈਂ ਕੋਈ ਬਨਾਵਟੀ ਗੱਲ ਨਹੀਂ ਕਰਦਾ, ਕੋਈ ਐਸੀ ਗੱਲ ਨਹੀਂ ਕਰਦਾ। ਮਤਲਬ ਜਿਵੇਂ ਉਹਨਾਂ ਦਾ ਕੀਤੀ ਉੱਦਾਂ ਹੀ ਆਪਾਂ ਕਹਾਂਗੇ ਭਰਾਵਾ ਤੂੰ ਨਿੱਕਾ ਭਰਾ ਵਾ, ਆਪਣਾ ਸਟਾਰਟ ਹੀ ਇਸ ਤਰ੍ਹਾਂ ਕਰਨਾ ਵਾ ਵੀ ਤੈਨੂੰ ਲੱਗੇ ਨਾ ਵੀ ਬਗਾਨੇ ਬੈਠੇ। ਵੈਸੇ ਇਹ ਤਾਂ ਤੁਹਾਡੀ ਕੀ ਮੁਹੱਬਤ ਹੈ ਜੀ। ਤੇ ਨਾਸਰ ਵੈਸੇ ਹੀ ਪੰਜਾਬ ਦਾ ਇੱਕ ਪੁੱਤ ਆ, ਕੀ ਕਹਿੰਦੇ ਵੀ ਪੰਜਾਬ ਹੈ ਤੇ ਅਸੀਂ ਆ, ਮਾਂ ਬੋਲੀ ਪੰਜਾਬੀ ਨਹੀਂ ਵੀ ਨਿੱਕਾ ਜਿਹਾ ਇੱਕ ਸੇਵਕ ਆ। ਦੁਨੀਆ ਭਰ ਤੇ ਜਿੱਥੇ ਵਸਣ ਵਾਲੇ ਪੰਜਾਬੀ ਹੈ ਉਹਨਾਂ ਤੱਕ ਇੱਕ ਗੱਲ ਪਹੁੰਚਾਉਣ ਦਾ ਮਿਸ਼ਨ ਹੈ ਸਾਡਾ ਵੀ ਪੰਜਾਬ ਜਿਹੜਾ ਪੰਜਾਬੀ ਜਿਹੜੀ ਉਹ ਕਦੀ ਵੀ ਦੁਨੀਆ ਤੋਂ ਮੁੱਕ ਨਹੀਂ ਸਕਦੀ। ਉਹ ਕਿਉਂ ਨਹੀਂ ਮੁੱਕ ਸਕਦੀ? ਮੈਂ ਅੱਗੇ ਤੁਹਾਡਾ ਹੁਣ ਤੋਂ ਪਹਿਲਾਂ ਗੱਲ ਕਰ ਰਿਹਾ ਕਿ ਸਾਡੇ ਇੱਥੇ ਇਸ ਪੰਜਾਬ ਦੇ ਵਿੱਚ ਅੱਜ ਤੋਂ ਪਿਛਾਂਹ ਚੱਲ ਜਾਓ ਤੁਸੀਂ 500 ਸਾਲ 600 ਸਾਲ ਪਹਿਲਾਂ ਚੱਲ ਜਾਓ, ਇੱਥੇ ਮੁਗਲ ਆਏ, ਅੰਗਰੇਜ਼ ਆਏ, ਕਿਹੜੀਆਂ ਹਕੂਮਤਾਂ ਬਦਲੀਆਂ ਜਿਨ੍ਹਾਂ ਨੇ ਅੰਗਰੇਜ਼ਾਂ ਨੇ ਕਾਇਦੇ ਤੱਕ ਸਾੜ ਦਿੱਤੇ ਪੰਜਾਬੀ ਦੇ ਵੀ ਪੰਜਾਬੀ ਨਾਲ ਬਦਲਣ, ਤੇ ਪੰਜਾਬੀ ਅੱਜ ਵੀ ਆ। ਤੇ ਜਦੋਂ ਹੋਣ ਵਾਲੇ ਬਾਦਸ਼ਾਹ ਜਾਣੇ ਆ ਨਾ ਤੇ ਪੰਜਾਬੀ ਫਿਰ ਵੀ ਹੋਏ। ਪੰਜਾਬੀ ਜਿਹੜੀ ਆ ਇਹ ਸਾਡੇ ਖਿੱਤੇ ਦੀ ਜ਼ੁਬਾਨ ਆ, ਕਿਸੇ ਮਜ਼ਹਬ ਨਾਲ ਇਹਦਾ ਤਾਲੁਕ ਨਹੀਂ ਆ। ਸੋ ਜਦੋਂ ਆਪਾਂ ਇਹਨੂੰ ਕਿਸੇ ਮਜ਼ਹਬ ਨਾਲ ਜੋੜਦੇ ਤੇ ਮੈਨੂੰ ਲੱਗਦਾ ਤੁਸੀਂ ਆਪਣੇ ਆਪ ਨੂੰ ਜ਼ਿਆਦਤੀ ਕਰਦੇ ਜੇ, ਮਜ਼ਹਬ ਦਾ ਜ਼ਿਆਦਤੀ ਕਰਦੇ। ਜੇ ਮਜ਼ਹਬੀ ਜ਼ੁਬਾਨ ਹੁੰਦੀ ਤਾਂ ਫਿਰ ਸਾਡੀ ਅਰਬੀਅਤ ਦੀ, ਇਹ ਸਾਡੀ ਕੌਮ ਦੀ ਜ਼ੁਬਾਨ ਹੈ, ਸਾਡੇ ਖਿੱਤੇ ਦੀ ਜ਼ੁਬਾਨ ਆ। ਸੋ ਇਹ ਰਹਿਣੀ ਜੇ ਪੰਜਾਬੀ ਰਹਿਣੀ ਹੈ ਤੇ ਅਸੀਂ ਵੀ ਰਹਿਣਾ। ਅਸੀਂ ਵੀ ਹੈਗੇ, ਬਹੁਤ ਸਾਰੇ ਆਏ, ਬਹੁਤ ਸਾਰੇ ਗਏ। ਪੰਜਾਬ ਉਦੋਂ ਹੀ ਸੀ, ਪੰਜਾਬ ਹੁਣ ਤੇ ਆਪਾਂ ਨੂੰ ਆਪਣੀ ਪੰਜਾਬੀ ਮਾਂ ਬੋਲੀ ਦੀ
ਖਿਦਮਤ ਕਰਦੇ ਕਿੰਨੇ ਸਾਲ ਹੋ ਗਏ? ਕਿਉਂਕਿ ਮੈਂ ਸੁਣਿਆ ਕਿ ਤੁਸੀਂ ਪਹਿਲੇ ਪੰਜਾਬ ਪੁਲਿਸ 'ਚ ਵੀ ਸੀਗੇ ਤੇ ਉਹ ਵੀ ਪੰਜਾਬ ਦੀ ਖਿਦਮਤ ਹੀ ਕਰਦੇ। ਪੰਜਾਬ ਦੀ ਖਿਦਮਤ ਕਰਦੇ ਸੀ ਤੇ ਤੁਹਾਨੂੰ YouTube ਤੇ ਤੁਹਾਨੂੰ ਕਿੰਨੇ ਸਾਲ ਹੋ ਗਏ ਖਲੋਗਾ ਤੱਕ ਪਨੀਆਂ ਖੱਲਾਂ ਪਹੁੰਚਾਉਂਦੇ ਹੋਏ? ਮੈਨੂੰ ਤਾਂ ਤਕਰੀਬਨ YouTube ਤੇ 2014 ਤੋਂ ਆ ਮੈਂ YouTube 'ਤੇ 2014 ਤੋਂ ਅਸੀਂ YouTube ਚੈਨਲ ਬਣਾਇਆ ਸੀ, ਉੱਤੇ ਵੀਡੀਓਜ਼ ਪਾਉਣੀਆਂ ਸ਼ੁਰੂ ਕੀਤੀਆਂ ਸੀ ਤੇ ਅੱਜ ਤਕਰੀਬਨ 9 ਸਾਲ ਹੋ ਚੱਲੇ ਆ, ਬਲਕਿ 10 ਹੀ ਹੋ ਚੱਲੇ, 10 ਸਾਲ ਹੋ ਚੱਲੇ। ਤੇ ਇਹ ਨਹੀਂ ਹੈ ਵੀ ਅਸੀਂ ਇੱਕ ਵਾਰੀ ਆਏ ਤੇ ਮਤਲਬ ਵੀਡੀਓ ਪਾਏ ਆ ਤੇ ਮਸ਼ਹੂਰ ਹੋ ਗਏ, ਨਹੀਂ, ਅਸੀਂ ਹੌਲੀ ਹੌਲੀ ਰਿਦਮ 'ਚ ਲੱਗੇ ਰਹੇ। ਜੋ 2014 'ਚ ਸੀ ਅੱਜ ਵੀ ਮੈਂ ਉਹੀ ਹਾਂ, ਮੇਰੇ 'ਚ ਫਰਕ ਨਹੀਂ ਹੈ। ਮਤਲਬ ਵੀ ਇਹ ਨਹੀਂ ਹੈ ਵੀ ਜਿਸ ਤਰ੍ਹਾਂ ਹੁੰਦਾ ਨਾ ਵੀ ਕੋਈ ਯੂਟਿਊਬਰ ਆਉਂਦੇ ਆ, ਕੁਛ ਵਲੋਗਰ ਆਉਂਦੇ ਆ, 2-4 ਦਿਨਾਂ 'ਚ ਮਸ਼ਹੂਰ ਹੋਏ ਟਿਕਟੋਕ ਤੇ ਆ ਉਦੋਂ ਪਾ ਤੇ ਫਿਰ ਡੋਲ ਆਪਾਂ ਅੱਜ ਵੀ ਉਸੇ ਰਿਦਮ ਦੇ ਨਾਲ ਆਸਤਾ ਚੱਲੇ ਤੇ ਆਸਤਾ ਲੱਗੇ। ਨਾ ਅਸੀਂ ਮਸ਼ਹੂਰ ਹਾਂ, ਨਾ ਅਸੀਂ ਫੇਮਸ ਹਾਂ, ਨਾ ਅਸੀਂ ਸੈਲੀਬ੍ਰਿਟੀ ਹਾਂ, ਲੇਕਿਨ ਜੋ ਅਸੀਂ ਹੈ ਉਹ ਹੈ। ਤੇ ਬਈ ਆਪਾਂ ਨੂੰ 10 ਸਾਲ ਦੇ ਅੰਦਰ ਅਸੀਂ ਛੋਟੇ ਹੁੰਦੇ ਵੇਖਦੇ ਹੁੰਦੇ ਸੀ ਤੁਹਾਡੀਆਂ ਫੇਸਬੁੱਕ ਤੇ ਖਿੱਚਦੀ YouTube ਤੇ ਵੀਡੀਓ, ਉਧਰੋਂ ਫੈਮਲੀਆਂ ਆਉਂਦੀਆਂ। ਹੁਣ ਤੱਕ ਤੁਸੀਂ ਕਿੰਨੀਆਂ ਫੈਮਲੀਆਂ ਨੂੰ ਇੱਧਰਲੇ ਆਪਣਿਆਂ ਨਾਲ ਮਿਲਾ ਚੁੱਕੇ ਹੋ? ਤੂੰ ਆਖਿਆ ਵੀ ਛੋਟੇ ਹੁੰਦੇ ਵੇਖਿਆ ਸੀ, ਮਤਲਬ ਵੀ ਉਮਰ ਤੇ ਮੇਰੀ ਬਹੁਤ ਹੋ ਗਈ। ਹਾਂਜੀ, ਕਿਉਂਕਿ ਮੈਂ ਹਲੇ ਬਹੁਤ ਛੋਟਾ ਹਾਂ ਨਾ ਤਾਂ। ਹਾਂਜੀ, ਫੇਰ ਹੋ ਸਕਦਾ। ਕਿੰਨੀ ਉਮਰ ਹੈ ਤੇਰੀ? ਮੇਰੀ ਜੀ 23 ਸਾਲ। ਫਿਰ ਠੀਕ ਹੈ, ਕਿਉਂਕਿ ਸਾਨੂੰ 10 ਸਾਲ ਦੇ YouTube ਹੋ ਗਏ। ਜਦੋਂ ਇਹ ਹੁਣ ਤੱਕ ਫੈਮਲੀਆਂ ਤੇ ਬਹੁਤ ਸਾਰੀਆਂ ਆਉਂਦੇ ਰਹਿੰਦੇ ਨੇ ਆਪਣੇ ਕੋਲ ਲੋਕ, ਲੇਕਿਨ ਜਿਹੜੀ ਰੀਯੂਨੀਅਨ ਸੀਰੀਜ਼ ਮੈਂ ਰੱਖਿਆ ਆਪਣੇ ਪੰਜਾਬੀ ਦੇ ਚੈਨਲ ਤੇ, ਰੀਯੂਨੀਅਨ ਸੀਰੀਜ਼, ਇਹਦੇ ਤੇ 900 ਫੈਮਲੀਆਂ ਜਿਹੜੀਆਂ ਨਾ ਇੱਕ ਦੂਜੇ ਨਾਲ ਕਨੈਕਟ ਹੋਈਆਂ, ਲੇਕਿਨ ਪ੍ਰੋਪਰ ਜਿਹੜੀਆਂ ਜਿੱਦਾਂ ਪੂਰੀ ਦੁਨੀਆ ਦੇ ਵੱਡੇ ਪੇਪਰਸ ਦੇ ਛਾਪਿਆ, ਉਹਦੇ 'ਚ BBC, ਅਲ ਜਜ਼ੀਰਾ, ਅਰਬ ਮੀਡੀਆ, ਨਿਊਯਾਰਕ ਟਾਈਮ, ਵਾਸ਼ਿੰਗਟਨ ਪੋਸਟ, BBC ਨੇ, ਟਾਈਮਜ਼ ਆਫ ਇੰਡੀਆ, ਐਕਸਪ੍ਰੈਸ, ਸਾਰੇ ਵੱਡੇ ਤੋਂ ਵੱਡੇ ਚੈਨਲ ਨੇ ਸਾਡੇ ਆਰਟੀਕਲ, ਸਪੈਨਿਸ਼ ਨਿਊਜ਼ ਨੇ। ਫਿਰ ਉਸ ਤੋਂ ਹਟ ਕੇ ਜਰਮਨ ਦੇ ਐਂਬੈਸਡਰ ਮੇਰੇ ਘਰ ਆਏ, ਮਤਲਬ ਇਹ ਸਟੋਰੀ ਕਰਨ ਵਾਸਤੇ। ਮਤਲਬ ਇਹ ਨਹੀਂ ਮੇਰਾ ਕਾਲਮ ਨਹੀਂ ਹੈ, ਮਤਲਬ ਵੀ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਨੂੰ ਮਿਲਦੇ ਆ ਕੇ ਉਹ ਲਿਖਦੇ ਤੇ ਕੌਣ ਕਿਸ ਤਰ੍ਹਾਂ ਕੀ ਵਰਕ ਕਰਦਾ, ਤੇ ਉਹ ਵਰਚੁਅਲੀ ਤੇ ਉਸ ਤਰ੍ਹਾਂ ਕਰਕੇ ਜਿਹੜੀਆਂ ਇਹਨਾਂ ਪੇਪਰਸ ਦੇ ਛਾਪੀਆਂ, ਉਹ 300 ਸਟੋਰੀਆਂ ਨੇ। ਉਹ ਫਿਜ਼ੀਕਲੀ ਉਹਨਾਂ ਨੂੰ ਆਪਾਂ ਮਿਲਾਇਆ ਹੋਵੇ ਜਾਂ ਉਹਨਾਂ ਨੂੰ ਵਰਚੁਅਲੀ ਮਿਲਾਇਆ ਹੋਵੇ, 300 ਦੇ ਸਰ ਉਹ। ਤੇ ਅੰਦਰੋਂ ਕੀ ਫੀਲ ਹੁੰਦਾ ਜਦੋਂ ਦੋ ਫੈਮਲੀਆਂ ਮਿਲਦੀਆਂ? ਕਿਉਂਕਿ ਤੁਸੀਂ ਲਾਈਵ ਦੇਖ ਰਹੇ ਹੁੰਦੇ। ਓਬਵੀਅਸਲੀ ਬਹੁਤ ਵਧੀਆ ਲੱਗਦਾ। ਉੱਥੇ ਦੁਕਾਨ ਦੀ ਵੀ ਇੱਕ ਦੁੱਖ ਵੀ ਹੁੰਦਾ, ਦੁਕਾਨ ਦੀਆਂ ਉਹ ਘੜੀਆਂ ਜਦੋਂ ਇੰਨੇ ਲੋਕ ਵਿਛੜੇ, ਫਿਰ ਜਦੋਂ ਇੰਨੀ ਦੇਰ ਬਾਅਦ ਮਿਲਦੇ ਆ, ਉਹ ਇੱਕ ਦੂਜੇ ਨੂੰ ਗਲੇ ਲਾ ਕੇ ਰੋਂਦੇ ਆ, ਫਿਰ ਹੱਸਦੇ ਖੇਡਦੇ ਆ, ਚਾਹ ਵੀ ਚੱਲਦਾ, ਦੁਆਵਾਂ ਦਿੰਦੇ ਆ, ਫਿਰ ਬਹੁਤ ਵਧੀਆ ਲੱਗਦਾ। ਫਿਰ ਆਦੇ ਤੁਹਾਨੂੰ ਜਿਹਨਾਂ ਨੇ ਜਨਮ ਦਿੱਤਾ ਉਹਨਾਂ ਮਾਵਾਂ ਨੂੰ ਸਲਾਮ, ਉਹਨਾਂ ਘਰਾਂ ਨੂੰ ਸਲਾਮ, ਤੇ ਬਹੁਤ ਵਧੀਆ। ਤੇ ਲੋਕਾਂ ਕੋਲ ਕਿੰਨਾ ਕੁ ਆਪਾਂ ਨੂੰ ਪਿਆਰ ਮਿਲਦਾ? ਲੋਕਾਂ ਕੋਲ ਪਿਆਰ ਮਿਲਦਾ ਤਾਂ ਤੁਸੀਂ ਸਾਨੂੰ ਸੱਦਿਆ। ਇਹ ਤਾਂ ਹੈ ਪਿਆਰ ਲੋਕ ਬਹੁਤ ਕਰਦੇ। ਮੈਂ ਜਿਵੇਂ ਤੁਹਾਨੂੰ ਅੱਗੇ ਦੱਸਿਆ ਵੀ ਉਹ ਜਿਹੜੇ ਜੁੜੇ ਨੇ ਆਪਣੇ ਰੂਟਸ ਤੇ ਰਾਜ ਜੜ੍ਹਾਂ ਨਾਲ, ਪੰਜਾਬੀਅਤ ਨਾਲ, ਪੰਜਾਬ ਨਾਲ ਜੁੜੇ ਨੇ, ਜਿਨ੍ਹਾਂ ਨੂੰ ਉਸ ਦੁੱਖ ਦਾ ਪਤਾ, ਸਾਰੇ ਉਹ ਜਾਣਦੇ, ਜਿਹੜੇ ਲੋਕ ਬਹੁਤ ਪਿਆਰ ਦਿੰਦੇ ਆ, ਪਿਆਰ ਕਰਦੇ। ਕੋਈ ਐਸੀ ਫੈਮਿਲੀ ਹੋਵੇ ਜੇ ਤੁਹਾਨੂੰ ਹਲੇ ਤੱਕ ਯਾਦ ਹੋਵੇ ਕਿ ਉਹ ਆਪਸ 'ਚ ਮਿਲੇ ਹੋ, ਤੁਹਾਨੂੰ ਹਲੇ ਵੀ ਯਾਦ ਹੋਵੇ ਕਿ ਯਾਰ ਉਹ ਜਿਹੜਾ ਮੂਮੈਂਟ ਸੀ ਨਾ, ਉਹ ਤੁਹਾਨੂੰ ਹਲੇ ਤੱਕ ਕभी ਨਾ ਭੁੱਲਿਆ ਹੋਵੇ? ਵੇਖੋ, ਫੈਮਲੀਆਂ ਤੇ ਹਰ ਇੱਕ ਮੈਨਾਂ ਦਾ ਹਰ ਇੱਕ ਕਹਾਣੀ, ਸਟੋਰੀ ਜਿਹੜੀ ਉਹ ਆਪਣੇ ਆਪ 'ਚ ਬਹੁਤ ਵੱਡੀ ਹੁੰਦੀ। ਵੇਖੋ, ਉਹਨਾਂ ਦਾ ਦੁੱਖ ਬਹੁਤ ਵੱਡਾ ਹੁੰਦਾ, ਫਿਰ ਉਹ ਜਦੋਂ ਮਿਲਦੇ ਆ ਉਹਨਾਂ ਦਾ ਮਿਲਾਪ ਬਹੁਤ ਵੱਡਾ ਹੁੰਦਾ। ਤੇ ਕੋਈ ਵੀ ਐਸੀ ਨਹੀਂ ਹੈ ਵੀ ਨਾ ਭੁੱਲਣ ਵਾਲੀ। ਮੈਨੂੰ ਤਾਂ ਸਾਰੀ ਯਾਦ ਹੈ ਵੀ ਔਰ ਕਿੱਥੇ, ਕਿਵੇਂ, ਕਿਸ ਤਰ੍ਹਾਂ ਹੋਇਆ। ਮੈਂ ਤੇ ਪ੍ਰੋਗਰਾਮਾਂ 'ਚ ਕਾਫੀ ਸਾਰੀਆਂ ਕੋਡ ਕੀਤੀਆਂ। ਵੈਸੇ ਸ਼ਿਕੂਪੁਰਾ ਤੋਂ ਮਾਂ ਜੀ ਆ, ਤੇ ਅੱਗੋਂ ਉਹਨਾਂ ਦੇ ਭਾਈ, ਉਹ 6 ਸਾਲ ਦੇ ਸਣੇ ਦੇ ਉੱਧਰ ਰਹਿ ਗਏ ਸੀ, ਤੇ ਉਹਨਾਂ ਨੂੰ ਜਦੋਂ ਰੀਯੂਨਾਈਟ ਕਰਵਾਇਆ ਸੀ, ਤੇ ਉਹ ਕਿਸੇ ਵਜ੍ਹਾ ਨਾਲ ਮੈਂ ਉਸ ਦਿਨ ਕਰਤਾਰਪੁਰ ਨਹੀਂ ਜਾ ਸਕਿਆ ਨਾ, ਪ੍ਰੋਬਲਮ ਬਣ ਗਈ। ਤੇ ਮੈਂ ਦੂਜੇ ਆਪਣੇ ਦੋਸਤਾਂ ਨੂੰ ਭੇਜਿਆ, ਇਹਨਾਂ ਰਿਕਾਰਡ ਕੀਤਾ, ਫਿਰ ਉਹਨਾਂ ਨੂੰ ਰਿਕਾਰਡ ਕੀਤਾ, ਫਿਰ ਉਹਨਾਂ ਦੇ ਉੱਧਰ ਵਾਲੇ ਰਿਸ਼ਤੇਦਾਰਾਂ ਨੂੰ ਲੱਭਿਆ, ਤੇ ਉਹਨਾਂ ਦੀ ਸਟੋਰੀ ਵੀ ਬਹੁਤ ਵਾਇਰਲ ਹੋਈ ਸੀ, ਪੂਰੀ ਦੁਨੀਆ ਦੇ ਪੇਪਰ ਛਾਪਿਆ। ਤੇ ਉਹ ਮਾਂ ਜੀ ਅੱਜ ਵੀ ਮੈਨੂੰ ਫੋਨ ਕਰਦੇ ਆ, ਦੁਆਵਾਂ ਦਿੰਦੇ ਆ। ਬਲਕਿ ਹੁਣ ਬਾਅਦ 'ਚ ਫਿਰ ਇਹਨਾਂ ਨੂੰ ਤਾਂਗ ਵੱਧ ਜਾਂਦੀ ਹੈ, ਮਿਲਣ ਦੀ ਵੀਰ ਵੱਧ ਜਾਂਦੀ, ਫਿਰ ਹੁਣ ਕਹਿੰਦੇ ਵੀ ਜ਼ਿਆਦਾ ਕੁਛ ਕਰੋ ਕਰੇ, ਤੇ ਉਹ ਦੁਆਵਾਂ ਜਿਹੜੀਆਂ ਉਹਨਾਂ ਦੀਆਂ ਆਉਂਦੀਆਂ ਰਹਿੰਦੀਆਂ, ਉਹ ਵਧੀਆ ਲੱਗਦਾ। ਤੁਸੀਂ ਵੀ ਕੋਈ 3-4 ਵਾਰੀ ਵੀਜ਼ਾ ਅਪਲਾਈ ਕੀਤਾ, ਉਹ ਤੁਹਾਡਾ ਵੀਜ਼ਾ ਨਹੀਂ ਉੱਧਰ ਦਾ ਲੱਗਦਾ ਪਿਆ, ਆਉਣ ਵਾਲੇ ਕੁਛ ਸਾਲਾਂ 'ਚ ਉਮੀਦ ਹੈ ਕਿ ਵੀਜ਼ੇ ਆਪਣੇ ਵੀ ਉੱਧਰ ਜਾਣ ਵਾਸਤੇ ਲੱਗਣਗੇ? ਮੈਨੂੰ ਲੱਗਦਾ ਆਪਾਂ ਨੂੰ ਇੰਡੀਆ ਦੀ ਟੈਂਕੀ ਲਾਉਣੀ ਪੈਣੀ।
ਜਿਹਦਾ ਦੇਣ ਨਹੀਂ ਦੇ ਡੱਕੀ ਲੋੜੀ ਸਾਡਾ ਦੋਸਤ ਹੈ ਸਰਦਾਰ ਜੀ ਆ, ਉਹ ਰਹਿੰਦਾ ਬਿਲਕੁਲ ਨਾ ਬਾਵਲ ਨਗਰ, ਉਧਰੋਂ ਬਾਰਡਰ ਲੱਗਦਾ ਉਹਨਾਂ ਦੀ ਸਾਈਡ ਦਾ ਵੀ, ਉਹ ਬਿਲਕੁਲ ਕਲੋਜ਼ ਆ ਉੱਥੋਂ। ਤੇ ਉਹ ਆਉਂਦਾ ਹੁੰਦਾ ਵੀ ਜਿਵੇਂ ਦੇ ਹਾਲਾਤ ਜਾਣਦੇ, ਮੈਨੂੰ ਲੱਗਦਾ ਵੀ ਗਾਂ ਮੈਂ ਫੈਸਿਲੀਟੇਟਰ ਬਣਨਾ, ਮੈਂ ਡੰਕੀ ਲਵਾਇਆ ਇੱਧਰੋਂ ਉੱਧਰ ਇੰਡੀਆ ਜਾਇਆ ਕਰਨਾ। ਉਹ ਕਹਿੰਦਾ ਵੀਜ਼ਾ ਲੱਗਦਾ ਨਹੀਂ, ਮੈਨੂੰ ਲੱਗਦਾ ਡੰਕੀ ਲੋੜੀ ਪੈਣੀ ਆਪਾਂ ਨੇ। ਨਹੀਂ ਕੋਈ ਨਹੀਂ ਜੀ, ਹੋਪਫੁਲੀ ਰੱਬ ਨੇ ਚਾਹਿਆ ਵੀ ਉਹ ਨਾ ਉਮੀਦ ਵੀ ਇੱਕ ਨਵੰਬਰ ਦੇ ਸਾਰਾ ਕੁਛ ਸੁਖਾਲਾ ਹੋ ਜਾਊਗਾ। ਲੱਗੇ ਤੁਹਾਡੇ ਵਰਗੇ ਭਰਾ ਪੰਜਾਬੀ ਨੂੰ ਲੱਗ ਗਏ, ਇਹਨਾਂ ਕੰਮਾਂ ਨੂੰ ਲੱਗ ਗਏ ਕਿ ਆਪਾਂ ਲੜਾਈ ਝਗੜਿਆਂ ਤੋਂ ਹਟ ਕੇ ਪਿਆਰ ਮੁਹੱਬਤ ਦੀ ਇੱਕ ਨੀਂਹ ਰੱਖਣ ਦੇ। ਸੋ ਇਹ ਨੀਂਹ ਤੇ ਜਿਹੜੀ ਬਿਲਡਿੰਗ ਬਣਨੀ, ਉਹ ਪਿਆਰ ਦੀ ਬਿਲਡਿੰਗ ਬਣਨੀ, ਤੇ ਪਿਆਰ ਦੀ ਬਿਲਡਿੰਗ ਦੇ ਵਿੱਚ ਕੋਈ ਵੀ ਆ ਜਾ ਸਕਦਾ। ਸੋ ਮੈਨੂੰ ਲੱਗਦਾ ਵੀ ਉਹ ਬਹੁਤਾ ਦੇਰ ਨਹੀਂ ਹੈਗੀ, ਅਗਲਾ ਆਉਣ ਵਾਲੇ ਕੁਛ ਸਾਲਾਂ ਦੇ ਵਿੱਚ ਇਹ ਸਾਰਾ ਕੁਛ ਸੁਖਾਲਾ ਹੋ ਜਾਏ। ਸਾਡੀ ਵੀਜ਼ੇ ਵੂਜ਼ੇ ਵੀ ਲੱਗ ਜਾਏਗੀ, ਉਹਨਾਂ ਦੇ ਵੀ ਤੁਸੀਂ ਵੀ ਜਾਓਗੇ, ਇੱਕ ਦੂਜੇ ਨੂੰ ਮਿਲਿਆ ਕਰਾਂਗੇ, ਇੱਕ ਦੂਜੇ ਦੀਆਂ ਚੰਗੀਆਂ ਮਾੜੀਆਂ ਗੱਲਾਂ ਜਾਣਾਂਗੇ ਜੀ। ਹਾਂ ਬਿਲਕੁਲ। ਤੁਹਾਡਾ ਸ਼ੌਕ ਹੈ ਉਧਰ ਜਾਣ ਦਾ? ਤੁਸੀਂ ਉੱਧਰਲੇ ਇੰਡੀਆ ਪੰਜਾਬ ਦੇ ਕਿਹੜੇ ਸ਼ਹਿਰ ਤੁਹਾਨੂੰ ਜਿਹੜੇ ਚੰਗੇ ਲੱਗਦੇ, ਮੈਂ ਜਾ ਕੇ ਘੁੰਮਣੇ ਆ? ਸਾਰੇ ਸ਼ਹਿਰ ਚੰਗੇ ਨੇ। ਜੇ ਵੇਖੋ ਮੈਂ ਅਕਸਰ ਨੂੰ ਜਿਹੜੀਆਂ ਚੀਜ਼ਾਂ ਤੁਹਾਡੇ ਕੋਲ ਦੂਰ ਹੁੰਦੀਆਂ ਨਾ, ਤੁਹਾਨੂੰ ਉਹਨਾਂ ਦੀ ਖਿੱਚ ਬਹੁਤੀ ਹੁੰਦੀ ਹੈ। ਤੇ ਉਧਰ ਅੰਮ੍ਰਿਤਸਰ ਸਾਡਾ ਪਿੰਡ ਆ, ਹੁਣ ਤੇ ਤਰਨ ਬਣ ਗਿਆ, ਪਹਿਲਾਂ ਤਹਿਸੀਲ ਸੀ, ਉੱਥੇ ਪਿੰਡ ਆ 5 ਮਿੰਟ, ਉੱਥੇ ਜਾਣ ਦੀ, ਦਰਬਾਰ ਸਾਹਿਬ ਜਾਣ ਦੀ, ਗੋਲਡਨ ਟੈਂਪਲ ਉਹਨੂੰ ਵੇਖਣ ਦੀ, ਕਿਉਂਕਿ ਬਹੁਤ ਸਾਰੀਆਂ ਗੱਲਾਂ ਸੁਣੀਆਂ ਸੀ। ਕੋਈ ਲੋਕ ਬਜ਼ੁਰਗਾਂ ਕੋਲ ਪਾਰਟੀਸ਼ਨ ਤੋਂ ਪਹਿਲਾਂ ਸਾਰੇ ਬਜ਼ੁਰਗ ਜਾਂਦੇ ਹੁੰਦੇ ਸੀ ਉੱਥੇ, ਉਹ ਗੱਲਾਂ ਉਹਨਾਂ ਦੱਸਣੀਆਂ ਵੀ ਕਿਸ ਤਰ੍ਹਾਂ ਉਹ ਕਣਾ ਪ੍ਰਸ਼ਾਦ ਸਾਡੇ ਉਹਨੂੰ ਆਉਂਦੇ ਹੋਰ ਨਾਂ ਦਿੰਦੇ ਹੁੰਦੇ ਆ ਵੀ ਉਹ ਖਾਣ ਚਾਹੀਦਾ ਹੁੰਦਾ ਸੀ। ਬੱਚਿਆਂ ਦੀਆਂ ਜਿਹੜੀਆਂ ਗੱਲਾਂ ਸੀ, ਉਹ ਮੇਲੇ ਲੱਗਦੇ ਸੀ ਉਦੋਂ। ਤੇ ਉਹ ਸਾਰੇ ਦੇ ਬਾਅਦ ਜਗ੍ਹਾ ਤੇ ਜਾਣਦਾ ਹੈ, ਜੇ ਸੂਰੀ ਰੱਬ ਨੇ ਚਾਹਿਆ ਵੀ ਮੇਰੇ ਬਜ਼ੁਰਗਾਂ ਦੀ ਦਰਗਾਹ ਪੀਰਾਂ ਦੀ ਉੱਥੇ ਜਾਣ ਦਾ, ਅਜਮੇਰ ਸ਼ਰੀਫ ਜਾਣ ਦਾ, ਤੇ ਹੋਪਫੁਲੀ ਇਹ ਪੂਰੀ ਹੋਊਗੀ। ਸਰ ਮੈਂ ਨਾ ਮੇਰੀ ਵੀਡੀਓ ਥੱਲੇ ਨਾ ਕਮੈਂਟ ਆਉਂਦੇ ਨੇ, ਕੁਛ ਲੋਕ ਨਾ ਹੇਟ ਕਰਦੇ ਨੇ ਕਿ ਤੁਸੀਂ ਵੀ ਸਿੱਖ ਬਣ ਗਏ ਹੋ, ਠੀਕ ਹੈ। ਕੁਛ ਲੋਕਾਂ ਦੀ ਇੱਦਾਂ ਦੀ ਸੋਚ ਹੈ ਕਿ ਤੁਸੀਂ ਇੱਦਾਂ ਕਿਉਂ ਕਰਦੇ ਹੋ, ਆਪਾਂ ਉਹਨਾਂ ਤੋਂ ਆਜ਼ਾਦ ਹੋਏ ਸੀਗੇ, ਕਿਉਂਕਿ ਤੁਸੀਂ ਤੇ ਕੰਮ ਕਰ ਰਹੇ ਹੋ, ਠੀਕ ਹੈ। ਤੁਸੀਂ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ? ਵੇਖੋ ਆਜ਼ਾਦੀ ਦੀ ਜਿਹੜੀ ਗੱਲ ਹੈ, ਆਜ਼ਾਦੀ ਦੇ ਆਜ਼ਾਦ ਤੇ ਆਪਾਂ ਇਸ ਵੇਖੋ ਤੁਸੀਂ ਸੋਚ ਕੇ ਕਿ ਆਜ਼ਾਦ ਤੇ ਆਪਾਂ ਅੰਗਰੇਜ਼ ਸਰਕਾਰ ਕੋਲ ਹੋਏ ਆ, ਉਹ ਵੀ ਤੇ ਅਸੀਂ ਐਵੇਂ ਕਹੀ ਜਾਂਦੇ ਇੱਕ ਦੂਜੇ ਨੂੰ, ਉਹਨਾਂ ਕੋਲ ਆਜ਼ਾਦੀ ਆਉਂਦੇ ਸੀ, ਇਹਨਾਂ ਕੋਲ ਆਜ਼ਾਦੀ ਦੇ ਗੋਰਿਆਂ ਕੋਲ ਹੀ। ਤੇ ਹੁਣ ਭੱਜ ਅਸੀਂ ਗੋਰਿਆਂ ਤੋਂ ਜਿਹੜੇ ਜਾਂਦੇ 50 ਲੱਖ ਲਾ ਕੇ ਰਹਿਣ ਜਾਂਦੇ ਨੇ, ਤੇ ਉਦੋਂ ਉਹਨੇ ਜਾਂਦੇ ਮੈਨੂੰ ਲੱਗਦਾ ਚੰਗਾ ਹੈ। ਬਾਕੀ ਦੀ ਗੱਲ ਇਹ ਵੀ ਇਹ ਵੇਖੋ ਜਿਹੜੇ ਨੈਗੇਟਿਵ ਲੋਕ ਸੋਚਣ ਵਾਲੇ ਹਨ ਉਹ ਹਰ ਥਾਂ ਹੀ ਹੁੰਦੇ ਆ। ਜੇ ਆਪਾਂ ਇੱਕ ਪਿੰਡ 'ਚ ਇੱਕ ਮੁਹੱਲੇ ਦੀ ਗੱਲ ਕਰੀਏ, ਮੁਹੱਲੇ 'ਚ ਜੀ 100 ਲੋਕ ਰਹਿੰਦਾ, ਉਹ ਤੋਂ 2-4 ਤੁਹਾਨੂੰ ਨੈਗੇਟਿਵ ਲੱਭਦੇ ਜਾਣੇ। ਸੋ ਇਸ ਤਰ੍ਹਾਂ ਦੇ ਲੋਕ ਹਰ ਥਾਂ ਹੀ ਹੁੰਦੇ ਆ ਵੀ ਜਿਹਦਾ ਸੋਚਣਾ ਹੀ ਨੈਗੇਟਿਵ ਹੈ, ਜਿਹਨਾਂ ਸੋਚਣਾ ਪੋਜ਼ੀਟਿਵ ਹੈ ਉਹਨਾਂ ਦੇ ਕਮੈਂਟ ਵੀ ਪੋਜ਼ੀਟਿਵ ਹੋਣਗੇ। ਵੇਖੋ ਸਾਡੀ ਕਾਜ਼ ਕੀ ਆ ਵੀ ਅਸੀਂ ਪੰਜਾਬ ਦੀ ਗੱਲ ਕਰਨੀ ਹੈ, ਪੰਜਾਬੀ ਦੀ ਗੱਲ ਕਰਨੀ ਹੈ, ਮੁਹੱਬਤ ਦੀ ਗੱਲ ਕਰਨੀ ਹੈ, ਲੜਾਈ ਨਹੀਂ ਚਾਹੁੰਦੇ। ਬਾਰਡਰ ਆਪਣਾ ਥਾਂ ਰਹਿਣ, ਉਹ ਵੀ ਰਹਿਣ। ਦੁਨੀਆ ਭਰ ਜਿਹੜਾ ਵਾ, ਦੁਨੀਆ ਪੂਰੇ ਟੂਰਿਜ਼ਮ ਦਾ ਪੈਸਾ ਕਮਾਉਣ ਰਹੀ ਹੈ। ਸਾਡੇ ਕੋਲ ਤਾਂ ਬਹੁਤ ਵੱਡੀ ਮਾਰਕੀਟ ਹੈ ਜੇ ਰਿਲੀਜੀਅਸ ਟੂਰਿਜ਼ਮ ਦੀ ਗੱਲ ਕਰਦੇ ਆਪਾਂ। ਕਿੰਨੇ ਸਿੱਖ ਕਿੰਨੇ ਹਿੰਦੂ ਇੱਧਰ ਨੂੰ ਆਉਣਾ ਚਾਹੁੰਦੇ। ਮੈਂ ਇੱਕ ਮਿਸਾਲ ਦਿੱਤੀ ਸੀ ਥੋੜ੍ਹੇ ਦਿਨ ਪਹਿਲਾਂ ਵੀ ਇੱਕ 2-2 ਲੋਕ ਆ ਕੇ ਇੱਥੇ 50 ਜਾਂ 60 ਲੱਖ 4-5 ਦਿਨਾਂ 'ਚ ਲਾ ਜਾਂਦੇ। ਜੇ ਉਹ 500,000 ਬੰਦਾ ਰੋਜ਼ ਦਾ ਆਵੇ ਤੇ ਤੁਹਾਨੂੰ ਹੀ ਫਾਇਦਾ, ਸਾਡੇ ਮੁਲਕ ਨੂੰ ਫਾਇਦਾ ਹੋਣਾ, ਸਾਡੀ ਇਕੋਨਮੀ ਨੂੰ ਫਾਇਦਾ ਹੋਣਾ। ਸੋ ਅਸੀਂ ਤਾਂ ਆਪਣੇ ਮੁਲਕ ਦੀ ਗੱਲ ਕਰਦੇ, ਪਰ ਪੰਜਾਬ ਦੀ ਗੱਲ ਕਰਦੇ, ਆਪਣੇ ਪਾਕਿਸਤਾਨ ਨੂੰ ਬਿਹਤਰੀ ਵੱਲ ਜਾਣ ਦੀ ਗੱਲ ਕਰਦੇ। ਜੇ ਆਪਾਂ ਦੁਬਈ ਤੁਰ ਜਾਈਏ, ਦੁਬਈ ਚਲੋ ਨਾ ਜਾਓ, ਰੋਜ਼ ਦੇ ਪਤਾ ਨਹੀਂ ਕਿੰਨੀਆਂ ਫਲਾਈਟਾਂ, ਕਿੰਨੀਆਂ 100 ਫਲਾਈਟਾਂ ਹੁੰਦੀਆਂ। ਆਹ ਹਿੰਦੂ ਦਾ ਘਰ ਆ, ਆਹ ਸਿੱਖ ਦਾ, ਆਹ ਜੈਨ ਆ, ਆਹ ਈਸਾਈ ਆ, ਉੱਥੇ ਕਿਸੇ ਨੂੰ ਕੋਈ ਮਸਲਾ ਨਹੀਂ। ਸਾਡੇ ਦਾ ਬਹੁਤ ਹੀ ਉਹਨਾਂ ਨੂੰ ਅਸੀਂ ਸਾਊਦੀ ਅਰਬ ਦੀ ਗੱਲ ਕਰਦੇ, ਉਹਨਾਂ ਨੇ ਕਿੰਨਾ ਡਿਵੈਲਪ ਕੀਤਾ ਹੁਣ ਟੂਰਿਜ਼ਮ ਨੂੰ ਲੈ ਕੇ। ਅਰਬੀ ਦੀ ਗੱਲ ਕਰਦੇ, ਕੁਰਾਨ ਪਾਕ ਨੂੰ ਸਹੀ ਸਮਝਿਆ ਉਹਨਾਂ ਨੇ, ਉਹ ਉਹਨਾਂ ਦੀ ਜ਼ੁਬਾਨ ਹੈ, ਠੀਕ ਹੈ। ਸਾਨੂੰ ਮਤਲਬ ਸਾਨੂੰ ਇਸਲਾਮ ਸਮਝਾਉਂਦੇ ਆ ਜਿਹਦੇ 'ਚ ਕੁਛ ਨਾ ਕੁਛ ਆਪਣੇ ਵੱਲੋਂ ਵੀ ਪਾ ਲੈਂਦੇ, ਉਹਨੇ ਇੱਦਾਂ ਨਹੀਂ। ਤੇ ਨਫ਼ਰਤਾਂ ਤੇ ਅੱਲਾਹ ਪਾਕ ਨੇ ਤਾਂ ਨਫ਼ਰਤ ਪਾਈ ਰੱਖੀ ਨਹੀਂ ਕਿਸੇ 'ਚ, ਇਨਸਾਨ ਸਾਰੇ ਬਰਾਬਰ ਹੈ। ਜੇ ਅੱਲਾਹ ਪਾਕ ਕਹਿੰਦੇ ਕਿ ਦੂਜੇ ਲੋਕ ਨਾ ਹੁੰਦੇ ਤੇ ਅੱਲਾਹ ਪਾਕ ਜੇ ਅਸੀਂ ਕਹਿੰਦੇ ਆ ਵੀ ਰੱਬ ਸਾਡਾ ਕਾਦਰ ਵੀ ਪੂਰੀ ਦੁਨੀਆ ਦਾ ਹਰ ਸ਼ੈ ਦਾ ਮਾਲਕ ਹੈ, ਫਿਰ ਰੱਬ ਦੂਜੇ ਲੋਕ ਪੈਦਾ ਹੀ ਨਾ ਕਰਦਾ। ਠੀਕ ਹੈ ਨਾ, ਰੱਬ ਨੇ ਸਾਰਾ ਕੁਛ ਸਿਰਜਿਆ, ਰੱਬ ਨੇ ਏਡਾ ਵੱਡਾ ਜਹਾਨ ਬਣਾਇਆ ਕਿ ਉਹ ਰੱਬ ਨੇ ਬਣਾਇਆ, ਉਹ ਰੱਬ ਨੇ ਬਣਾਇਆ ਹੋਇਆ ਵਾ। ਤੇ ਅਸੀਂ ਰੱਬ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨਾਲ ਨਫ਼ਰਤ ਕਿਵੇਂ ਕਰ ਸਕਦੇ? ਫਿਰ ਅਸੀਂ ਆਪਣੇ ਰੱਬ ਨਾਲ ਨਫ਼ਰਤ ਕੀਤੀ ਨਾ। ਇਹ ਤਾਂ ਸਾਡੀ ਆਪਣੀ ਸੋਚ ਹੈ ਨਾ, ਹਰ ਇੱਕ ਬੰਦੇ ਦੀ ਸੋਚ ਤਾਂ ਨਹੀਂ ਨਾ ਹੈਗੀ। ਇਹ ਮੇਨ ਇਸ਼ੂ ਹੀ ਹੈ ਕਿ ਜੇ ਹਰ ਬੰਦੇ ਦੀ ਸੋਚ ਇੱਦਾਂ ਦੀ ਹੋ ਜਾਵੇ ਫਿਰ ਤੇ ਆਪਾਂ ਖੁਸ਼ਹਾਲ ਨਾ ਹੋ ਜਾਈਏ। ਉੱਥੋਂ ਮੈਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਐਡੀ ਵੱਡਾ ਟੂਰਿਜ਼ਮ ਸੈਕਟਰ ਆ ਸਾਡੇ ਕੋਲ ਕਿ ਅਸੀਂ ਉਹਨੂੰ
ਬਿਲਕੁਲ ਟੱਚ ਵੀ ਨਹੀਂ ਕੀਤਾ ਹਾਲੇ। ਜੇ ਉਹਨੂੰ ਅਸੀਂ ਛੇੜ ਲਈਏ, ਪਾਕਿਸਤਾਨ ਦਾ ਬਹੁਤ ਵੱਡਾ ਰੈਵਨਿਊ ਜਿਹੜਾ ਵਾ ਇਸ ਮੱਧ 'ਚ ਆ ਸਕਦਾ। ਸਾਡੇ ਕੋਲ 1.5 ਅਰਬ ਆਬਾਦੀ ਦਾ ਮੁਲਕ ਆ ਜਿਹੜਾ ਟੂਰਿਜ਼ਮ ਲਈ ਅਸੀਂ ਜਿਹਨੂੰ ਗ੍ਰੈਬ ਕਰ ਸਕੋ। ਸੋ ਅਸੀਂ ਕਿਉਂ ਨਹੀਂ ਕਰਦੇ? ਜੇ ਅਸੀਂ ਆਨੇ ਆ ਵੀ ਉਹ ਵੀਜ਼ੇ ਨਹੀਂ ਦਿੰਦੇ ਤੇ ਅਸੀਂ ਵੀ ਨਾ ਦਈਏ, ਨਾ ਦੇਣ, ਅਸੀਂ ਤੇ ਦਈਏ। ਉਹ ਅਸੀਂ ਤੇ ਪੈਸੇ ਕਮਾਈਏ, ਸਾਡਾ ਮੁਲਕ ਤੇ ਖੁਸ਼ਹਾਲ ਹੋਵੇ। ਤੇ ਭਾਈ ਜੀ ਜੇ ਬਾਰਡਰ ਤੋਂ ਉਧਰੋਂ ਇੱਧਰ ਨੂੰ ਲੋਕ ਆਉਣਗੀਆਂ, ਫਲਾਈਟਾਂ ਤੇ ਆਉਣਗੇ, ਰਕਸ਼ਿਆਂ ਵਾਲਿਆਂ ਦਾ, ਗੱਡੀਆਂ ਵਾਲਿਆਂ ਦਾ, ਦੁਕਾਨਾਂ ਵਾਲਿਆਂ ਦਾ, ਟੂਰਿਜ਼ਮ ਕੰਪਨੀਆਂ ਦਾ, ਸਾਰਿਆਂ ਦਾ ਕੰਮ ਚੱਲੂ। ਕਿਉਂ ਨਾ ਚੱਲ? ਪੈਸਾ ਹੀ ਹੋਣਾ ਮੁਲਕ 'ਚ। ਸਾਡੇ ਕੋਲ ਜੇ ਵਿਰਾਸਤ ਦੀ ਗੱਲ ਕਰਦੇ ਆ, ਸਾਡੇ ਕੋਲ ਤੁਸੀਂ ਸਿੰਧ ਚਲੇ ਜਾਓ, ਤੁਸੀਂ KPK ਚਲੇ ਜਾਓ, ਤੁਸੀਂ ਬਲੋਚਿਸਤਾਨ ਚਲੇ ਜਾਓ, ਸਾਡੇ ਕੋਲ ਬਹੁਤ ਪੁਰਾਣੀਆਂ ਤੋਂ ਬਹੁਤ ਪੁਰਾਣੀਆਂ ਮੋਹਨਜੋਦਾੜੋ ਵਰਗੀਆਂ ਹੈ ਨੇ, ਉਹ ਪੁਰਾਣਾ ਕਲਚਰ ਪਿਆ। ਤੁਸੀਂ ਇੱਧਰ ਟੈਕਸਲਾ ਚਲੇ ਜਾਓ, ਜੈਜ਼ ਦਾ ਸਾਡੇ ਕੋਲ ਏਡਾ ਵੱਡਾ। ਫਿਰ ਤੁਸੀਂ ਇੱਧਰ ਚਲੇ ਜਾਓ ਆਪਣੇ ਪੇਸ਼ਾਵਰ ਵਾਲੇ ਇੰਡੇ ਵੱਡੇ ਵੱਡੇ ਕਿਲੇ ਨੇ ਜਿਹੜੇ ਲੋਕ ਵੇਖਣਾ ਚਾਹੁੰਦੇ ਨੇ, ਇਮੈਜਿਨ ਕਰਦੇ ਨੇ। ਸੋ ਅਸੀਂ ਇਹਨਾਂ ਚੀਜ਼ਾਂ ਨੂੰ ਕਿਉਂ ਨਹੀਂ ਯੂਟੀਲਾਈਜ਼ ਕਰਦੇ? ਸੋ ਸਾਨੂੰ ਸਾਡਾ ਸਿੰਧ ਵੀ ਖੁਸ਼ਹਾਲ ਹੋਵੇ, ਸਾਡਾ ਪੰਜਾਬ ਵੀ ਖੁਸ਼ਹਾਲ ਹੋਵੇ, KPK ਵੀ ਖੁਸ਼ਹਾਲ ਹੋਵੇ, ਸਾਰੇ ਸੂਬੇ ਖੁਸ਼ਹਾਲ ਹੋਣ। ਸੋ ਇਹਦੇ ਲਈ ਥੋੜੀ ਬਹੁਤ ਸਾਡੇ ਤੁਹਾਡੇ ਵਰਗਿਆਂ ਨੂੰ ਮਿਹਨਤ ਕਰਨੀ ਤੇ ਅਸੀਂ ਬਹੁਤ ਜ਼ਿਆਦਾ। ਕਰਤਾਰਪੁਰ ਲੋਕ ਆਉਂਦੇ ਨੇ, ਤੁਸੀਂ ਜਾਂਦੇ ਨੇ, ਉਦੋਂ ਤੋਂ ਉੱਥੇ ਦੇ ਲੋਕ ਪੈਸੇ ਨਹੀਂ ਲੈਂਦੇ। ਕੋਈ ਵੀ ਬੰਦਾ ਸ਼ੋਪਿੰਗ ਕਰਨੀ ਹੋਵੇ, ਕੋਈ ਚੀਜ਼ ਖਾਣੀ ਪੀਣੀ ਹੋਵੇ, ਉਹ ਫਿਰ ਆਪਣੀ ਨਾ YouTube ਤੇ ਨਾ ਵੀਡੀਓ ਪਾਉਂਦੇ ਨੇ ਕਿ ਸਾਨੂੰ ਉਧਰ ਇੰਨਾ ਪਿਆਰ ਮਿਲਦਾ, ਕਿ ਸਾਡੀ ਇੰਨੀ ਮੁਹੱਬਤ ਆ, ਫਿਰ ਸਾਨੂੰ ਫਿਰ ਵੀ ਇੱਧਰ ਆਉਣ ਤੇ ਜਾਣ ਵਾਸਤੇ ਅਲਾਓ ਨਹੀਂ ਹੈਗਾ। ਬਿਲਕੁਲ ਇਸੇ ਤਰ੍ਹਾਂ ਹੀ ਹੈ। ਤੁਸੀਂ ਇੱਧਰ ਜਿਹੜੇ ਲੋਕ ਉੱਧਰ ਜਾਂਦੇ ਆ, ਭਾਵੇਂ ਇੱਕਾ ਦੁੱਕਾ ਜਾਂਦੇ, ਉਹਨਾਂ ਨਾਲ ਵੀ ਇਸ ਤਰ੍ਹਾਂ ਹੀ, ਕਿਉਂਕਿ ਅਸੀਂ ਇੱਕ ਦੂਜੇ ਦੇ ਨਾਲ ਆ। ਸਾਡਾ ਬਲੱਡ ਇੱਕ ਆ, ਖੂਨ ਇੱਕ ਆ, ਭਾਵੇਂ ਮਜ਼ਹਬ ਵੱਖਰੇ ਤੇ ਅਸੀਂ ਸਾਨੂੰ ਇੱਕ ਦੂਜੇ ਦੀ ਖਿੱਚ ਆ। ਤੁਸੀਂ 2 ਭਰਾ ਜਾਂ 3 ਭਰਾ ਜਾਂ 4 ਭਰਾ ਜਾਂ 5 ਭਰਾ ਹੋਣਗੇ, ਜਦੋਂ ਵੱਖਰੇ ਹੋ ਜਾਂਦੇ ਆ, ਪਹਿਲਾਂ ਤੇ ਲੜਦੇ ਹੁੰਦੇ ਆ, ਜਦੋਂ ਵੱਖਰੇ ਹੋ ਜਾਂਦੇ ਫਿਰ ਕੁਝ ਮਹੀਨਿਆਂ ਬਾਅਦ, ਕੁਝ ਸਾਲਾਂ ਬਾਅਦ ਉਹਨੇ ਇੱਕ ਦੂਜੇ ਦੀ ਖਿੱਚ ਨਹੀਂ ਚਲੀ, ਯਾਰ ਉਹਨੂੰ ਮਿਲਾਂਗੀ, ਚਲੀ ਉਹਦੇ ਘਰ ਕੋਈ ਪੱਕਾ ਕੁਛ ਹੈ ਕਿ ਨਹੀਂ, ਉਹਨੂੰ ਦੇ ਆਈਏ, ਕੁਛ ਖਵਾਈਏ, ਕੁਝ ਲੈ ਆਈਏ, ਬਸ ਉਹਦੀ ਖਿੱਚ ਹੁੰਦੀ ਹੈ। ਸੋ ਇਸੇ ਤਰੀਕੇ ਸਾਨੂੰ, ਕਿਉਂਕਿ ਅਸੀਂ ਇੱਕ ਘਰ ਦੇ 2 ਘਰ ਤੇ ਬਣ ਗਏ, ਲੇਕਿਨ ਉਹ 2 ਘਰਾਂ 'ਚ ਆਉਣ ਜਾਣ ਦੀ ਇਜਾਜ਼ਤ ਨਹੀਂ ਹੈ, ਤੇ ਇਸ ਤੋਂ ਖਿੱਚ ਥੋੜੀ ਜ਼ਿਆਦਾ। ਭਾਈ ਤੁਸੀਂ ਪਿੱਛੇ ਵਰਲਡ ਟੂਰ ਤੇ ਗਏ ਸੀਗੇ, ਉਹ ਤੁਹਾਡਾ ਕਿੱਦਾਂ ਦਾ ਸੀਗਾ ਐਕਸਪੀਰੀਅੰਸ? ਕਿਉਂਕਿ ਉੱਥੇ ਕਾਲੇ, ਗੋਰੇ, ਨੀਲੇ, ਠੀਕ ਹੈ, ਤੁਹਾਨੂੰ ਹਰ ਤਰ੍ਹਾਂ ਦਾ ਬੰਦਾ ਮਿਲਿਆ, ਉਹ ਤੁਹਾਡਾ ਕਿੱਦਾਂ ਦਾ ਰਿਹਾ ਐਕਸਪੀਰੀਅੰਸ? ਨੀਲੇ ਤੇ ਨਹੀਂ ਮਿਲ ਜਾਂਦਾ ਉਹਦੇ ਨਾਲ ਸਾਥ ਲੈਣੇ। ਹਾਂ ਬਿਲਕੁਲ, ਵਰਲਡ ਟੂਰ ਤੇ ਗਏ, 600 ਮੁਲਕ ਫਿਰ ਗਿਆ ਹੈ, ਗੱਡੀ ਤੇ ਗਏ, ਤੇ ਬਹੁਤ ਵਧੀਆ ਐਕਸਪੀਰੀਅੰਸ ਰਿਹਾ। ਦੁਨੀਆ ਵੇਖਣ ਦਾ, ਕਲਚਰ ਵੇਖਣ ਦਾ, ਦੁਨੀਆ ਨੂੰ ਸਮਝਣ ਦਾ। ਮਤਲਬ ਉਹ ਮੈਂ ਸਮਝਦਾ ਵੀ 1 ਮਹੀਨਾ ਜਿਸ ਤਰ੍ਹਾਂ ਮੈਂ ਆਪਣੇ ਆਪ ਵਾਸਤੇ ਨਹੀਂ ਸਾਹ ਦੇ ਜੀ ਆਪਣੇ ਮਤਲਬ ਸੀ। ਤੇ ਵੈਸੇ ਤੇ ਭੱਜ ਦੌੜ 'ਚ ਲੱਗੀ ਰਹਿੰਦਾ। ਉੱਥੇ ਹੁੰਦਾ ਵੀ ਇੱਧਰ ਨੂੰ ਜਾਣਾ, ਕੁਛ ਨਵਾਂ ਵੇਖਣਾ, ਇੱਧਰ ਲੋਕਾਂ ਨੂੰ ਨਵਾਂ ਵੇਖਣਾ, ਤਹਿਜ਼ੀਬ ਵੱਖੋ-ਵੱਖ, ਕਲਚਰ ਵੱਖੋ-ਵੱਖ। ਕਿਉਂਕਿ ਜੇ ਤੁਸੀਂ ਲਾਹੌਰ ਅਸੀਂ ਆਉਣਾ ਤਾਂ ਲਾਹੌਰ ਦਾ ਇੱਕ ਹੀ ਰਾਹ ਹੈ, ਲਾਹੌਰ ਵਾਪਸ ਜਾਣਾ ਤੇ ਇੱਕ ਹੀ ਰਾਹ। ਉੱਥੇ ਇੱਕ ਰਾਹ ਨਹੀਂ ਸੀ, ਹੁਣ ਐ ਨੂੰ ਜਾਣਾ ਤੇ ਅੱਗੋਂ ਐ ਨੂੰ ਜਾਣਾ ਤੇ ਅੱਗੋਂ ਆਉਣ ਜਾਣਾ। ਮਤਲਬ ਵੀ ਵੱਖੋ ਵੱਖਰਾਵਾ ਦੇ ਰੱਬ ਨੇ ਕਿੱਡੀ ਸੋਹਣੀ ਦੁਨੀਆ ਬਣਾਈ, ਸੋਹਣੀ ਦੁਨੀਆ ਨੂੰ ਵੇਖਿਆ, ਉਹਦੇ ਰੰਗ ਵੇਖੇ, ਉਹਨਾਂ ਲੋਕਾਂ ਨੂੰ ਮਿਲੇ। ਬਿਲਕੁਲ ਉਹਨਾਂ ਪਿੰਡਾਂ ਥਾਵਾਂ 'ਚ ਗਏ ਆ ਵੀ ਜਿੱਥੇ ਸਾਡੇ ਵਰਗੇ ਲੋਕ ਸਨ, ਲੇਕਿਨ ਉਹਨਾਂ ਕਲਚਰ ਸਾਰਾ ਜਿਹਾ ਵੱਖਰਾ। ਐਕਸਪੀਰੀਅੰਸ ਬਹੁਤ ਵਧੀਆ ਰਿਹਾ, ਚੰਗਾ ਲੱਗਾ। ਥੋੜ੍ਹਾ ਜਿਹਾ ਦੁੱਖ ਵੀ ਉੱਥੇ ਜਿਹੜਾ ਵੀ ਮੈਂ ਸਾਰੇ ਉਹ ਮੁਲਕ ਵੇਖੇ ਫਨ 'ਚ, ਵੀ ਭਾਵੇਂ ਉਹਨਾਂ ਨੇ ਇੱਕ ਦੂਜੇ ਨਾਲ ਲੜਾਈ ਆ, ਉਹ ਕਿਸੇ ਨੂੰ ਰੋਕ ਟੋਕ ਨਹੀਂ ਹੈ। 1990s ਦੇ ਕੋਲ ਵੱਖਰੇ ਹੋਏ ਆ, ਰਸ਼ੀਆ ਤੋਂ ਬਾਕੀ ਮੁਲਕ ਟੁੱਟੇ, ਜਿਵੇਂ ਕਜ਼ਾਕਿਸਤਾਨ ਹੋ ਗਿਆ, ਜਾਰਜੀਆ ਹੋ ਗਿਆ। ਉਹ ਉਹਨਾਂ ਦੇ ਭਾਵੇਂ ਮੁਖਾਲਫਤ ਇੱਕ ਦੂਜੇ ਨੂੰ ਆਉਣ ਨਾਲੋਂ ਰੋਕ ਨੇ, ਗੱਡੀ ਲੈ ਕੇ ਤੁਸੀਂ ਜਾ ਸਕਦੇ। ਜੇ ਟ੍ਰੇਡ ਹੋਣ ਡਿਆ, ਈਰਾਨ ਤੋਂ ਦੇ ਤਰੱਕੀ ਜਾਣ ਡਿਆ, ਤਰੱਕੀ ਦੇ ਟਰੱਕ ਯੂਰਪ, ਰਸ਼ੀਆ, ਜਾਰਜੀਆ, ਆਜ਼ਰਬਾਈਜਾਨ, ਇਹਨਾਂ ਮੁਲਕਾਂ 'ਚ ਉਹਨਾਂ ਉਸ ਮੁਲਕ ਦੇ ਨੰਬਰ ਪਲੇਟ ਦੇ ਨਾਲ ਚੱਲਦਾ ਹੈ, ਟ੍ਰੇਡ ਕਰਨ ਦੇ, ਉਹ ਪੈਸੇ ਕਮਾਉਣ ਦੇ। ਤੇ ਅਸੀਂ ਜਦੋਂ ਆਪਣੇ ਬਾਰਡਰ ਵੇਖਦੇ, ਫਿਰ ਉੱਥੇ ਅਫਸੋਸ ਹੁੰਦਾ ਕਿ ਅਸੀਂ ਕਿਉਂ ਨਹੀਂ ਯਾਰ ਪੈਸੇ ਕਮਾਉਣ ਦੇ। ਪੈਸੇ ਤੋਂ ਮੀਨਸ ਸਪੋਜ਼ ਆਪਾਂ ਇੱਥੇ ਬੈਠੇ ਹਾਂ, ਜੇ ਸਾਨੂੰ ਇੱਥੇ ਮੈਂ ਜਿੱਦਾਂ ਪੰਜਾਬੀ ਕਾਨਫਰੰਸ ਦਾ ਇਫਤਤਾਹ ਸੀ, ਆਪਾਂ ਅਨਾਉਂਸ ਕੀਤਾ, ਉਹਦੇ ਲਈ ਮਾਨ ਜੀ ਉੱਥੇ ਆਏ ਤੇ ਉਹ ਗੱਲ ਕਰਨ ਲੱਗ ਪਏ ਵੀ ਅੱਜ ਮੈਂ ਕਰੇਲੇ 250 ਨੂੰ ਲਏ, ਤੇ ਅੱਜ ਇੰਡੀਆ 50 ਰੁਪਏ ਰੇਟ ਹੈ। ਫਿਰ ਕੋਈ ਡਿਜੀਟਲ ਦੌਰ ਹੈ, ਸਾਰਾ ਕੁਝ ਆ ਜਾਂਦਾ ਰੇਟ ਮੋਬਾਈਲ ਤੇ, ਕਹਿੰਦੇ ਵੀ ਇਹਨੂੰ ਮਲਟੀਪਲਾਈ ਕਰ ਲਈਏ ਵੀ 150 ਰੁਪਇਆ ਰੇਟ ਬਣਦਾ ਪਾਕਿਸਤਾਨੀ, ਤੇ 100 ਰੁਪਇਆ ਤੇ ਸਾਡੇ ਗਰੀਬਾਂ ਨੂੰ ਬਚੇ। ਸੋ ਕਰੇਲੇ ਜਿਹੜੇ ਇੱਕ ਦਿਨ 'ਚ ਕਿੰਨੇ ਘਰਾਂ 'ਚ ਪੱਕੇ ਹੋਣਗੇ, ਤੁਸੀਂ ਸੋਚ ਕੇ ਵੇਖੋ। ਜੇ 100 ਸੇ ਬਚੇ ਤੇ ਕਿੰਨੇ ਗਰੀਬ ਲੋਕਾਂ ਦਾ ਕਿੰਨਾ ਭਲਾ ਜਾਏਗਾ। ਸੋ ਇਹ ਅਸੀਂ ਭਲਾ ਕਰਨ ਵਾਲੇ ਪਾਸੇ ਸਾਨੂੰ ਹੋਣਾ ਚਾਹੀਦਾ। ਮੈਂ ਇਸ ਤੋਂ ਵੀ ਮੈਨੂੰ ਦੁੱਖ ਇਹ ਹੋਇਆ ਵੀ ਅਸੀਂ ਕਿਉਂ ਨਹੀਂ ਟ੍ਰੇਡ ਕਰਦੇ ਯਾਰ, ਅਸੀਂ ਕਿਉਂ ਨਹੀਂ ਇੱਕ ਦੂਜੇ ਨਾਲ ਲੈਣ ਦੇਣ ਦਾ। ਤੇ ਭਾਈ ਆ ਜਿਹੜੀ ਤੁਸੀਂ ਆਪਣੀ
ਪੰਜਾਬੀ ਕਾਨਫਰੰਸ ਦਾ ਉਦੋਂ ਦੂਸਰਾ ਇਹ ਐਲਾਨ ਕੀਤਾ। ਤੁਸੀਂ ਜਿਹੜੇ ਸਾਡੇ ਪੰਜਾਬੀ ਭਰਾ ਦੇਖਦੇ ਪਏ ਆ, ਤੁਸੀਂ ਇਹਨਾਂ ਨੂੰ ਦੱਸੋ ਕਿ ਉਹਦੇ ਵਿੱਚ ਕੀ ਕੀ ਹੋਏਗਾ, ਉਹਦੇ ਵਿੱਚ ਇੱਕ ਉਹਦਾ ਉਹ ਕਿਹਦੇ ਵਾਸਤੇ ਕੀਤੀ ਜਾ ਰਹੀ ਹੈ। ਇਹ ਪਹਿਲੀ ਗੱਲ ਤੇ ਇਹ ਵੀ ਪੰਜਾਬੀ ਕਾਨਫਰੰਸ ਜਿਹੜੀ ਉਹ ਪੰਜਾਬ ਵਾਸਤੇ, ਪੰਜਾਬੀਆਂ ਵਾਸਤੇ ਹੈ, ਸਾਰੀ ਦੁਨੀਆ ਦੇ ਵਸਣ ਵਾਲੇ ਪੰਜਾਬੀਆਂ ਲਈ ਆ। ਕਿਉਂ ਇਸ ਤੋਂ ਵੀ ਜਿਹੜੀ ਸਾਡੇ ਕੋਲ ਵਿਸਰਦੀ ਜਾਣ ਦੀ ਹੈ ਸਾਡੀ ਵਿਰਾਸਤ, ਉਹਨੂੰ ਦੁਬਾਰਾ ਤੋਂ ਅਸੀਂ ਕੁਛ ਨਾ ਕੁਛ ਲੋਕਾਂ ਸਾਹਮਣੇ ਰੱਖਣਾ ਚਾਹ ਰਹੇ। ਤੇ ਸਾਡਾ ਪੰਜਾਬ ਆ ਅਸੀਂ ਇਸ ਤਰ੍ਹਾਂ ਦੇ ਪੰਜਾਬ ਇਸ ਹਿਸਾਬ ਦਾ ਸਾਡਾ ਕੱਟ ਸੀ। ਉਹ ਸੰਨਿਆ ਜੀ ਸਾਹਿਬ ਆ ਸਾਡੇ ਦੋਸਤ ਨੇ, ਜ਼ਫਰ ਸੰਧੂ ਦੇ ਵਾਲਿਦ ਮੇਰੇ ਵੀ ਮੁਬਾਰਕਾਂ ਵਰਗੀ। ਉਹ ਆਂਦੇ ਕਿ ਸਾਡੇ ਡੇਰਾ ਸੀ ਨਾ ਇਕੱਠਾ ਹੁੰਦਾ, ਇੱਕ ਡੇਰੇ ਦੇ ਨਾਲ ਨਾ ਮਾਸਟਰ ਜੀ ਸੀ, ਉਹਦੇ ਬੱਚੇ ਸਾਰੇ ਨਾ ਬਾਹਰ ਰਹਿੰਦੇ ਸਨ, ਤੇ ਉਹ ਨਾ ਉਰਦੂ ਬੋਲਦੇ ਸੀ ਆਪਸ ਦੇ ਵਿੱਚ, ਤੇ ਅਸੀਂ ਸਾਰੇ ਪੰਜਾਬੀ ਬੋਲਦੇ ਹਾਂ। ਅਸੀਂ ਆਖਣਾ ਯਾਰ ਇਹ ਕਿਵੇਂ ਬੋਲਦੀ ਆ ਪੰਜਾਬੀ, ਯਾਰ ਉਰਦੂ ਕਿਵੇਂ ਬੋਲਦੇ ਆ, ਆਪਣੀ ਜ਼ੁਬਾਨ ਕਿਉਂ ਨਹੀਂ ਬੋਲਦੇ। ਆਂਦਾ ਵੀ ਉਹਨਾਂ ਜਦੋਂ ਸਾਲ ਬਾਅਦ ਇਕੱਠੇ ਹੋਣਾ ਨਾ ਤੇ ਹਿਸਾਬ ਕਿਤਾਬ ਤੋਂ ਲੱਗ ਪੈਣਾ ਤੇ ਨਾ ਉਰਦੂ ਚ ਲੜਨਾ, ਤੇ ਆਂਦਾ ਅਸੀਂ ਉਹਨਾਂ ਨੂੰ ਵੇਖਣ ਜਾਣਾ ਵੀ ਉਰਦੂ ਕਿਵੇਂ ਬੋਲਦੀ ਹੈ। ਠੀਕ ਹੈ, ਸਾਡੇ ਮਾਪਿਆਂ ਦੀ ਜ਼ੁਬਾਨ ਤੇ ਪੰਜਾਬੀ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਹ ਦੂਜੀਆਂ ਜ਼ੁਬਾਨਾਂ ਹੁੰਦੀਆਂ ਵੀ ਨੇ। ਬੇਸ਼ੱਕ ਉਰਦੂ ਸਿੱਖੋ, ਇੰਗਲਿਸ਼ ਸਿੱਖੋ, ਸਾਰੀਆਂ ਲੈਂਗੁਏਜਾਂ ਸਿੱਖੋ, ਲੇਕਿਨ ਆਪਣੀ ਜ਼ੁਬਾਨ ਕਿਉਂ ਛੱਡੀਏ। ਸਾਡੀ ਮਾਦਰੀ ਜ਼ੁਬਾਨ ਸਾਡੇ ਮਾਪਿਆਂ ਦੀ ਜ਼ੁਬਾਨ ਹੈ। ਸੋ ਇਹ ਜ਼ੁਬਾਨ ਦੇ ਪੰਜਾਬੀ ਜ਼ੁਬਾਨ ਜਿਹੜੀ ਸਾਡੀ ਜ਼ੁਬਾਨ ਹੈ, ਸਾਡੇ ਮਾਪਿਆਂ ਦੀ ਜ਼ੁਬਾਨ ਹੈ, ਉਹਨੂੰ ਬਚਾਉਣ ਲਈ ਅਸੀਂ ਕੁਛ ਨਾ ਕੁਛ ਕਰਦੇ ਰਹੀ ਜਾਂਦਾ। ਹੁਣ ਜਿਵੇਂ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੋ ਰਹੀ ਹੈ 18, 19, 20 ਨਵੰਬਰ ਦੀ, ਜਿਹਦੇ ਦੁਨੀਆ ਭਰ ਤੋਂ ਲਿਖਾਰੀ, ਆਰਟਿਸਟ, ਫਿਲਮ ਦੇ ਬੰਦੇ, ਉਹਦੇ ਵਿੱਚ ਪੰਜਾਬ ਦੇ ਬਹੁਤ ਸਾਰੇ ਰੰਗ ਹੋਣਗੇ, ਉਹ ਅਸੀਂ ਕਰਵਾ ਰਹੇ ਹਾਂ। ਪੰਜਾਬੀ ਦੇ ਬਚਾਅ ਲਈ ਕਰਾ ਰਹੇ, ਉੱਥੇ ਹੋਪਫੁਲੀ ਗੌਰਮੈਂਟ ਅਫੀਸ਼ੀਅਲਸ ਵੀ ਆਉਣਗੇ, ਉਹਨਾਂ ਦੀ ਮੰਗ ਵੀ ਰੱਖਾਂਗੇ ਵੀ ਪੰਜਾਬੀ ਨੂੰ ਜਿਹੜੀ ਸਾਡੀ ਸਕੂਲਾਂ ਦੀ ਜ਼ੁਬਾਨ ਜਿਹੜੀ ਉਹ ਬਣਾਓ, ਸਕੂਲਾਂ ਦੇ ਵਿੱਚ ਇਹਨੂੰ ਲਾਗੂ ਕਰੋ, ਤਾਂ ਕਿ ਸਾਡੇ ਬੱਚੇ ਪੰਜਾਬੀ ਬੋਲਣ, ਅਸੀਂ ਪੰਜਾਬੀ ਬੋਲ ਸਕੀਏ। ਚਾਈਨਾ ਚਲੇ ਜਾਓ, ਅਰਬ ਚਲੇ ਜਾਓ, ਦੂਜੇ ਮੁਲਕਾਂ 'ਚ ਤੁਰ ਜਾਓ, ਤੁਹਾਨੂੰ ਕੀ ਲੱਗਦਾ ਵੀ ਜੇ ਅਰਬ ਵਾਲੇ ਆ ਜਾਂ ਚਾਈਨੀਜ਼ ਆ ਜਾਂ ਫਰਾਂਸ ਵਾਲੇ ਆ ਜਾਂ ਸਪੇਨ ਵਾਲੇ ਆ, ਉਹਨਾਂ 'ਚ ਰਹਿ ਕੇ ਉਹਨਾਂ ਨੇ ਆਪਣੀ ਜ਼ੁਬਾਨ 'ਚ ਪੜ੍ਹ ਕੇ ਉਹਨਾਂ ਨੇ ਤਰੱਕੀ ਨਹੀਂ ਕੀਤੀ, ਉਹ ਚੰਦ ਤੇ ਨਹੀਂ ਗਏ, ਉਹਨਾਂ ਕੋਲ ਡਾਕਟਰ ਨਹੀਂ ਹੈ, ਉਹਨਾਂ ਕੋਲ ਸਾਇੰਟਿਸਟ ਨਹੀਂ ਹੈ, ਉਹਨਾਂ ਕੋਲ ਸਾਰਾ ਕੁਛ ਹੀ ਹੈ। ਫਿਰ ਅਸੀਂ ਆਪਣੀ ਜ਼ੁਬਾਨ ਕਿਉਂ ਛੱਡ ਲਿਆ? ਜੇ ਮੈਂ ਆਪਣੀ ਜ਼ੁਬਾਨ 'ਚ ਰਹਿ ਕੇ, ਮੈਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ, ਬੱਚੇ ਦੀ ਗੱਲ ਕਰਦਾ, ਮੈਂ ਆਪਣੀ ਗੱਲ ਕਰਦਾ, ਸਾਨੂੰ ਸਾਡੀ ਜ਼ੁਬਾਨ 'ਚ ਪੜ੍ਹਾਈ, ਸਾਨੂੰ ਪੜ੍ਹਨਾ ਕਿੱਦਾਂ ਸੌਖਾ ਹੋਵੇ, ਤੁਸੀਂ ਸੋਚ ਕੇ ਦੇਖੋ। ਜਿਹੜੇ ਅਸੀਂ ਆਉਂਦੇ ਹਾਂ ਵੀ ਕਿਸੇ ਇੰਗਲਿਸ਼ ਦੇ ਵਿੱਚ ਪੇਪਰ ਦੇਣਾ ਵੀ ਮੈਂ ਤਾਂ ਵੀ ਸਿੱਖਣੀ ਚਾਹੀਦੀਆਂ ਸਾਰੀਆਂ ਗੱਲਾਂ, ਜਦੋਂ ਅਸੀਂ ਉਹਨੂੰ, ਤੁਸੀਂ ਆਪਣੇ ਐਕਸਪ੍ਰੈਸ਼ਨਸ ਕਿੱਡੇ ਅੱਛੇ ਤਰੀਕੇ ਨਾਲ, ਤੁਹਾਨੂੰ ਕੋਈ ਕਹਿ ਦਿੰਦਾ ਕਿ ਤੂੰ ਆਪਣੇ ਨਾ ਮਾਪਿਆਂ ਦੇ ਐਸੇ ਲਿਖਦੇ, ਮਜ਼ਮੂਨ ਲਿਖਦੇ, ਉਹ ਤੁਹਾਨੂੰ ਇੰਗਲਿਸ਼ ਲਿਖਣਾ ਸੌਖਾ ਹੋਊਗਾ, ਉਰਦੂ 'ਚ ਜਾਂ ਪੰਜਾਬੀ 'ਚ, ਤੁਸੀਂ ਪੰਜਾਬੀ 'ਚ, ਸਾਰੀ ਗੱਲ ਹੈ ਤੁਸੀਂ ਇੱਚੀ ਵਿੱਚ ਉਹ 'ਚ ਲਿਖ ਸਕਦੇ, ਉਹਦੇ 'ਚ ਆਪਣੇ ਐਕਸੈਂਟ ਤੁਸੀਂ ਲਿਖ ਸਕਦੇ। ਜੇ ਐਕਸੈਂਟ ਮੈਂ ਆਪਣੀ ਮਾਂ ਨੂੰ ਕਿੱਦਾਂ ਬਣਾਉਂਦਾ, ਮੈਂ ਮਾਂ ਨੂੰ ਇਹ ਨਹੀਂ ਕਹਿੰਦਾ ਉਹ ਹੈ ਮਾਂ ਜੀ, ਜੇ ਮੈਂ ਉਹਦੀ ਵੀ ਕਰਦਾ, ਮੈਂ ਤਾਂ ਉਹ ਮਾਂ ਨਹੀਂ ਆਈ ਗੱਲ ਸੁਣੋ, ਇਹ ਤਾਂ ਲਿਖ ਬੋਲਣ ਦੇ ਵੀ ਇਹਦੇ ਵਿੱਚ ਆਪਣਾ ਹੀ ਮਜ਼ਾ। ਸੋ ਇਹਦੇ 'ਚ ਅਸੀਂ ਅੱਛੇ ਤਰੀਕੇ ਨਾਲ ਪੜ੍ਹ ਵੀ ਸਕਦੇ ਹਾਂ। ਸੋ ਇਹਦੀ ਸਾਨੂੰ ਲੋੜ ਹੈ ਕਿ ਆਪਣੇ ਮਾਂ ਬੋਲੀ ਨੂੰ ਬਚਾਉਣ ਦੀ ਸਕੂਲਾਂ 'ਚ ਲੈ ਕੇ ਆਓ। ਇਹਦੇ 'ਤੇ ਇਹ ਸਾਰਾ ਕੁਛ ਹੋਣ ਜਾ ਰਿਹਾ। ਇੱਥੇ ਹੋਰ ਮੈਂ ਦੱਸਾਂ ਵੀ ਨਾਲ ਅਸੀਂ ਜ਼ਿਮੀਂਦਾਰਾਂ 'ਤੇ ਗੱਲ ਹੋਊਗੀ, ਸਾਡੇ ਜਿਹੜੇ ਅਫਸਰਾਂ ਨੇ ਉਹ ਵੀ ਬੈਠੇ ਹੋਣਗੇ ਨਾਲ, ਪੋਲੀਟੀਸ਼ੀਅਨ ਵੀ ਹੋਣਗੇ, ਗਵਰਨਮੈਂਟ ਦੇ ਲੋਕ ਵੀ ਹੋਣਗੇ, ਜ਼ਿਮੀਂਦਾਰਾਂ ਨੂੰ ਸਾਹਮਣੇ ਬਿਠਾ ਕੇ ਉਹਨਾਂ ਨਾਲ ਗੱਲਾਂ ਹੋਣਗੀਆਂ ਵੀ ਜਿਹੜੀ ਆਉਂਦਾ ਜਮਾਨਾ ਵੀ ਦੂਰੀ ਹੈ ਸਾਡੀ ਇੱਥੇ ਜ਼ਿਮੀਂਦਾਰਾਂ ਦੇ ਅਫਸਰਾਂ ਦੇ ਵਿੱਚ ਗਵਰਨਮੈਂਟ ਨੂੰ। ਸੋ ਦੂਰੀ ਨੂੰ ਮੁਕਾਉਣ ਦੀ ਕੋਸ਼ਿਸ਼ ਹੈ ਵੀ ਉਹਨਾਂ ਦਾ ਗੱਲ ਕਿਵੇਂ ਬਚਾਓ, ਸਾਡੀਆਂ ਡਿਮਾਂਡਾਂ ਕੀ ਨੇ, ਸਾਨੂੰ ਚਾਹੀਦਾ ਕੀ ਆ। ਸੋ ਉੱਥੇ ਕਿਸਾਨੀ ਦੀ ਗੱਲ ਹੋ ਗਈ, ਉੱਥੇ MSP ਦੀ ਗੱਲ ਹੋ ਗਈ, ਕਿਸਾਨਾਂ ਨੂੰ ਕਿਸ ਤਰ੍ਹਾਂ ਆਪਾਂ ਬਚਾ ਸਕਦੇ ਹਾਂ। ਉਹਦੇ ਇਹਨਾਂ ਮੁੱਦਿਆਂ ਦੇ ਇਹ ਕਾਨਫਰੰਸ ਇਹਦੇ ਇਰਦ ਗਿਰਦ ਘੁੰਮਦੀ ਹੈ, ਜਿਹਦੇ 'ਚ ਐਂਟਰਟੇਨਮੈਂਟ ਵੀ ਹੋਊਗੀ, ਗਾਇਕ ਵੀ ਆਉਣਗੇ, ਸਾਡੇ ਲੋਕਲ ਪੰਜਾਬ ਦੇ ਜਿਹੜੇ ਨਾਚ ਗਾਣੇ, ਢੋਲ ਢਮੱਕੇ, ਭੰਗੜੇ, ਉਹ ਵੀ ਹੋਣਗੇ, ਸਾਰਾ ਕੁਛ ਤੇ ਕਾਨਫਰੰਸ ਅਸੀਂ ਵਿੱਚ ਇਨਵਾਈਟ ਹੈ ਕਿ ਨਹੀਂ? ਬਿਲਕੁਲ ਜੀ, ਇਹਦੇ 'ਚ ਪੂਰਾ ਪੰਜਾਬ ਇਨਵਾਈਟ ਹੈ, ਪੰਜਾਬ ਕੀ ਪੂਰੇ ਪਾਕਿਸਤਾਨ ਇਨਵਾਈਟ ਹੈ, ਜਿਹੜਾ ਮਰਜ਼ੀ ਆਵੇ, ਇਸ 'ਚ ਕੋਈ ਫੀਸ ਨਹੀਂ ਹੈ, ਕੋਈ ਮਤਲਬ ਇੱਦਾਂ ਦਾ ਨਹੀਂ ਹੈ। ਲੇਕਿਨ ਇਸ ਵਾਰੀ ਇਸ ਤਰ੍ਹਾਂ ਜ਼ਰੂਰ ਹੈ ਵੀ ਜਿਸ ਤਰ੍ਹਾਂ ਅਸੀਂ ਇਸ ਵਾਰੀ ਇਹਨੂੰ ਕਰ ਰਹੇ ਸਾਰੇ ਲੋਕਾਂ ਤੱਕ, ਅਸੀਂ ਹੋਪਫੁਲੀ ਥੋੜ੍ਹਾ ਜਿਹਾ ਤੱਕ ਲਾਂਚ ਕਰਨੇ ਵੀ ਅਸੀਂ ਹਰ ਸ਼ਹਿਰ 'ਚ ਜਾ ਕੇ ਛੋਟਾ ਇਕੱਠ ਕਰਕੇ ਉਹਨਾਂ ਲੋਕਾਂ ਦਾ ਇਨਵੀਟੇਸ਼ਨ ਦੇਵਾਂਗੇ ਵੀ ਤੁਸੀਂ ਆਓ। ਅਤੇ ਇਸ ਵਾਰੀ ਬਹੁਤ ਵੱਡਾ ਇਕੱਠ ਹੋਵੇਗਾ ਕਜ਼ਾਫੀ ਸਟੇਡੀਅਮ ਫਿਲਹਾਲ ਦੇ ਵਿੱਚ, ਅਤੇ ਮੈਨੂੰ ਲੱਗਦਾ ਵੀ ਇੰਨੀ ਵਾਰੀ ਸਾਨੂੰ ਇੱਥੇ ਸਟੇਡੀਅਮ 'ਚ ਕਰਾਉਣਾ ਤੇ ਭਾਜੀ ਤੁਸੀਂ ਮੰਨਦੇ ਹੋ ਕਿ ਅੱਜ ਕੱਲ੍ਹ, ਚਲੋ ਪਹਿਲੇ ਕਿੱਦਾਂ ਲਾਹੌਰ ਹੋ ਗਿਆ, ਫੈਸਲਾਬਾਦ, ਮੁਲਤਾਨ, ਵੱਡੇ ਸ਼ਹਿਰ ਸੀ, ਇੱਥੇ ਪੰਜਾਬੀ ਖਤਮ ਹੋਈ,
ਹੁਣ ਤੁਸੀਂ ਮੰਨਦੇ ਹੋ ਕਿ ਜਿਹੜੇ ਆਪਣੇ ਪਿੰਡ ਨੇ, ਜਿਹੜੇ ਆਪਾਂ ਛੋਟੇ ਇਲਾਕੇ, ਉਹਨਾਂ 'ਚ ਵੀ ਪੰਜਾਬੀ ਮਾਂ ਬੋਲੀ ਖਤਮ ਹੋ ਜਾਂਦੀ ਹੈ? ਦੇਖੋ, ਜਦੋਂ ਮੈਂ ਗੱਲ ਕਹਿੰਦਾ ਨਾ ਵੀ ਜਦੋਂ ਸਕੂਲਾਂ ਦੇ ਵਿੱਚ ਪੰਜਾਬੀ ਹੈ ਨਾ ਹੈ, ਤੇ ਉਹ ਫਿਰ ਉਸ ਪਾਸੇ ਤੁਰ ਪੈਂਦਾ ਵਾ ਕੰਮ। ਬੱਚੇ ਨਹੀਂ ਬੋਲਦੇ, ਵੀ ਸਕੂਲਾਂ 'ਚ ਨਹੀਂ ਬੋਲਦੇ, ਡਬਲ ਮਾਈਂਡਡ ਹੁੰਦੇ ਵੀ ਪੰਜਾਬੀ ਬੋਲੀਏ, ਉਰਦੂ ਬੋਲੀਏ, ਇੰਗਲਿਸ਼ ਬੋਲੀਏ। ਲੇਕਿਨ ਉਹ ਵੀ ਗੱਲ ਹੈ ਨਾਲ ਵੀ ਜਦੋਂ ਉਹਨਾਂ 10 ਕਰਨੀਆਂ 12 ਕਰਨੀਆਂ, ਉਹਨਾਂ ਪਿੰਡਾਂ ਦਾ ਵਸੇਬ ਹੈ, ਸਾਡਾ ਰਹਿਣ ਸਹਿਣ, ਉਹਨਾਂ ਪੰਜਾਬੀ ਬੋਲਣੀ ਕੋਈ ਰੋਕ ਨਹੀਂ ਸਕਦਾ। ਸੋ ਮੈਨੂੰ ਲੱਗਦਾ ਇਹਨਾਂ ਸਾਨੂੰ ਸ਼ੁਰੂ ਤੋਂ ਹੀ ਬਣਾਉਣੀ ਚਾਹੀਦੀ ਆ, ਪੜ੍ਹਾਉਣੀ ਚਾਹੀਦੀ ਆ, ਤਾਂ ਕਿ ਬੱਚੇ ਜਿਹੜੇ ਨਾ ਫਲੂਐਂਟ ਰਹਿਣ, ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ, ਕੋਈ ਦਿੱਕਤ ਨਾ ਹੋਵੇ। ਜਿਹੜੀ ਮੈਂ ਪਹਿਲਾਂ ਗੱਲ ਕੀਤੀ ਸੀ ਵੀ ਇਹ ਸਾਡੇ ਦਿਮਾਗਾਂ ਦੇ ਵਿੱਚ ਆ ਵੀ ਸ਼ਾਇਦ ਨਾ ਇਹਦੇ ਨਾਲ ਸਾਡਾ ਅਸੀਂ ਤਰੱਕੀ ਕਰ ਜਾਵਾਂਗੇ ਪੰਜਾਬੀ ਨਾਲ ਬੋਲਾਂਗੇ ਤੇ ਅਸੀਂ ਸਫਿਸਟੀਕੇਟਡ ਲੱਗਾਂਗੇ, ਪੜ੍ਹੇ ਲਿਖੇ ਲੱਗਾਂਗੇ। ਮੈਨੂੰ ਲੱਗਦਾ ਵੀ ਅਸੀਂ ਆਪਣੇ ਆਪ ਦਾ ਧੋਖਾ ਦੇਣਾ ਹੈ, ਵੀ ਬਹੁਤ ਧੋਖੇ 'ਚੋਂ ਬਾਹਰ ਆਈਏ ਅਸੀਂ। ਮੈਂ ਥੋੜ੍ਹੇ ਦਿਨ ਪਹਿਲਾਂ ਅਸੀਂ ਗਏ ਫਿਲਮ ਵੇਖਣ, ਸੁੱਚਾ ਸੂਰਮਾ ਦੀ। ਉਹਦੇ 'ਚ ਜਦੋਂ ਕੁੜੀ ਦਾ ਵਿਆਹ ਹੁੰਦਾ ਨਾ, ਵਿਆਹ ਕੇ ਬਰਾਤ ਤੁਰਨ ਲੱਗਦੇ ਨਾ, ਤੇ ਉਦੋਂ ਤੁਹਾਨੂੰ ਯਾਦ ਹੋਏਗਾ ਵੀ ਮਾਵਾਂ ਬੋਲੀਆਂ ਪਾਉਂਦੀਆਂ ਉਹਦੀਆਂ। ਜਦੋਂ ਉਹਦੇ ਤੁਰਨ ਤੇ ਦੁੱਖੀ ਬੋਲੀ ਮੰਗੋਲੀ, ਉਹਨੇ ਬੋਲੀ ਪਾਈ, ਸਾਡੇ ਪਿੱਛੇ ਕੁੜੀਆਂ ਕੋਈ ਬੈਠੀਆਂ ਹੱਸਣ ਲੱਗ ਪਈਆਂ ਹੈ ਵੀ ਇਹ ਕੀ ਹੈ। ਮੈਂ ਕਿਹਾ ਯਾਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਸਾਡੇ ਕਲਚਰ ਦਾ ਹਿੱਸਾ ਸਹੀ ਨਾ, ਸਾਡੇ ਵੱਡੇ ਮਾਵਾਂ ਭੈਣਾਂ ਇਹਨਾਂ ਚੀਜ਼ਾਂ ਦੇ ਗਿੱਧੇ ਤੇ ਇੰਜੋਏ ਕਰਦੀਆਂ ਸੀ, ਉਹ ਪਰਾਤ ਵਜਾ ਕੇ, ਉਹ ਸਾਰਾ ਕੁਛ ਪੰਜਾਬ ਦੀ ਨਸੇਬ ਦਾ, ਪੰਜਾਬ ਦੇ ਕਲਚਰ ਦਾ ਹਿੱਸਾ। ਤੇ ਭਾਜੀ ਆਪਣੀ ਕੁਛ ਆਈ ਥਿੰਕ 1 ਮਹੀਨਾ ਪਹਿਲੇ ਆਪਣੀ ਫਿਲਮ ਵੀ ਆਈ ਸੀ, ਇੰਡੀਆ 'ਚੋਂ ਐਕਟਰ ਆਏ ਸੀ। ਉਹ ਤੁਹਾਡਾ ਕਿੱਦਾਂ ਦਾ ਰਿਹਾ ਐਕਸਪੀਰੀਅੰਸ? ਉਹ ਤੁਹਾਡੇ ਕੋਲ ਆ ਕੇ 2 ਮਹੀਨੇ ਰਹਿ ਕੇ ਵੀ ਗਏ ਸੀ। ਫਿਲਮ ਸਾਂਝਾ ਪੰਜਾਬ ਵਿੱਚ ਅਸੀਂ ਫਿਲਮ ਕੀਤੀ ਸੀ, ਜਿਹਦੀ ਉਦੋਂ ਸ਼ੂਟ ਹੋਈ ਸੀ, ਅੱਧੀ ਹੋਈ ਸੀ। ਕੋਸ਼ਿਸ਼ ਵੀ ਇਹੀ ਸੀ ਉਹਦੇ 'ਚ ਵੀ ਪਿਆਰ ਦਾ, ਸਾਂਝ ਦਾ, ਮੁਹੱਬਤ ਦਾ ਸੁਣਾਉਣਾ। ਉਸ ਫਿਲਮ 'ਚ ਰਾਹੀਂ ਉਹਦਾ ਇਹੀ ਟੌਪਿਕ ਸੀ। ਉੱਧਰ ਦੇ ਲੋਕ ਕਿਸ ਤਰ੍ਹਾਂ ਨੇ, ਇੱਧਰ ਦੇ ਕਿਸ ਤਰ੍ਹਾਂ ਨੇ, ਕਿਸ ਤਰ੍ਹਾਂ ਸੋਚਦੇ ਨੇ, ਇਹ ਸਾਰੀਆਂ ਗੱਲਾਂ ਬਾਤਾਂ ਨੇ। ਤੇ ਉਹਦਾ ਬਹੁਤ ਵਧੀਆ ਹੁੰਗਾਰਾ ਮਿਲਿਆ, ਕਿਉਂਕਿ ਅਸੀਂ ਬਿਲਕੁਲ ਲੋ ਬਜਟ ਕੀ, ਅਸੀਂ ਬਗੈਰ ਬਜਟ ਤੋਂ ਨਹੀਂ ਕਰਾਈ ਸੀ। ਅਸੀਂ ਆਪੇ ਹੀ ਸਾਰਾ ਕੁਛ ਸੰਦੇਸ਼ ਕੀਤਾ, ਮੈਨੇਜ ਕੀਤਾ। ਹੁਣ ਉਹਦੇ ਵਿੱਚ ਇਸ ਤਰ੍ਹਾਂ ਦਾ ਕੁਛ ਉਹ ਮੈਂ ਕਹਾਂ ਵੀ ਫਿਲਮ YouTube ਤੋਂ ਡਿਲੀਟ ਕਰ ਦਿੱਤਾ ਗਿਆ। ਓਕੇ। ਕਿਉਂਕਿ ਉਹ ਬਲਕਿ ਡਿਲੀਟ ਨਹੀਂ ਕਰ ਦਿੱਤਾ ਗਿਆ, ਚੈਨਲ ਹੀ ਉਡਾ ਦਿੱਤਾ ਗਿਆ, ਜਿਸ ਚੈਨਲ ਤੋਂ ਮਿਲੀਅਨ ਚੱਲ ਗਈ ਸੀ। ਹਾਂਜੀ। ਉਹਦੇ ਵਿੱਚ ਵੀ ਇਹ ਕਾਨਫੀਡੈਂਸ ਹੀ ਹੁੰਦੀ ਹੈ ਨਾ ਵੀ ਇਹ ਰਿਜ਼ਾਲਵ ਨਾ ਬਹਿਣ, ਇਹ ਜੋੜ ਨਾ ਬਹਿਣ, ਇਹ ਜੁੜ ਕੇ ਬਹਿ ਨਾ ਸਕਣ। ਉਹਦੇ ਪਿੱਛੇ ਵੀ ਇਹ ਕਾਨਫੀਡੈਂਸ ਹੀ। ਲੇਕਿਨ ਆਪਾਂ ਹਟਣਾ ਨਹੀਂ, ਆਪਾਂ ਇਸ ਗੱਲ ਨੂੰ ਲੱਗੇ ਰਹਿਣਾ, ਆਪਾਂ ਇਹਨਾਂ ਲੋਕਾਂ ਨੂੰ ਮਨਵਾ ਕੇ ਰਹਿਣਾ ਵੀ ਆਪਾਂ ਪਿਆਰ ਕਰਨਾ ਲੋਕ ਆ, ਮੁਹੱਬਤ ਕਰਨਾ ਲੋਕਾਂ ਦੀ, ਲੜਾਈ ਨਹੀਂ ਚਾਹੁੰਦੇ। ਅਸੀਂ ਭਾਵੇਂ ਸਾਂਝ ਦੀ ਗੱਲ ਕਰਦੇ, ਲੇਕਿਨ ਸਾਂਝ ਵੀ ਅਸੀਂ ਇਹ ਕਰਦੇ ਹਾਂ ਵੀ ਤੁਸੀਂ ਆਪਣੇ ਥਾਂ ਉੱਥਾਂ ਨਹੀਂ ਰਹੋ, ਅਸੀਂ ਆਪਣੇ ਥਾਂ ਉੱਥਾਂ ਹੀ ਰਹੀਏ, ਲੇਕਿਨ ਫਿਰ ਵਧੀਆ ਹਮਸਾਏ, ਵਧੀਆ ਗੁਆਂਢੀ ਹੋ ਕੇ ਚੰਗੇ ਤਰੀਕੇ ਨਾਲ ਵਸੀਏ। ਭਾਜੀ ਜਿਹੜਾ ਆਪਣਾ ਪਹਿਲੇ ਵਿਰਸਾ ਸੀ, ਜਿਹਦੀ ਦਿੱਕਤ ਆਪਾਂ ਪੰਜਾਬੀ ਮਿਲ ਜੁਲ ਕੇ ਰਹਿੰਦੇ ਸੀ, ਆਪਣਾ ਪੰਜਾਬ ਸੀਗਾ, ਠੀਕ ਹੈ, ਉਹ ਅੱਜ ਕੱਲ੍ਹ ਖਤਮ ਹੁੰਦਾ ਜਾਂਦਾ। ਬਿਲਕੁਲ। ਪਹਿਲੇ ਦੀ ਆਪਾਂ ਗੱਲ ਕਰੀਏ ਨਾ, ਪਿੰਡਾਂ ਦੇ ਵਿੱਚ ਅੱਜ ਵੀ ਮੈਨੂੰ ਲੱਗਦਾ ਕੁਛ ਨਾ ਕੁਛ ਹੈ ਵਾ, ਵੀ ਪੁਰਾਣਾ ਸਾਡੇ ਵਾਲੇ ਪਾਸੇ ਤਾਂ ਹੈ ਵਾ। ਉੱਧਰ ਪੰਜਾਬ ਦੀ ਗੱਲ ਕਰਾਂ ਵੀ ਉੱਧਰ ਥੋੜ੍ਹੇ ਜਿਹੇ ਮਾਡਲ ਜ਼ਿਆਦਾ ਹੋ ਗਏ। ਸਾਡੇ ਵਾਲੇ ਪਾਸੇ ਹਰੀ ਵੀ ਕੁਛ ਨਾ ਕੁਛ ਪਿੰਡਾਂ ਦਾ ਬੈਠਕ ਬਹਿਣ, ਮੁੰਡਿਆਂ ਰਲ ਕੇ ਬਹਿਣਾ, ਸ਼ਾਮੀ ਕੋ ਖੇਡਣ ਜਾਣਾ, ਕਿਸੇ ਨੇ ਕੋ ਵਾਧੂ ਖੇਡਣ ਚਲ ਜਾਣਾ, ਕਿਸੇ ਨੇ ਕੁਛ ਕਰਨ ਖਰਚਣ। ਮਤਲਬ ਵੀ ਸਾਡੇ ਹਰੀ ਵੀ ਕੁਛ ਨਾ ਕੁਛ ਹੈ ਵਾ ਪੰਜਾਬ ਦੀ। ਬਾਹਰ ਨੂੰ ਵੀ ਐਕਸਪੀਰੀਅੰਸ ਲਈ ਬਾਕੀ ਆਦਮੀ ਸਾਡੇ ਕੋਲ ਵਾਹ ਕੁਛ ਹੈ। ਸੋ ਇਹਨੂੰ ਹੋਰ ਅੱਛੇ ਤਰੀਕੇ ਨਾਲ ਸੰਭਾਲਣ ਦੀ ਵੀ ਲੋੜ ਹੈ, ਸੰਭਾਲਣ ਦੀ ਹੀ ਲੋੜ ਹੈ ਵੀ ਅਸੀਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰੀਏ ਵੀ ਕਿਸ ਤਰ੍ਹਾਂ ਅਸੀਂ ਰਹਿੰਦੇ ਹਾਂ। ਜਿਵੇਂ ਤੁਸੀਂ ਤੇ ਮੈਂ ਗੱਲਾਂ ਕਰ ਰਹੇ ਹਾਂ, ਆਪਣੀ ਇਹ ਗੱਲਾਂ ਜਦੋਂ ਆਪਾਂ ਨੋਰਮਲ ਗੱਲਾਂ ਕਰਨੀਆਂ ਨਾ ਆਪਣੇ ਨਾਲ ਪਿੰਡਾਂ ਦੀਆਂ, ਵੀ ਉਹ ਸਾਡੇ ਪਿੰਡਾਂ 'ਚ ਕਿਵੇਂ ਹੁੰਦਾ, ਉਹ ਲੋਕਾਂ ਪਿੰਡਾਂ ਨੇ ਸੁਣਨੀਆਂ ਸੀ ਵੀ ਯਾਰ ਵਾਕਈ ਹੈ ਵੀ ਇਹ ਕੁਛ ਹੈਗਾ ਜੀ, ਹੁਣ ਨਹੀਂ ਹੈਗਾ, ਜੇ ਹੈਗਾ ਤੇ ਇਹਨੂੰ ਸੰਭਾਲਣਾ ਕਿੱਦਾਂ। ਭਾਈ ਉਹੀ ਕਹਿੰਦਾ ਆਪਣਾ ਸਾਡੇ ਸਾਡਾ ਇਲਾਕਾ ਨਾ, ਉਹ 'ਚ ਵਾਂਜੂ, ਬਾਂਦਰ ਕਿੱਲਾ, ਗੁੱਲੀ ਡੰਡਾ, ਕਿਉਂਕਿ ਅਸੀਂ ਛੋਟੇ ਵਾਲੇ ਖੇਲਦੇ ਰਹੇ ਹਾਂ, ਠੀਕ, ਉਹ ਹਰ ਚੀਜ਼ ਖਤਮ ਹੋ ਗਈ ਹੋਈ ਹੈ। ਕਿਉਂਕਿ ਅੱਜ ਕੱਲ੍ਹ ਹਰ ਨਿਆਣਾ ਆਪਣੇ ਆਪਣੇ ਫੋਨਾਂ ਤੇ ਲੱਗਾ ਹੈ। ਮੋਬਾਈਲਾਂ ਤੇ ਥੋੜਾ ਜਿਹਾ ਮੋਬਾਈਲਾਂ ਦਾ ਬਹੁਤਾ ਹੋ ਗਿਆ, ਮੋਬਾਈਲਾਂ ਦਾ ਕਰੇਜ਼ ਬਹੁਤਾ ਵੀ, ਮੋਬਾਈਲਾਂ ਤੇ ਨਿਆਣੇ ਨੱਚਦੇ ਨੇ, ਉਹ ਚੀਜ਼ਾਂ ਥੋੜ੍ਹੀਆਂ ਜਿਹੀਆਂ ਗਰਾਊਂਡ ਨਾਲੋਂ ਦੂਰ ਹੈ। ਸਾਡੇ ਤੇ ਇਹ ਹੁੰਦਾ ਹੈ ਵੀ ਅਸੀਂ ਮੈਂ ਅਕਸਰ ਆਉਂਦਾ ਵੀ ਉਹ ਗਰਾਊਂਡ ਦਾ ਹਰ ਵੇਲੇ ਗਰਾਊਂਡ ਛੁੱਟੀਆਂ ਦੀ ਗੱਲ ਕਰਦਾ, ਸਕੂਲ ਤੋਂ ਬਾਅਦ ਵੀ ਜਾਣਾ ਪੱਠੇ ਵੱਢਣ ਵਾਸਤੇ, ਜਾਣਾ ਤੇ ਮਾਲ ਡੰਗਰ ਸਾਰੇ ਨਾ ਖੇਡ ਪਾਉਂਦੇ ਨੇ ਜ਼ਿਮੀਦਾਰਾਂ ਦੇ ਘਰਾਂ ਦੇ। ਉਹ ਗਰਾਊਂਡ 'ਤੇ ਜਾਣ ਦਾ ਹੁੰਦਾ ਵੀ ਦੁਪਹਿਰ ਨੂੰ ਕ੍ਰਿਕਟ ਖੇਡਣੀ ਤੇ ਸ਼ਾਮੀ ਫੁੱਟਬਾਲ ਖੇਡਣਾ, ਤੇ ਜਦੋਂ ਬਹੁਤਾ ਦੇ ਰਾਹ ਕਬੱਡੀ ਵਾਲਾ ਤੁਰ ਪੈਣਾ, ਉਹ 3-4 ਖੇਡਾਂ ਖੇਡਣੀਆਂ। ਤੇ ਉਹ ਬਾਬਾ ਜੀ ਨੇ ਆਉਣਾ ਵੀ ਪੱਠੇ ਵੱਢ ਲਿਆ, ਪੱਠੇ ਵੱਢ 'ਚ ਜਾਣਾ, ਉਧਰੋਂ ਗਰਾਊਂਡ ਦੇ ਵੀ ਗਰਾਊਂਡ 'ਤੇ ਜਾਣਾ ਚਾਹੀਦਾ।
ਉਹ ਬਰਸਨ ਦੀ ਗੱਲ ਕਰਦਾ ਵੀ ਬਰਸਨ ਵੱਢਣਾ ਥੋੜਾ ਜਿਹਾ, ਤੇ ਉਦੋਂ ਢੇਰੀਆਂ ਥੱਲੇ ਰੱਖਣੀਆਂ, ਵਿੱਚ ਸਾਡੇ ਉਦੋਂ ਹੁੰਦਾ ਸੀ ਅਗਨੂੰ ਕੀ ਕਹਿੰਦੇ ਹੁੰਦੇ ਆ, ਸਰੋਂ ਦੇ 2 ਟਾਂਡੇ ਵੱਢਣੇ, ਉਹ ਵਿੱਚ ਰੱਖ ਕੇ 2 ਢੇਰੀਆਂ ਉੱਤੇ ਰੱਖ ਕੇ ਪਾਲੂ ਬਣਾ ਕੇ ਖੋ ਗਏ ਇਹ ਤੁਹਾਡੇ ਭੱਜਾ। ਤੇ ਹੁਣ ਦੇ ਨਿਆਣੇ ਜਿਹੜੇ ਉਹ ਸਾਰਾ ਟਾਈਮ ਟੂਮ ਕੱਢ ਕੇ ਆਉਂਦੇ ਸ਼ੂਫਲਾ ਬਾਤਾਂ ਮੋਬਾਈਲ ਤੇ ਹੋ ਜੀ, ਤੇ ਉਦੋਂ ਉਹ ਮੈਨੂੰ ਲੱਗਦਾ ਐਕਟਿਵ ਵੀ ਉਹ ਬੱਚੇ ਜ਼ਿਆਦਾ ਸਨ ਜਿਹੜੇ ਉਹਨਾਂ ਦੇ ਕੀ ਕਹਿੰਦੇ ਆ ਵੀ ਉਹ ਸਮਾਨੀ ਤੌਰ ਤੇ ਉਹ ਜ਼ਰੂਰ ਸਨ। ਹੁਣ ਥੋੜ੍ਹਾ ਜਿਹਾ ਫਰਕ ਪੈਂਦਾ ਜਾਂਦਾ, ਲੇਕਿਨ ਇਹ ਵੀ ਉਹ ਉਹਨਾਂ ਦੀ ਜਨਰੇਸ਼ਨ ਸਾਡੇ ਨਾਲ ਅੱਗੇ, ਉਹ ਦਿਮਾਗੀ ਤੌਰ ਤੇ ਥੋੜ੍ਹੀ ਅੱਗੇ ਵੀ ਉਹ ਫਾਸਟ ਹੈ, ਤੇਜ਼ ਹੈ, ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਉਹਨਾਂ ਦਾ ਪਤਾ ਜਦੋਂ ਦਾ ਮਿਲ ਵੀ ਹੋਗਾ। ਤੇ ਭਾਜੀ ਆਪਾਂ ਨੂੰ ਛੋਟੇ ਹੁੰਦੇ ਕਦੀ ਬਾਪੂ ਕੋਲੋਂ ਖੁੱਟ ਪਈ? ਇੱਕ ਜਿਹੜੀ ਤੇ ਕੁੱਟ ਤੇ ਰੋਜ਼ ਹੀ ਪੈਂਦੀ ਸੀ, ਹੁਣ ਕੁੱਟ ਦੀ ਸੌਲਾ ਸਵੇਰੇ ਬਾਈ ਨਾਲ ਸੁੱਤੇ ਨਾਲ ਵੇਲੀ, ਤੇ ਅਸੀਂ ਸੌਲਾ ਸੌਂਦੇ ਸੀ ਘਰ, ਤੇ ਧਾਰਾਂ ਕੱਢਣੀ ਹੁੰਦੀਆਂ ਸੀ ਬਾਂਗਾ ਤੋਂ ਵਧੀਆ, ਤੇ ਬਾਬਾ ਜੀ ਨੇ ਆਉਣਾ ਵੇਲੀ ਉਹ ਤੇ ਘਰ ਸੁੱਤੀ ਹੋਣਾ, ਜਿਹੜਾ ਤੇ ਸੁੱਤਾ ਲੱਭ ਜਾਣਾ, ਉਹਨਾਂ ਠਾਉਣਾ ਨੇ, ਉਹਨਾਂ ਖੁੱਸਾ ਲਾ ਨਾ ਤੇ ਚਿੱਤਰਾਂ ਦੇ ਮਾਰ ਜਿਹਨੂੰ ਵੱਜੀ ਜਾਣਾ, ਛਾਲਾ ਮਾਰ ਕੇ ਤੇ ਛਾਲਾ ਮਾਰ ਕੇ ਤੇ ਵੇਲੀਆਂ ਨੂੰ, ਚਲੋ ਵੀ ਧਾਰਾਂ ਦਾ ਟਾਈਮ ਹੈ, ਧਾਰਾ ਕੱਢ ਕੇ ਫਿਰ ਮਸੀਤ ਤੇ ਫੇਰ ਕਰਾਉਂਦੇ। ਇੱਥੋਂ ਦਿਨ ਦਾ ਸ਼ੁਰੂ ਏਦਾਂ ਹੁੰਦਾ, ਤੇ ਹੁਣ ਤੇ ਉਹ ਗੱਲ ਹੋਰ ਪਾਸੇ ਹਸੇ। ਤੇ ਆਪਾਂ ਨੂੰ ਕਦੀ ਬਾਪੂ ਨੇ ਮਾਰਦਿਆ ਸਕੂਲੇ ਛੱਡ ਕੇ ਕਿ ਚੱਲ ਸਕੂਲੇ ਤੋਂ ਸਕੂਲ ਹੀ ਜਾਂਦਾ? ਨਹੀਂ, ਸਕੂਲੇ ਛੱਡ ਕੇ ਤੇ ਉਹ ਤੇ ਬਹੁਤ ਸਾਰੀਆਂ ਦਾਸਤਾਨਾਂ ਨੇ, ਪਰ ਅਸੀਂ ਇੱਕ ਵਾਰੀ ਨਾ, ਮੈਂ ਮੇਰੇ ਚਾਚੇ ਦਾ ਪੁੱਤ ਸ਼ਾਹਜਹਾਨ ਤੇ ਇੱਕ ਮੇਰਾ ਵੱਡਾ ਭਾਈ ਆਸਿਫ, ਇੱਕ ਸ਼ਫਕਤ ਤੇ ਮੇਰਾ ਕਜ਼ਨ, ਅਸੀਂ 4 ਜਣੇ ਸਕੂਲੋਂ ਨਾ ਅੱਧੀ ਛੁੱਟੀ ਵਿੱਚ ਭੱਜ ਆਏ। ਸਾਡਾ ਪਿੰਡ ਆ ਮੁੱਲਾਪੁਰ ਦੇ ਨਾਲ ਸਾਡਾ ਸਕੂਲ ਆ ਉੱਥੇ ਨਾ, ਤੇ ਸਾਡੇ ਤੋਂ 3.5 ਕਿਲੋਮੀਟਰ ਹੈ ਸਕੂਲ ਜਿਹੜਾ ਸਾਡੇ ਪਿੰਡ ਦਾ, ਤੇ ਅਸੀਂ ਤੁਰ ਕੇ ਜਾਣਾ ਤੇ ਤੁਰ ਕੇ ਆਉਣਾ ਸਕੂਲ, ਸਵੇਰੇ ਤੁਰ ਕੇ ਤੇ ਤਬਰੀ ਵੇਲੇ ਭੱਜ ਆਏ ਅੱਧੀ ਛੁੱਟੀ ਵੇਲੇ। ਉਹ ਮੇਰੇ ਅੱਬੇ ਦਾ ਯਾਰ ਰਹਿੰਦਾ ਸੀ ਉਸ ਪਿੰਡ 'ਚ, ਉਹ ਟਰੈਕਟਰਾਂ ਦਾ ਬੜਾ ਸ਼ੌਕ ਸੀ ਉਹਨੂੰ, ਉਹਦਾ ਕੋਈ ਟਰੈਕਟਰ ਦਾ ਕੋਈ ਕੰਮ ਸੀ, ਉਸ ਅੱਬੇ ਹੋਣੀ ਸਾਈਨ ਉੱਤੇ ਜਾਣ, ਅਸੀਂ ਉਧਰੋਂ ਸੇਮ ਤੇ ਆਉਣ ਡਿਆ ਸਕੂਲੋਂ ਤੇ ਤਬਰੀ ਵੇਲੇ, ਤੇ 4 ਜਣੇ ਇੱਧਰੋਂ ਸਾਈਨ ਉੱਤੇ ਜਾਣ ਵੇਖ ਲਿਆ। ਲੈ ਬਈ ਉਹ ਹੋਇਆ ਏਦਾਂ ਵੀ ਉਹਨਾਂ ਨੇ ਜਦੋਂ ਵੇਖਿਆ ਨਾ ਦੂਰੋਂ ਆਉਣ ਡਿਆ, ਟਾਲੀ ਦਾ ਚਮਕ ਬਣ ਗਈ, ਉਹ ਸਾਈਕਲ ਤੇ ਅਸੀਂ ਅੱਗੇ ਦੇ ਮਾਰਦੇ ਨਾ, ਲੱਕ 'ਚ ਮਾਰਦੇ ਜਿਹੜੇ ਤੁਸੀਂ ਸਕੂਲਾਂ ਤੋਂ ਭੱਜ ਰਹੇ, ਉਹ 3 ਕਿਲੋਮੀਟਰ ਭੱਜ ਕੇ ਗਏ ਸਕੂਲ। ਏਦਾਂ ਹੁੰਦਾ ਹੈ, ਪਹਿਲਾਂ ਕੁੱਟ ਵੀ ਬਹੁਤ ਪੈਂਦੀ ਸੀ, ਨਾਲੇ ਅੱਬੇ ਨੂੰ ਆਖਣਾ ਮਾਸਟਰ ਜਾ ਕੇ, ਹੁਣ ਤੇ ਬੱਚੇ ਆਉਂਦੇ ਨਾ ਮਾਰਨਾ ਜੀ, ਇਹਨੇ ਆਪਣਾ ਇਹਨੂੰ ਖੋ ਦੇ, ਇਹਨੂੰ ਮਾਰ, ਬਾਬੇ ਜਿਹੜੇ ਬਹੁਤੇ ਹੁੰਦੇ ਨਾ ਸ਼ਰਮ ਹੁੰਦੇ ਵੀ, ਇਹ ਪਹਿਲਾਂ ਕੁੱਟੋਗੇ ਤੇ ਫੜਨੇ। ਫਿਲਹਾਲ ਸਾਡੇ ਦੌਰ 'ਚ ਵੀ ਨਾ ਇਹੀ ਸੀਨ ਹੁੰਦਾ ਸੀਗਾ ਕਿ ਇਹਨੂੰ ਮਾਰ, ਇਹਨੂੰ ਇੱਕ ਵਾਰੀ ਬੰਦੇ ਦਾ ਪੁੱਤ ਬਣਾ ਦੇ, ਤੇ ਬਈ ਕੋਈ ਐਸੀ ਕੁੱਟ ਜੋ ਸਾਨੂੰ ਤੱਕ ਯਾਦ ਹੋਵੇ ਕਿ ਯਾਰ ਕਾਸ਼ ਮੈਂ ਉਦੋਂ ਆ ਗਲਤੀ ਨਾ ਕਰਦਾ, ਮੈਨੂੰ ਇਹ ਕੁੱਟ ਨਾ ਪੈਂਦੀ। ਮੈਂ ਕੋਟਾਂ ਦੇਖ ਕੇ ਆ ਕਿਦਾਂ ਵੀ ਕੋਟਾਂ ਦੀ ਤਾਂ ਰੀਲ ਹੋਈ ਪਈ, ਸੁਣਾਓ ਤਾਂ ਵੀਰ ਜੀ। ਕੋਟਾਂ ਦੇ ਵੀ ਮੈਂ ਗਿਆ ਨਾਨਕੇ ਆਪਣੇ, ਤੇ ਨਾਨਕੇ ਸਾਡੇ ਸਾਦਕਾਬਾਦ, ਤੇ ਉਹਨਾਂ ਦੇ ਅੰਬ ਬੜੇ ਹੁੰਦੇ ਆ, ਤੇ ਉਹ ਅੰਬ ਹੋਣੇ ਵੀ ਅਸੀਂ ਚੱਲ ਜਾਣਾ, ਜਿਹੀਆਂ ਛੁੱਟੀਆਂ ਹੋਈਆਂ 3 ਮਹੀਨੇ ਉੱਥੇ ਹੀ ਜਾਣਾ, ਤੇ ਉਹ ਉਹਨਾਂ ਦੇ ਘਰ ਤੋਂ ਰਾਜ ਛੱਪਣਾ ਆਉਂਦਾ ਵੀ ਮੱਝਾਂ ਲੈ ਕੇ ਜਾਣੀਆਂ, ਛੱਪੜੇ ਵਾੜਨੀਆਂ ਮੱਝਾਂ ਨਾਲ, ਛੱਪੜੇ ਜੀ ਨਹਾਉਣਾ ਥੋੜਾ ਜਿਹਾ, ਮੱਝਾਂ ਉੱਥੇ ਛੱਡਣੀਆਂ ਤੇ ਪਰਾਂ ਅੰਬਾਂ ਦੇ ਬੂਟੇ 'ਤੇ ਜਾ ਚੜਨਾ, ਉਹ ਥੋੜੇ ਬਹੁਤੇ ਕੱਚੇ ਕੁਚੇ ਖਾ ਲਏ, ਕੁਛ ਤੋੜ ਲਿਆਉਣੇ, ਤੇ ਉਹ ਵੈਸੇ ਤਾਂ ਉਹਨਾਂ ਦੇ ਚੱਲਦੀ ਆ ਵੀ ਪੇਟੀਆਂ ਪੁਟੀਆਂ 'ਚ ਪੈਰ ਪਾ ਨਹੀਂ, ਉਹ ਦੇਸੀ ਕੰਮ ਵੀ ਜਾਂਦੇ ਸੀ, ਅਸੀਂ ਕਿ ਆ ਕੇ ਤੇ ਰਜਾਈਆਂ 'ਚ ਰੱਖ ਦੇਣੇ, ਉਹ 2-3 ਦਿਨ ਕੰਢੇ ਤੇ ਖਾ ਲੈਣੇ, ਪੈਰ ਪਾ ਕੇ ਖਾ ਲੈਣੇ। ਉਹ ਫਿਰ ਹੋਇਆ ਏਦਾਂ ਵੀ ਉਹ ਲਿਆ ਕੇ ਵਾਵਾ ਸਾਰੇ ਰੱਖੀਆਂ ਰਜਾਈਆਂ, ਤੇ ਪਿੱਟ ਰਜਾਈਆਂ ਮਾਈਆਂ ਬਹੁਤ ਕਰਦੀਆਂ ਹੁੰਦੀਆਂ ਰਜਾਈਆਂ ਨਾਨਕਿਆਂ ਸਹੁਰੇ ਪੇਕਿਆਂ ਤੋਂ, ਤੇ ਉਹ ਉੱਥੇ ਰੱਖ ਤੇ ਮੈਨੂੰ ਭੁੱਲ ਗਿਆ ਚੇਤਾ ਵੀ ਇਹ ਉੱਥੇ ਅੰਬ ਰੱਖੇ, ਉਹ 10 ਦਿਨ ਲੰਘੇ ਤੇ ਹੁਣ ਬਹੁਤ ਕੇਸੀਆਂ ਫਿਰ ਜਿਹੜੀ ਉਹ ਸ਼ਮਕ ਫਿਰੀ ਨਾ ਮਾਰ ਪਈ ਵੀ ਛੱਡ ਜਾਵਾਂਗਾ, ਮਤਲਬ ਉਹ ਹਲੇ ਵੀ ਯਾਦ ਆ? ਯਾਦ ਨਹੀਂ, ਮੇਰੀ ਨਾਨੀ ਜਿੰਨੀ ਦੇਰ ਜਿੰਦੀ ਰਹੀ ਉਹਦੀ ਵੀ ਇਹ ਬਿਮਾਰੀ ਪੈਣੇ ਨੇ ਮੇਰੀਆਂ ਉਪਜਾਈਆਂ ਖਰਾਬ ਕਰ। ਭਾਈ ਜਦੋਂ ਤੁਸੀਂ ਕਿਹਾ ਕਿ ਹੁਣ ਅਸੀਂ ਛੋਟੇ ਹੁੰਦੇ ਛੱਪੜ 'ਚ ਨਹਾਉਂਦੇ ਰਹੇ, ਅਸੀਂ ਵੀ ਨਹਾਉਂਦੇ ਰਹੇ, ਤੁਹਾਨੂੰ ਕੁਛ ਐਸੀਆਂ ਪਿੰਡ ਦੀਆਂ ਯਾਦਾਂ ਹੈ ਤੁਸੀਂ ਕਹਿੰਦੇ ਕਿ ਯਾਰ ਆ ਪਿੰਡ ਵਿੱਚ ਹੁਣ ਫਿਰ ਵਾਪਸ ਆਏ ਵੇ? ਪਿੰਡ ਦੀਆਂ ਬਹੁਤ ਸਾਰੀਆਂ ਯਾਦਾਂ, ਗੱਲਾਂ ਕਰਨ ਲੱਗੋ ਲੱਗ ਪਈ ਆਪਾਂ ਜਿਹੜੀਆਂ ਉਹ ਮੁੱਕਰੀਆਂ ਰਹੀਆਂ ਵੀ ਇੰਨੀਆਂ ਗੱਲਾਂ ਹੋ ਰਹੀਆਂ। ਮੈਂ ਉਹਨਾਂ ਨਾਲ ਵੀ ਅਸੀਂ ਸਾਡਾ ਦੌਰ ਸੀ ਨਾ ਵੀ ਹੈ ਵੀ ਬਹੁਤੀ ਦੇਰ ਆ ਵੀ 2000 ਦੇ ਵਿੱਚ ਅਸੀਂ 10ਵੀਂ ਕੀਤੀ ਹੈ, ਤੇ ਉਦੋਂ ਆਪਾਂ ਸਾਰਾ ਦਿਨ ਮੇਰੇ ਘਰ ਤੇ ਉਦੋਂ ਹੋਣੀ ਆ ਅਭੀ ਘਰ ਆ, ਅਗਲੇ ਬੰਨੇ ਡੇਢੀ ਹੁੰਦੀ ਸੀ, ਡੇਢੀ ਦੀ ਵਿੱਚ ਮਾਈਆਂ ਦੇ ਔਰਤਾਂ ਘਰ ਦੀਆਂ ਡੇਢੀ 'ਚ ਬੈਠੇ ਰਹਿਣਾ, ਬਾਹਰਲਾ ਬੂਹਾ ਖੁੱਲ੍ਹਾ ਹੁੰਦਾ ਸੀ ਤੇ ਘਰ ਉਹਨਾਂ ਤੋਂ ਵੈਸੇ ਖੁੱਲ੍ਹਾ ਹੁੰਦਾ ਵੀ ਹਵਾ ਨਹੀਂ, ਉਹਨਾਂ ਸਾਰਾ ਦਿਨ ਉੱਥੇ ਬੈਠੇ ਰਹਿਣਾ।
ਸਾਡੇ ਦੇ ਮੁੰਡਿਆਂ ਨਾਲ ਬਹੁਤ ਬੋੜਾ ਦੇ ਜਾਣ ਕੇ ਗੋਲਾ ਕਰਦੇ ਰਹਿਣਾ, ਖੇਡਦੇ ਰਹਿਣਾ ਸਾਰਾ ਦਿਨ। ਛੁੱਟੀਆਂ ਦੀ ਗੱਲ ਕਰਦਾ ਤੇ ਉਹ ਆਉਣਾ ਉੱਥੋਂ, ਜਦੋਂ ਭੁੱਖ ਲੱਗਣੀ ਉੱਥੋਂ ਮਾਰਨੀ ਛਾਲ। ਘਰ ਹੁੰਦਿਆਂ ਨੂੰ ਕੁੰਡੀ ਜਦੋਂ ਕੁੱਤੀ ਹੁੰਦੀ ਸੀ, ਉਹਨੂੰ ਕੀ ਕਹਿੰਦੇ ਆ, ਉਹ ਚਟਣੀ ਚਟਨੀ ਕੁੱਟ ਕੇ ਤੇ ਕੁੰਡੀ ਦੀ ਇੱਕ ਸਾਈਡ ਦੇ ਨਾਲ ਲਾਈ ਹੋਈ ਤੇ ਉਹਦੇ ਵਿੱਚ ਲੱਸੀ ਪਾਉਣੀ ਥੋੜੀ ਜਿਹੀ, ਉਦੋਂ ਚਟਨੀ ਠਾਹ ਸੁੱਟਣੀ, ਉਹਨੂੰ ਘੋਲਣਾ, ਰੋਟੀ ਖਾਣੀ ਤੇ ਆ ਗਏ। ਮਤਲਬ ਉਦੋਂ ਤੇ ਏਦਾਂ ਨਹੀਂ, ਹੁਣ ਉਹ ਬਰਗਰ ਪੀਜ਼ਾ ਵਾਲਾ ਕੰਮ ਹੋਰ ਪਾਸੇ ਤੁਰ ਪਿਆ। ਉਦੋਂ ਮੈਨੂੰ ਲੱਗਦਾ ਸੌਖਾ ਜਿਹਾ ਦੌਰ ਸੀ ਥੋੜਾ ਜਿਹਾ। ਜਾਂ ਫਿਰ ਅਕਸਰ ਹੋਣਾ ਜਿਹੜੇ ਕੁੱਟ ਜਿਹੜੀ ਜਿਸੋਂ ਬਹੁਤੀ ਪੈਣੀ ਵੀ, ਉਹ ਦਾਣੇ ਕੱਢ ਕੇ ਵੇਚ ਆਉਂਦੇ ਨਾ ਦੁਪਹਿਰੇ ਕਾਨ ਮੱਛੀਆਂ ਖਾ ਦੇਣੀਆਂ। ਉਹ ਕੀਤਾ ਜੀ। ਉਹ ਸਾਡੇ ਉਹ ਗਾਇ ਸਾਰੇ ਸਾਡੇ ਕੋਲ ਬੈਠ ਕੇ ਜਿੱਥੇ ਬਾਹਰ ਦੇ ਬੰਦੇ ਮਿਲ ਹਾਂਜੀ, ਉਹ ਬੈਠੇ ਹੁੰਦੇ ਨਾ, ਜਿਹੜਾ ਤਖਤਾ ਹੈ ਨਾ ਬਾਹਰ ਦਾ, ਉਹਦੀ ਫੱਟੀ ਟੁੱਟੀ ਹੋ ਗਈ, ਉਹ ਆਪ ਹੀ ਤੋੜੀ ਹੁੰਦੀ ਸਮਝਦਾ। ਉਹ ਅੰਦਰ ਦੀ ਬੈਠਾ ਸਾਨੀ ਚੋਰੀ ਜੀ ਵੜ ਕੇ ਘੁੰਮਦੀ ਹੁੰਦਾ, ਤਰੀ ਥੋੜੇ ਜਿਹੇ ਦਾਣੇ ਕੇ ਸ਼ਾਇਦ ਪਾਉਂਦੇ ਤੇ ਉੱਥੇ ਰੱਖਦੇ, ਬਾਹਰ ਦੀ ਜਗ੍ਹਾ ਤੋਂ ਕੱਢ ਕੇ ਤੇ ਦੁਕਾਨ ਤੇ ਵੇਚ ਦੇ। ਉਹ ਉੱਥੋਂ ਬਹੁਤ ਕੁੱਟਵੀਂ ਮੂਵੀ ਉਸ ਕੰਮ। ਉਹ ਭਾਈ ਹੁਣ ਗੱਲਾਂ ਯਾਦ ਕਰਕੇ ਹਾਸਾ ਆਉਂਦਾ ਕਿ ਅਸੀਂ ਛੋਟੇ ਹੁੰਦੇ ਕੀ ਕਰਦੇ ਰਹੇ। ਹਾਸਾ ਹੁੰਦਾ ਨਹੀਂ, ਦੇਖ ਲਿਆ ਵੀ ਇਹ ਬਚਪਨ ਦੀਆਂ ਯਾਦਾਂ ਨਹੀਂ ਵਧੀਆ ਯਾਦਾਂ ਨਹੀਂ, ਇਹ ਤੁਹਾਡੇ ਨਾਲ ਵੀ ਹੋਣੀ ਆ, ਸਾਡੀ ਵੀ ਹੋਣੀ ਆ, ਪਿੰਡਾਂ ਦੀਆਂ ਬਹੁਤ ਮਜ਼ੇਦਾਰ ਯਾਦਾਂ। ਜੇ ਤੋਂ ਤਕਰੀਬਨ ਕੋਈ 30-35 ਸਾਲ ਪਹਿਲੇ ਕੱਚੇ ਮਕਾਨ ਹੁੰਦੇ ਸੀ, ਲਾਈਟ ਨਹੀਂ ਹੁੰਦੀ ਸੀ, ਠੀਕ ਹੈ, ਦੀਵੇ ਬਾਲ ਕੇ ਬੈਠੇ ਹੁੰਦੇ ਸੀਗੇ। ਅੱਜ ਕੱਲ੍ਹ ਤਾਂ ਹਰ ਘਰ ਦੇ ਵਿੱਚ ਏਸੀ ਆ, ਹਰ ਚੀਜ਼ ਆ। ਜਿਹੜਾ ਉਹ ਦੌਰ ਸੀਗਾ, ਠੀਕ ਹੈ, ਉਹ ਜਿਹੜਾ ਉਹ ਦੌਰ ਸੀ, ਉਹ ਜਿਹੜੇ ਇੱਕ ਦੂਸਰੇ ਦੇ ਦਿਲ 'ਚ ਇੱਕ ਦੂਸਰੇ ਵਾਸਤੇ ਮੁਹੱਬਤ ਸੀਗੀ, ਠੀਕ ਹੈ, ਕਿ ਯਾਰ ਇੱਕ ਦੇ ਘਰ ਕੋਈ ਖੁਸ਼ੀ ਹੋਣੀ ਨਾ ਤੇ ਪੂਰੇ ਪਿੰਡ ਨੇ ਖੁਸ਼ੀ ਮਨਾਉਣੀ। ਜੇ ਇੱਕ ਦੇ ਘਰ ਫੋਤਗੀ ਹੋਈ ਨਾ ਤੇ ਪੂਰੇ ਪਿੰਡ ਨੇ ਉਹਦੇ ਘਰ ਆਉਣਾ ਸ਼ਾਮ ਨੂੰ। ਗਮ ਇੱਕ ਹਿਸਾਬ ਦਾ ਪੂਰੇ ਹੁੰਦਾ ਸੀ। ਮੈਂ ਇਹ ਗੱਲ ਕਰਦਾ ਵੀ ਹੁਣ ਦੀ ਗੱਲ ਜੇ ਆਪਾਂ ਕਰਦੇ ਵੀ ਅਸੀਂ ਸਾਰੇ ਸੌਂਦੇ ਰਹੇ ਬਾਹਰ, ਜਿੰਨੀ ਵੀ ਅਸੀਂ ਇਹ ਇੰਨੀਆਂ ਸਹੂਲਤਾਂ ਨਹੀਂ ਹੈ, ਫਾਸਟ ਦੌਰ ਨਹੀਂ ਹੋਇਆ। ਹੁਣ ਕੀ ਗੱਲ ਹੈ, ਭਾਵੇਂ ਪਿੰਡਾਂ 'ਚ ਭਾਵੇਂ ਸ਼ਹਿਰਾਂ 'ਚ, ਹੁਣ ਪਿੰਡਾਂ 'ਚ ਵੀ ਏਸੀ ਆ ਗਈਆਂ, ਸਾਰਾ ਕੁਛ ਆ ਗਿਆ। ਅਸੀਂ ਸੌਣਾ ਬਾਹਰ ਸੌਂਦੇ ਵੀ ਸਾਰਿਆਂ ਨਾਲ ਬਹੁਤ ਹੀ ਲੜਾਈ ਹੁੰਦੀ, ਪੱਖੇ ਕੀ ਮੱਜੀ ਵੀ ਠੀਕ ਹੈ, ਤੇ ਪੱਖੇ ਹੈਗੀਆਂ ਮੰਜੀਆਂ ਲੜਾਈ ਹੋਣੀ। ਸਪੋਜ਼ ਦੇਖੋ, ਸੋਚ ਕੇ ਦੇਖੋ ਵੀ ਹੁਣ ਅਗਰ ਕਿਸੇ ਨੂੰ ਹੋ ਜਾਏ, ਖੁਦਾ ਨਾ ਖਾਸਾ ਮੈਨੂੰ ਕੁਛ ਹੋ ਜਾਏ, ਸਿਰ ਪੀੜ ਹੋ ਜਾਏ, ਤੇ ਮੈਂ ਆਪਣੇ ਕਮਰੇ 'ਚ ਪਿਆ, ਕਿਸੇ ਨੂੰ ਨਹੀਂ ਪਤਾ। ਜੇ ਉੱਥੇ ਇੱਕ ਜੀ ਨੂੰ ਮਨ ਜੀ ਖੰਘ ਵੀ ਲੱਗਦੀ, 10-7-8 ਜੀ ਜਿਹੜੇ ਉੱਠ ਕੇ ਬਹਿਦੇ ਵੀ ਇਹਨੂੰ ਵੀ ਔਰ ਪਾਣੀ ਦਿਓ, ਇਹਨੂੰ ਕੁਛ ਸ਼ਰਬਤ ਦਿਓ, ਇਹਨੂੰ ਕੋ ਫਲਾਨ ਕਰੋ, ਇਹਨੂੰ ਧੀਨ ਕਰੋ, ਫਿਰ ਉੱਠ ਵੀ ਇਸ ਵਕਤੇ ਪੈਣਾ, ਟਾਈਮ ਨਾਲ ਉੱਠ ਪੈਣਾ। ਜਿਹੜੀ ਗੱਲ ਹੈ ਪੱਕੇ ਘਰਾਂ ਦੀ ਗੱਲ ਕਰਦੀ, ਜੇ ਆਪਣੇ ਫਿਰ ਵੀ ਮੈਂ ਕਹਿੰਦਾ ਵੀ ਪੰਜਾਬ ਦਾ ਕੁਛ ਨਾ ਕੁਛ ਹਿੱਸਾ ਮਿਥਿਆ। ਉਹ ਅੰਜੂ ਗੱਲ ਸੁਣਾਉਂਦਾ ਨਾ ਵੀ ਇਹ ਸਾਰਾ ਕੁਛ ਅਸੀਂ ਆਪਣੇ ਸਿਰ ਪੀੜ ਵੀ ਆਪ ਹੀ ਲਾਈ ਹੈ ਨਾ, ਉਹ ਅੰਜੂ ਨੇ ਆਂਦਾ ਨਾ ਵੀ ਉਹ ਡਾਕਟਰ ਕੋਲ ਚਲੇ ਜਾਂਦਾ ਬੰਦਾ, ਤੇ ਡਾਕਟਰ ਨੂੰ ਜਾ ਕੇ ਆਂਦਾ ਵੀ ਮੈਨੂੰ ਲੱਗਦਾ, ਮੈਨੂੰ ਸ਼ੱਕ ਪੈਂਦਾ ਵੀ ਜਿਵੇਂ ਨਾ ਮੇਰੇ ਬੈੱਡ ਥੱਲੇ ਕੁਛ ਹੈ, ਤੇ ਉਹ ਆਂਦਾ ਵੀ ਤੈਨੂੰ ਤੇ ਹੋ ਡਿਪਰੈਸ਼ਨ, ਤੇ ਆਂਦਾ ਇਹਦਾ ਕੀ ਇਲਾਜ ਹੈ? ਆਂਦਾ ਇਹਦੀ 3000 ਫੀਸ ਹੈ, ਹਰ ਹਫ਼ਤੇ ਉਹਨਾਂ ਦੀ ਇਹਨੂੰ ਸਾਲ ਲੱਗੂਗਾ। ਆਂਦਾ ਸਾਲ ਜਾਂ ਤੂੰ ਹਰ ਹਫ਼ਤੇ 3000 ਮਹੀਨੇ ਦਾ 12,000 ਬਣ ਗਿਆ, ਤੇ ਬਹੁਤ ਪੈਸੇ ਮਰੇ। ਆਂਦਾ ਚਲੋ ਮੈਂ ਸਲਾਹ ਕਰਕੇ ਦੱਸੂਗਾ ਵੀ ਕੀ ਕਰਨਾ। ਆਂਦਾ ਆ ਜੀ ਫਿਰ ਤੈਨੂੰ ਦਵਾਈ ਦਾਂ ਪੇ। ਉਹ ਨਾ ਆਇਆ, ਮੁੜ ਕੇ ਡਾਕਟਰ ਕਿਤੇ ਟੱਕਰਿਆ ਕਿਤੇ ਵਿਆਹ ਸ਼ਾਦੀ ਚ ਉਹਨੂੰ, ਉਸ ਮਰੀਜ਼ ਨੂੰ। ਆਂਦਾ ਤੂੰ ਆਇਆ ਨਹੀਂ, ਕੀ ਬਣਿਆ? ਆਂਦਾ ਡਾਕਟਰ ਸਾਹਿਬ ਮੈਂ ਤਾਂ ਅਗਲੇ ਦਿਨ ਸਹੀ ਹੋ ਗਿਆ। ਆਂਦਾ ਕਿਵੇਂ? ਆਂਦਾ ਪਿੰਡੋਂ ਆਇਆ ਮੇਰਾ ਚਾਚਾ, ਆਂਦਾ ਬੈੱਡ ਥੱਲੇ ਤੈਨੂੰ ਆਉਂਦੀ ਹੈ ਨਾ ਕੋਈ ਲੱਗਦਾ ਚੀਜ਼ ਹੈ, ਤੇ ਆਂਦਾ ਬੈੱਡ ਦੇ ਗੱਦਾ ਥੱਲੇ ਰੱਖ ਤੇਰੀ ਬਿਮਾਰੀ ਦਾ, ਤੇ ਮੈਂ ਏਦਾਂ ਹੀ ਸਕਦਾ ਕੁਝ ਵੀ, ਕੋਈ ਗੱਲ ਨਹੀਂ। ਮਤਲਬ ਵੀ ਉਹਦਾ ਡਿਪਰੈਸ਼ਨ ਵਾਲੀ ਗੱਲ ਕੋਈ ਨਹੀਂ, ਐਵੇਂ ਬਸ ਉਹ ਹਵਾ ਦੀ ਗੱਲ ਵੀ ਐਵੇਂ ਦਿਮਾਗ ਚ ਪਾਤੀ ਹੋਈ। ਤੇ ਭਾਈ ਜੀ ਆਪਾਂ ਅੱਜ ਕੱਲ ਸੋਸ਼ਲ ਮੀਡੀਆ ਤੇ ਦੇਖਦੇ ਹਾਂ, ਤੁਸੀਂ ਅੰਜਮ ਭਾਈ ਹੋ, ਸਮੀ ਜੱਟ, ਇਹ ਤੁਹਾਡੀ ਇੱਕ ਟੀਮ ਹੈ, ਇਹ ਟੀਮ ਕਿੱਦਾਂ ਬਣੀ? ਤੁਸੀਂ ਆਪਸ ਚ ਕਿੱਦਾਂ ਜੁੜੇ? ਕਿਉਂਕਿ ਤੁਸੀਂ ਮਾਂ ਬੋਲੀ ਜ਼ਬਾਨ ਨੂੰ ਅੱਗੇ ਲੈ ਕੇ ਜਾ ਰਹੇ ਹੋ, ਤੁਸੀਂ ਪੰਜਾਬ ਵਾਸਤੇ ਕੰਮ ਕਰ ਰਹੇ ਹੋ, ਇਹ ਟੀਮ ਕਿੱਦਾਂ ਬਣੀ ਸੀ ਆਪਣੀ? ਉਹ ਜਿਹੜੀ ਲਾਪੀ ਹੁੰਦੀ ਕਿਕਰਾਂ ਤੋਂ ਬਹੁਤ ਉਹਦੇ ਨਾਲ ਜਿਵੇਂ ਤੁਸੀਂ ਬੈਠੇ ਹੋ ਮੇਰੇ ਨਾਲ ਸੀ, ਇਹ ਪੰਜਾਬ ਦੀ ਮੁਹੱਬਤ, ਪੰਜਾਬੀ ਦੀ ਆਪਸ ਵਿੱਚ ਸਾਡੀ ਬੋਲੀ ਹੈ, ਜ਼ੁਬਾਨ ਹੈ, ਸਿਰ ਇਹਦਾ ਹੀ ਪਿਆਰ ਹੈ, ਤੇ ਆਪਾਂ ਇੱਕ ਦੂਜੇ ਨਾਲ ਜੁੜੇ ਹੋ, ਜਜ਼ਬਾਤ ਜੁੜਦੇ ਹੋ, ਖਿਆਲ ਨਾਲ ਜੁੜਦੇ, ਇਸ ਤਰ੍ਹਾਂ ਹੀ ਉਹ ਟੀਮ ਬਣੀ। ਤੇ ਟੀਮ ਜਿਹੜੀ ਬਣੀ ਆ ਵੀ ਉਹੀ ਗੱਲ ਹੈ ਵੀ ਉਹ ਜਿਹੜੀਆਂ ਪੱਕੀਆਂ ਗੂੰਦਾਂ ਨੇ ਉਹਨਾਂ ਨਾਲ ਜੁੜੀਆਂ, ਇਸੇ ਤਰ੍ਹਾਂ ਜ਼ਰੀ ਵੀ ਜੁੜ ਗਏ। ਜੀ ਹੁਣ ਗਾਂ ਫਿਊਚਰ 'ਚ ਆਪਣੀਆਂ ਕੋਈ ਮੂਵੀਜ਼ ਵਗੈਰਾ ਹੈ, ਕੋਈ ਇਹਦਾ ਪਲਾਨ? ਕੇ ਹਾਂ ਜੀ ਬਿਲਕੁਲ, ਇੱਕ ਫਿਲਮ ਅਸੀਂ ਇਹ ਕਰ ਰਹੇ ਹਾਂ ਤੇ ਉਹਦੇ 'ਚ ਕੰਮ ਕਰਨਾ, ਹੋਪਫੁਲੀ ਬਹੁਤ ਜਲਦ ਅਸੀਂ ਮਾਰਚ ਅਪ੍ਰੈਲ ਤੱਕ ਜਿਹੜਾ ਉਹਨਾਂ ਨੂੰ ਕਰਾਂਗੇ। ਨਾਲੇ ਮੈਨੂੰ ਕਹਿੰਦੇ ਕਿ ਮੌਲਾ ਜੱਟ ਇੰਡੀਆ 'ਚ ਵੀ ਲੱਗ ਰਹੀ ਹੈ, ਇਹ ਬੜੀ ਖੁਸ਼ਾਇਨ ਗੱਲ ਹੈ, ਅਸੀਂ ਬੜੀ ਵਧੀਆ ਗੱਲ ਹੈ। ਪਾਕਿਸਤਾਨ ਦੀ ਫਿਲਮ 22 ਸਾਲਾਂ ਬਾਅਦ ਉੱਧਰ ਲੱਗਣ ਜਾ ਰਹੀ ਹੈ, ਮੈਨੂੰ ਲੱਗਦਾ ਵੀ ਇਹਦੇ ਨਾਲ ਹੋਰ ਵਧੀਆ
ਉੱਧਰ ਦੀਆਂ ਫਿਲਮਾਂ ਇੱਧਰ ਦੀਆਂ ਫਿਲਮਾਂ, ਕਿਉਂਕਿ ਮੈਂ ਅੱਗੇ ਤੁਹਾਨੂੰ ਦੱਸਿਆ ਵੀ 1 ਕਰੋੜ 40 ਲੱਖ ਦੀ ਆਬਾਦੀ ਦਾ ਮੁੱਲ ਹੈ। ਉੱਥੇ ਕਿੰਨੇ ਸਿਨੇਮੇ ਨੇ, ਇੱਕ ਸ਼ਹਿਰ 'ਚ ਕਿੰਨੇ ਸਿਨੇਮੇ, ਉਹਨਾਂ ਦਾ ਕਿੰਨਾ ਰੈਵਨਿਊ ਜਨਰੇਟ ਹੋਊਗਾ। ਸਾਰੀ ਗੱਲ ਜਦੋਂ ਫਿਲਮ ਮੇਕਰ ਨੇ ਉਹਨਾਂ ਦਾ ਧਿਆਨ ਹੋਰ ਵਧਣ ਯਾਰ ਪੈਸੇ ਆਉਣ ਲੱਗ ਪਏ। ਵੇਖੋ ਪੈਸੇ ਨਾ ਆਉਂਦੇ ਹੋਣ ਤੇ ਤੁਸੀਂ ਪੋਡਕਾਸਟ ਕਿਉਂ ਕਰੋ, ਪੈਸੇ ਨਾ ਆਉਂਦੇ ਹੋਣ ਮੈਂ ਚੈਨਲ ਕਿਉਂ ਰੱਦ ਕਰਾਂ, ਠੀਕ ਹੈ। ਇਹ ਸਾਰਾ ਕੁਛ ਨਾਲ ਹੀ ਜੁੜਿਆ। ਸੋ ਉਹ ਵੀ ਚੀਜ਼ ਜ਼ਰੂਰੀ ਹੈ। ਕਹਿੰਦੇ ਵੀ ਉਹ ਘੋੜਾ ਜੇ ਘਾਹ ਨਾ ਯਾਰੀ ਲਾ ਲੂਗਾ ਤੇ ਖਾਊਗਾ। ਇਹ ਮੈਨੂੰ ਲੱਗਦਾ ਵੀ ਬਹੁਤ ਕੁਛ ਆ ਜਾਂਦਾ ਵੀ ਅਗਰ ਇਸ ਤਰ੍ਹਾਂ ਉੱਥੇ ਫਿਲਮ ਸਾਰੀ ਗੱਲ ਚੱਲੇਗੀ ਵੀ ਏਡੀ ਵੱਡੀ ਆਬਾਦੀ ਦੀ ਵਿੱਚ ਰੈਵਨਿਊ ਹੈਗਾ, ਇੱਧਰ ਦੇ ਫਿਲਮ ਮੇਕਰ ਹੈ, ਉਹਨਾਂ ਦਾ ਵੀ ਧਿਆਨ ਜਾਏਗਾ ਨਾ ਹੋਰ ਅੱਛੇ ਪ੍ਰੋਜੈਕਟ ਬਣਾਉਣਗੇ। ਨਹੀਂ ਨਾ ਉਹ ਕਹਿੰਦੇ ਸੀ ਨਾ ਕਿ ਜਿਹੜੀ ਕੋਈ ਪਾਕਿਸਤਾਨ ਦੀ ਹੋਗੀ ਪ੍ਰੋਡਕਸ਼ਨ ਉਹ ਇੰਡੀਆ 'ਚ ਨਹੀਂ ਚੱਲਦੀ, ਜਿਹੜੀ ਇੰਡੀਆ ਦੀ ਨਾ ਪ੍ਰੋਡਕਸ਼ਨ ਉਹ ਪਾਕਿਸਤਾਨ 'ਚ ਚੱਲਦੀ। ਬਸ ਇਹ ਚੀਜ਼ ਤੇ ਖਤਮ ਕਰਨ ਦੀ ਲੋੜ ਹੈ ਨਾ, ਕਿਉਂ ਨਹੀਂ ਚੱਲਦੀ। ਆਰਟਿਸਟਾਂ ਦੇ ਕਾਹਦੀ ਪਾਬੰਦੀ, ਆਰਟਿਸਟ ਸਾਰੇ ਦੇ ਸਾਂਝੇ ਹੁੰਦੇ ਨੇ, ਕਲਾਕਾਰ ਆਰਟਿਸਟ ਸਾਰੇ ਦੇ ਸਾਂਝੇ। ਇਹਨਾਂ ਸੁਸਾਇਟੀ ਨੂੰ ਸੇਧ ਵੀ ਇਹਨਾਂ ਦੇਣੀ, ਜੇ ਪੁੱਠੇ ਪਾਸੇ ਲੈ ਕੇ ਜਾਣਾ ਤੇ ਉਹਨਾਂ ਨੇ ਇੰਨਾ ਹੀ ਲੈ ਕੇ ਜਾਣਾ। ਮੈਂ ਕਿਹਾ ਤਾਂ ਫਿਲਮ ਦੀ ਰਾਹੀਂ, ਗਾਣਿਆਂ ਦੀ ਰਾਹੀਂ ਤੁਸੀਂ ਆਪਣਾ ਜਿਹੜਾ ਵਧੀਆ ਮੈਸੇਜ ਹੈ ਪੂਰੀ ਦੁਨੀਆ ਤੱਕ ਪਹੁੰਚਾ ਸਕਦੇ ਤੇ ਬਜਾਏ ਇਸ ਦੇ ਕਿ ਆਪਾਂ ਨਫ਼ਰਤ ਵਾਲੀਆਂ ਹੇਟ ਵਾਲੀਆਂ ਫਿਲਮਾਂ ਬਣਾਈਆਂ, ਉਹ ਵਧੀਆ ਫਿਲਮਾਂ ਬਣਾਈਆਂ ਜਿਨ੍ਹਾਂ ਸੁਸਾਇਟੀ ਨੂੰ ਸੇਧ ਮਿਲੇ, ਉਹਨਾਂ ਨੂੰ ਸਹੀ ਰਸਤਾ ਮਿਲੇ। ਸੋ ਇਹਦੇ ਨਾਲ ਮੈਸੇਜ ਜਿਹੜਾ ਵਾ ਬਹੁਤ ਜਲਦੀ ਇੱਕ ਕੀਤੀ ਹੋਈ ਗੱਲ ਤੁਹਾਡੀ ਪੂਰੀ ਆਡੀਅੰਸ ਪੂਰੀ ਦੁਨੀਆ ਤੱਕ ਪਹੁੰਚ ਜਾਂਦੀ। ਤੇ ਭਾਈ ਆਪਣੇ ਪੰਜਾਬ 'ਚ ਪੰਜਾਬੀ ਦੀ ਮਿਊਜ਼ਿਕ ਇੰਡਸਟਰੀ ਨਾ ਬਹੁਤ ਮੈਨੂੰ ਲੱਗਦਾ ਕੰਮ ਹੀ ਨਹੀਂ ਕਰ ਰਹੀ। ਜਿੱਦਾਂ ਹੁਣ ਚੜ੍ਹਦੇ ਪੰਜਾਬ 'ਚ ਨਾ ਪੰਜਾਬੀ ਮਿਊਜ਼ਿਕ ਇੰਡਸਟਰੀ ਆ, ਉੱਧਰ ਦੀਆਂ ਪੰਜਾਬੀ ਫਿਲਮਾਂ ਤੇ ਆਪਣੇ ਜਿੰਦੇ ਪੰਜਾਬ 'ਚ ਕੰਮ ਇਸ ਲੈਵਲ ਦਾ ਕਿਉਂ ਨਹੀਂ ਹੋ ਰਿਹਾ? ਬਿਲਕੁਲ ਤੁਹਾਡੀ ਸਹੀ ਗੱਲ ਹੈ। ਪੰਜਾਬ ਇੱਧਰ ਪਾਸੇ ਇੰਡਸਟਰੀ ਬਿਲਕੁਲ ਮਾਈਨਰ ਜਾਵੇ, ਇਹਨੂੰ ਵਾਕਈ ਉਹ ਗਰੀਸ ਦੇਣ ਵਾਲੀ ਹੈ, ਇਹਨੂੰ ਤੇਲ ਤੋਂ ਦੇਣਾ ਹੋਇਆ। ਇਹਦੇ ਵਿੱਚ ਇਹ ਆ ਵੀ ਆਪਾਂ ਇਹਨਾਂ ਨੂੰ ਇਹਦੀ ਤੇ ਕੰਮ ਵੀ ਅਸੀਂ ਖਰਾਬ ਕਰ ਲਿਆ ਕਿ ਤੁਸੀਂ ਉਹ ਗੰਦੇ ਗਾਣੇ ਬਣਾਉਂਦੇ ਰਹੇ, ਉਹ ਗੰਦੀਆਂ ਰਿਲੀਜ਼ ਜਿਹੜੇ ਸ਼ਾਇਰ ਨੇ ਉਹਨਾਂ ਦੀ ਸ਼ਾਇਰੀ ਤੁਸੀਂ ਪ੍ਰਮੋਟ ਕਰ ਰਹੇ, ਜਿਹੜੀ ਸੁਣਨ ਦੇ ਕਾਬਲ ਨਹੀਂ, ਤੇ ਉਹਨੂੰ ਅਸੀਂ ਇੰਡਸਟਰੀ ਇੱਕ ਦਾ ਨਾਂ ਦੇ ਦਿੱਤਾ, ਜਿਹਦੀ ਵਜ੍ਹਾ ਨਾਲ ਬਹੁਤ ਡਾਊਨਫਾਲ ਹੋਇਆ। ਮੈਨੂੰ ਲੱਗਦਾ ਇਹਨੂੰ ਵੀ ਬਿਹਤਰੀ ਵਾਲੇ ਪਾਸੇ ਆਉਣ ਦੀ ਲੋੜ ਆ। ਅੱਛੇ ਸ਼ਾਇਰ ਸਿੰਗਰ ਨੂੰ ਨੋਲਦੇ ਨੇ ਆਪਣੇ ਪੰਜਾਬ ਦੇ ਵਧੀਆ ਕੰਮ ਬਹੁਤ ਵਧੀਆ ਗਾ ਰਹੇ ਨੇ ਤੇ ਵਧੀਆ ਉਹਦੇ ਨਾਲ ਜਿਸ ਤਰ੍ਹਾਂ ਸਿੱਧੂ ਮੂਸੇਵਾਲਾ ਸੀ, ਉਹਦਾ ਦੁਨੀਆ ਭਰ ਤੇ ਇਹਨਾਂ ਨਾਂ ਬਣਾਇਆ। ਉਹ ਵੇਖੋ ਪੰਜਾਬੀ ਆਪਣੀ ਜ਼ੁਬਾਨ 'ਚ ਰਹਿੰਦੇ ਆਇਆ, ਪੂਰੀ ਦੁਨੀਆ ਦੇ ਲੋਕ ਜੇ ਭਾਵੇਂ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ, ਉਰਦੂ ਨਹੀਂ ਆਉਂਦੀ, ਉਹ ਵੀ ਉਹਨੂੰ ਸੁਣਦੇ ਤੇ ਉਹਦੀ ਕੀਤੀ ਹੋਈ ਗੱਲ ਪੂਰੀ ਲੋਕਾਂ ਤੱਕ ਪਹੁੰਚਦੀ। ਇਸੇ ਤਰ੍ਹਾਂ ਇੱਧਰੋਂ ਵੀ ਬਿਹਤਰੀ ਗਲਤੀ ਹੋਈ ਇਹਦਾ। ਤੇ ਭਾਈ ਤੁਹਾਡੀ ਸਿੱਧੂ ਮੂਸੇਵਾਲਾ ਫੋਨ ਤੇ ਵੀਡੀਓ ਕਾਲ ਤੇ ਗੱਲ ਵੀ ਹੁੰਦੀ ਸੀ? ਹਾਂ ਵਧੀਆ ਉਹਦੇ ਨਾਲ ਹੁੰਦੀ ਸੀ, ਯਾਰੀ ਸੀ ਵਧੀਆ। ਫਿਰ ਤਰ੍ਹਾਂ ਗਿੱਲ ਬਾਬਾ ਸਾਡਾ ਦੋਸਤ ਹੈ, ਉਹ ਸਾਡੇ ਕਾਮਨ ਫਰੈਂਡ ਸੀ, ਉਹਦੇ ਵਜ੍ਹਾ ਨਾਲ ਸਾਡੀ ਇਹਦਾ ਗੱਲਬਾਤ ਹੁੰਦੀ ਨਹੀਂ। ਬਹੁਤ ਤੁਹਾਨੂੰ ਸ਼ੌਕ ਸੀ ਪਾਕਿਸਤਾਨ ਆਉਣ ਦਾ, ਤੇ ਉਹਦਾ ਸ਼ੌਕ ਦਿਲ 'ਚ ਹੀ ਰਹਿ ਗਿਆ, ਉਹ ਪੂਰਾ ਨਹੀਂ ਹੋ ਸਕਦਾ। ਮੈਂ ਉਹਨਾਂ ਦਾ ਵੀ ਜੇ ਉਹ ਪਾਕਿਸਤਾਨ ਆ ਜਾਂਦਾ, ਪਾਕਿਸਤਾਨ ਦੀ ਇੰਨੀ ਵੱਡੀ ਉਹਦੀ ਆਡੀਅੰਸ ਆ, ਸਿਰਫ ਪੰਜਾਬ ਨੇ ਪੂਰੇ ਪਾਕਿਸਤਾਨ ਬਾਹਰ ਜੀ ਹੋਵੇ, ਪਿਸ਼ਾਵਰ ਹੋਵੇ, ਜਿੱਥੇ ਉਹਨੂੰ ਸੁਣਨ ਵਾਲੇ ਹੈਗੇ, ਤੇ ਲਾਹੌਰ ਪੂਰਾ ਜਾਮ ਹੋ ਜਾਣਾ ਵੀ ਜੇ ਲਾਹੌਰ ਕੁਛ ਸ਼ੁਰੂ ਹੁੰਦਾ ਜਾਂ ਹੁੰਦਾ ਵੈਸੇ ਹੁੰਦਾ, ਇੰਨੀ ਦੁਨੀਆ ਨੇ ਉਹਨੂੰ ਵੇਖਣਾ ਵਾ ਮੇਰਾ। ਤੇ ਤੁਸੀਂ ਮੈਨੂੰ ਮਿਲੇ ਵੀ ਹੋਗੇ ਬਸ ਕੇ ਫੋਨ ਤੇ? ਨਹੀਂ, ਮੇਰੀ ਫੋਨ ਤੇ ਗੱਲ ਹੁੰਦੀ ਨਹੀਂ ਸੀ, ਮਿਲੇ ਜਿਸ ਮਿਲਣਾ ਹਾਲੇ ਆਉਣਾ ਸੀ। ਉਹਨੇ ਪਾਕਿਸਤਾਨ ਨੂੰ ਆਪਣਾ ਪਾਸਪੋਰਟ ਭੇਜਿਆ ਸੀ, ਉਹਦਾ ਵੀਜ਼ੇ ਵਾਸਤੇ ਕਰਨਾ ਸੀ, ਉਹ ਵਿੱਚ ਇਲੈਕਸ਼ਨ ਆ ਗਿਆ, ਹਾਂਜੀ ਉਹ ਫਿਰ ਬਿਜ਼ੀ ਹੋ ਗਿਆ। ਫਿਰ ਲਾਸਟ ਟਾਈਮ ਮੇਰੀ ਗੱਲ ਹੋਈ ਸੀ ਨਾ, ਉਹ ਦੁਬਈ ਸੀ, ਤੇ ਫਿਰ ਰੱਬ ਨੇ ਮੌਕਾ ਨਹੀਂ ਦਿੱਤਾ। ਤੇ ਬਈ ਉਹ ਤੁਸੀਂ ਗੱਲ ਕੀਤੀ ਫਿਰ ਰੋਤਾ ਬਾਈ ਦੀ, ਉਹਨੇ ਆਪਣੀ ਇੱਕ ਕਿਤਾਬ ਵੀ ਲਿਖੀ ਸੀ, ਮੈਂ ਲਾਹੌਰ ਤੋਂ ਬੋਲ ਨੋਵਲ ਦਾ, ਠੀਕ ਹੈ। ਉਸ ਕਿਸ ਤਰ੍ਹਾਂ ਤੁਸੀਂ ਦੁਬਈ ਜਾ ਕੇ ਉਹਦੀ ਓਪਨਿੰਗ ਲਾਂਚ ਕੀਤੀ ਸੀ ਤੁਸੀਂ, ਉੱਥੇ ਤੁਹਾਨੂੰ ਐਕਟਰ ਮਿਲੇ ਸੀ, ਹਰਫ ਚੀਮਾ ਸਾਹਿਬ ਮਿਲੇ ਸੀ, ਹੋਰ ਵੀ ਇੰਡੀਆ ਦੇ ਸਿੰਗਰ ਮਿਲੇ ਸੀ। ਉਹ ਇੱਕ ਤਾਂ ਤੁਹਾਡੀ ਦੁਬਈ ਨਾਲ ਪਤਾ ਨਹੀਂ ਤੁਹਾਡੀ ਮੁਹੱਬਤ ਹੈ, ਤੁਸੀਂ ਆਏ ਦਿਨ ਉੱਥੇ ਗਏ ਹੁੰਦੇ ਹੋ, ਠੀਕ ਹੈ, ਤੇ ਉਹਨਾਂ ਦਾ ਤੁਹਾਡਾ ਕਿੱਦਾਂ ਦਾ ਰਿਹਾ ਐਕਸਪੀਰੀਅੰਸ? ਵਧੀਆ ਰਿਹਾ। ਉੱਥੇ ਬੁੱਕ ਲਾਂਚ ਕੀਤੀ ਆ ਮੈਂ ਦੁਬਈ, ਇਸ ਤੋਂ ਮੇਰਾ ਉੱਥੇ ਵੀ ਕੰਮ ਹੈ ਸ਼ੁਰੂ ਕੀਤਾ ਸੀ ਰੀਅਲ estate ਦਾ, ਪ੍ਰਾਪਰਟੀ ਦਾ। ਕੋਈ ਇਸ ਤੋਂ ਉੱਥੇ ਜਾਂਦੇ ਹੁੰਦੇ ਰਹਿੰਦਾ, ਤੇ ਦੂਜਾ ਵਾ ਵੀ ਉੱਥੇ ਕਿਸੇ ਨੂੰ ਲੋਕ ਟੋਕ ਨਹੀਂ ਹੈ ਵੀ ਕੋਈ ਵੀ ਕਿਸੇ ਨੂੰ ਮਿਲ ਸਕਦਾ, ਕੋਈ ਵੀ ਕਿਤੇ ਵੀ ਆ ਸਕਦਾ। ਉੱਥੇ ਤੁਹਾਡੇ ਜੇ ਕਿਸੇ ਨੂੰ ਕੋਈ ਮਿਲਦਾ ਤਾਂ ਕੋਈ ਮਗਰ ਵੀ ਪੈਂਦੇ, ਕੋਈ ਵੇਖਣ ਵਾਲੇ 5-7 ਕੈਮਰੇ ਵੀ ਮਿਲਦਾ ਵੀ ਕਿਉਂ ਮਿਲ ਰਿਹਾ, ਤੇ ਉੱਥੇ ਇਹ ਪਾਬੰਦੀਆਂ ਨਹੀਂ ਹੈ। ਤੇ ਉੱਥੇ ਵਧੀਆ ਵਾ ਵੀ ਸਾਰੇ ਇੱਕ ਦੂਜੇ ਨਾਲ ਮਿਲ ਕੇ ਰਹਿੰਦੇ ਆ, ਵਧੀਆ ਮੁੱਲ ਗਿਆ, ਸੋਹਣਾ ਮੁੱਲ ਗਿਆ। ਉਹਨਾਂ ਨੇ ਤਰੱਕੀ ਬਹੁਤ ਕੀਤੀ ਹੈ। ਮੈਂ ਉਹਨਾਂ ਨੂੰ ਵੀ ਉਸ ਗੱਲ ਤੋਂ ਹੈਰਾਨ ਹੁੰਦਾ ਹੁੰਦਾ ਕਿ ਉਹਨਾਂ ਕੋਲ ਕੁਛ ਵੀ ਨਹੀਂ ਗਾ ਤੇ ਸਾਰਾ ਕੁਛ ਹੈ। ਸਾਡੇ ਕੋਲ ਸਾਰਾ ਕੁਛ ਹੈ ਤੇ ਕੁਛ ਵੀ ਨਹੀਂ ਗਾ, ਮਤਲਬ ਕਿ ਸਾਡੇ ਕੋਲ ਗਰੋ ਕਰਨ ਲਈ ਬਹੁਤ ਕੁਛ ਆ, ਟੂਰਿਜ਼ਮ ਨੂੰ ਲੈ ਕੇ, ਬਿਜ਼ਨਸ ਨੂੰ ਲੈ ਕੇ ਬਹੁਤ ਕੁਛ ਹੈ। ਸੋ ਅਸੀਂ ਦਿਮਾਗ ਨੂੰ ਥੋੜ੍ਹਾ ਜਿਹਾ ਕੰਮ ਲਈਏ ਤੇ ਬਹੁਤ ਵਧੀਆ ਪੜ੍ਹਦੇ। ਮੈਂ ਲਾਹੌਰ ਤੋਂ ਬੋਲਦਾ, ਇਹ ਕਿਤਾਬ ਹੈ
ਇਹਦੇ ਬਾਰੇ ਥੋੜ੍ਹਾ ਦੱਸੋ ਕਿ ਜੇ ਲੋਕ ਇਹਨੂੰ ਪੜ੍ਹਨਗੇ ਉਹਨਾਂ ਨੂੰ ਕੀ ਇਹਦੇ ਵਿੱਚੋਂ ਕੀ ਮਿਲੇਗਾ, ਕੀ ਫੀਲ ਹੋਏਗਾ ਕਿ ਤੁਸੀਂ ਇਹ ਆਪਾਂ ਨੂੰ ਕਿਤਾਬ ਲਾਜ਼ਮੀ ਪੜ੍ਹਨੀ ਚਾਹੀਦੀ ਹੈ। ਲਾਜ਼ਮੀ ਜੀ ਕਿਤਾਬ ਜਿੰਨਾ ਪੜ੍ਹੀ ਉਹ ਵੀ ਇਹਦਾ ਰਿਵਿਊ ਦਿੰਦੇ ਆ। ਤੇ ਕਿਤਾਬ ਉਹਨੇ ਕਿਤਾਬ ਦੀ ਸ਼ਕਲ ਨਹੀਂ ਦਿੱਤੀ ਉਹਨੇ ਕਿਤਾਬ ਸਿੰਪਲ ਜਿਵੇਂ ਆਪਾਂ ਗੱਲਾਂ ਕਰਨ ਦੇ ਆ ਵੀ ਜੋ ਲਾਹੌਰ 'ਚ ਉਹਨੇ ਵੇਖਿਆ, ਜੋ ਲਾਹੌਰ 'ਚ ਉਹਨੂੰ ਮਿਲਿਆ, ਜਿਵੇਂ ਉਸ ਦਾ ਹੋਇਆ ਉਹਨੇ ਸਿੱਧੀ ਦਾ ਸਿੱਧਾ ਲਿਖਤਾ। ਠੀਕ ਹੈ ਨਾ, ਵੀ ਕਹਾਣੀ ਲਿਖ ਦਿੱਤੀ, ਆਪਣਾ ਸਫ਼ਰਨਾਮਾ ਲਿਖ ਦਿੱਤਾ। ਉਹ ਲੋਕਾਂ ਨੇ ਪਸੰਦ ਇੰਨਾ ਕੀਤਾ ਵੀ ਹੁਣ ਤੱਕ ਉਹਦੀਆਂ 17,000 ਕਾਪੀਆਂ ਮਿਲ ਚੁੱਕੀਆਂ। ਹਾਲੇ 6 ਮਹੀਨੇ ਗਏ ਤੇ ਇੱਥੇ ਲਿਖਾ ਲਈ 500 ਕਾਪੀ ਛਾਪ ਹੋਏ ਤੇ ਘਰਾਂ 'ਚ ਦੇਣ ਜਾਂਦੇ ਤੇ ਜੀ ਨਹੀਂ ਗਏ। ਤੇ ਏਡਾ ਵਧੀਆ ਉਹਦਾ ਰਿਸਪੌਂਸ ਰਿਹਾ। ਤੇ ਇੱਕ ਲਾਹੌਰ ਦਾ ਨਾਂ ਆਪਣੇ ਆਪ 'ਚ ਬਹੁਤ ਵੱਡਾ, ਲਾਹੌਰ ਆਪ ਬਹੁਤ ਵੱਡਾ ਵੀ ਅਗਰ ਵੀ ਲਾਹੌਰ ਸਿਰਫ ਇੱਕ ਨਾਂ ਨਹੀਂ ਗਾ, ਲਾਹੌਰ ਇੱਕ ਆਪਣੀ ਸ਼ਖਸੀਅਤ ਹੈ। ਲਾਹੌਰ ਦੀ ਤੁਸੀਂ ਲਾਹੌਰ ਨੂੰ ਕੈਸੇ ਨਜ਼ਰ ਨਾਲ ਵੇਖਦੇ ਹੋ? ਲਾਹੌਰ ਤੁਹਾਡੇ ਸਾਹਮਣੇ ਕੀ ਚੀਜ਼ ਹੈ? ਮੈਂ ਲਾਹੌਰ ਨੂੰ ਐਨਕ ਲਾ ਕੇ ਯਾਰ ਇੱਕ ਅੱਖਾਂ ਵੇਖਦਾ ਇੱਕ ਲਾਹੌਰ ਬਹੁਤ ਸੋਹਣਾ। ਲਾਹੌਰ ਜਿਹੜੇ ਲਾਹੌਰ ਨੇ ਬਹੁਤ ਰੰਗ ਲਾਏ ਦੁਨੀਆ ਨੂੰ। ਸੋ ਇੱਥੇ ਮੈਂ ਵੀ ਤੁਹਾਡੇ ਕੋਲ ਰੰਗ ਲਾਉਣ ਹੋਇਆ ਗਏ ਲਾਹੌਰ ਸੋਇਆ ਲਾਲ ਰੰਗ ਠੀਕ ਹੈਗੀ। ਤੇ ਲਾਹੌਰ ਦੀਆਂ ਕਿਆ ਬਾਤਾਂ ਨੇ, ਲਾਹੌਰ ਹੀ ਇੱਕ ਨਮੂਨੇ DHA ਆ। ਹੁਣ ਇਹਨਾਂ 'ਚ ਆਸਮਾਨ ਜ਼ਮੀਨ ਦਾ ਫਰਕ ਹੈ। ਇੱਕ ਉਹ ਅੰਦਰੂਨ ਹੈ ਜਿਹੜੇ ਲੋਕ ਉਧਰੋਂ ਆਉਂਦੇ ਨੇ, ਆ ਕੇ ਦੇਖਦੇ ਨੇ। ਅੰਦਰੂਨ ਸਾਡਾ ਵਾ ਸੀਰੀਅਸ ਸਾਡੇ ਦੇ ਲੋਕਾਂ ਦਾ ਵਾ ਤੇ DHA ਸਪੀਰੀਅਰ ਲੱਗਦਾ ਜਾਂਦਾ ਇਹ ਜਿੰਨਾ ਹੈਗਾ। ਤੇ ਲਾਹੌਰ ਉਹ ਵੀ ਲਾਹੌਰ ਦਾ ਪੁੱਛਣ ਹੈ। ਜੇ ਲੋਕ ਬਾਹਰੋਂ ਆਉਂਦੇ ਉਹਨਾਂ ਨੂੰ ਮੈਂ DHA ਵਾਲੇ ਵੀ ਲੈ ਕੇ ਜਾਂਦਾ ਵੀ ਇਹ ਵੀ ਲਾਹੌਰ 'ਚ ਤੁਸੀਂ ਇਹ ਨਾ ਸਮਝਿਓ ਵੀ ਤੰਗ ਦਾ ਕਰਨਗੇ ਪਰ ਇਹ ਲਾਹੌਰ ਹੈ, ਪੁਰਾਣਾ ਲਾਹੌਰ ਹੋਇਆ ਤੇ ਨਵਾਂ ਲਾਹੌਰ ਹੈ, ਐਡਾ ਸੋਹਣਾ ਲਾਹੌਰ ਹੈ। ਤੇ ਉਹਨੂੰ ਕੰਪੇਅਰ ਕਰਦੇ ਹੁੰਦੇ ਵੀ ਇਹ ਜੇ ਹੋਟਲ ਵੀ ਆਪਣੇ ਨੂੰ ਜਾਂ DHA ਨੂੰ ਵੀ ਇਹ ਦੁਨੀਆ ਦੇ ਵੱਡੇ ਜਿਹੜੇ ਮੁਲਕ ਨੇ ਨਾ, ਕੈਨੇਡਾ, ਅਮਰੀਕਾ ਵਰਗੇ, UK ਵਰਗੇ, ਉਹਨਾਂ ਨੂੰ ਕੰਪੇਅਰ ਕਰਦੇ ਇਹ ਏਰੀਆਸ। ਜਿੱਦਾਂ ਤੁਸੀਂ ਮਿਹਨਤ ਕਰ ਰਹੇ ਹੋ, ਤੁਸੀਂ ਕੰਮ ਕਰ ਰਹੇ ਹੋ ਆਪਣੇ ਪੰਜਾਬ ਤੇ ਪੰਜਾਬੀ ਤੇ, ਤੁਸੀਂ ਆਉਣ ਵਾਲੇ ਕੁਛ ਸਾਲਾਂ 'ਚ ਆਪਣੇ ਪੰਜਾਬ ਨੂੰ ਕਿੱਥੇ ਕਿ ਤੁਸੀਂ ਦੇਖਣਾ ਚਾਹੁੰਦੇ ਹੋ? ਆਉਣ ਵਾਲੇ ਟਾਈਮ 'ਚ ਮੈਨੂੰ ਲੱਗਦਾ ਵੀ ਜਿਸ ਤਰ੍ਹਾਂ ਆਪਾਂ ਲੱਗੇ ਤਾਂ ਆਪਾਂ ਸਾਰੇ ਜਿਵੇਂ ਹੁਣ ਆਪਾਂ 2 ਜਣੇ ਪੋਡਕਾਸਟ ਕਰਨੇ ਆ, ਸਾਡੇ ਤੋਂ ਵੇਖ ਕੇ ਹੋਰ ਸਾਰੇ ਕਰਨਗੇ ਪੰਜਾਬ 'ਚ ਪੰਜਾਬੀ 'ਚ। ਸੋ ਸਾਡੀ ਆਪ ਦੀ ਗੱਲ ਹੈ, ਸਾਡੀ ਆਪਣੀ ਗੱਲ ਹੈ, ਕਿਸੇ ਦੀ ਬਗਾਨ ਦੀ ਗੱਲ ਨਹੀਂ। ਅਸੀਂ ਪੰਜਾਬ ਵਾਸਤੇ ਨਹੀਂ ਕਰਦੇ, ਅਸੀਂ ਆਪਣੇ ਆਪ ਵਾਸਤੇ ਕਰਨੇ। ਸੋ ਆਪਣੇ ਆਪ ਵਾਸਤੇ ਸਾਰਿਆਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਮਾਂ ਬੋਲੀ ਪੰਜਾਬੀ ਨੂੰ ਲੈ ਕੇ, ਆਪਣੇ ਕਲਚਰ ਨੂੰ ਬਚਾਉਣ ਨੂੰ ਲੈ ਕੇ, ਆਪਣੇ ਮੁਲਕ ਦੀ ਤਰੱਕੀ ਨੂੰ ਲੈ ਕੇ, ਆਪਣੇ ਪੰਜਾਬ ਦੀ ਤਰੱਕੀ ਨੂੰ ਲੈ ਕੇ, ਆਪਣੇ ਕਲਚਰ ਨੂੰ ਜ਼ਿੰਦਾ ਰੱਖਣ ਲਈ ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਹਿੰਮਤ ਕਰਨੀ ਚਾਹੀਦੀ ਹੈ, ਕੁਛ ਨਾ ਕੁਛ ਹਿੱਸਾ ਆਉਣਾ ਚਾਹੀਦਾ। ਜਿਵੇਂ ਤੁਹਾਡਾ ਮੇਰਾ ਹਿੱਸਾ ਪੈ ਗਿਆ ਤੇ ਜਿੰਨਾ ਹਿੱਸਾ ਮੇਰਾ ਬਣਦਾ ਦੇ ਦਿਓ। ਤੇ ਭਾਜੀ ਆਪਾਂ ਪੰਜਾਬ ਪੁਲਿਸ ਕਿਉਂ ਛੱਡੀ ਸੀ? ਬਸ ਇਹ ਆ, ਇਹਦੇ ਵਿੱਚ ਵੀ ਇਹ ਆ ਵੀ ਮੈਂ ਆਉਂਦਾ ਅਕਸਰ ਵੀ ਜੇ ਤੁਹਾਨੂੰ ਲੱਗਦਾ ਨਾ, ਤੁਹਾਨੂੰ ਅਗਲਾ ਰਾਹ ਲੱਗਦਾ ਵੀ ਆਹ ਸਹੀ ਆ, ਅਸਲ ਮਕਸਦ ਤੇ ਰਿਜ਼ਕ ਹੋਣਾ, ਰੱਬ ਰਿਜ਼ਕ ਦੇਵੇ, ਨੌਕਰੀ ਕਰਨੀ, ਕੁਛ ਕਰਨਾ। ਅੱਗੇ ਤੁਹਾਨੂੰ ਹੋਰ ਰਾਹ ਲੱਭਦਾ ਤੇ ਮੈਨੂੰ ਲੱਗਦਾ ਰਾਹ ਚੂਜ਼ ਕਰਨਾ ਚਾਹੀਦਾ, ਬਜਾਏ ਇਸ ਮੁੜ ਕੇ ਵੀ ਮੈਂ ਪਿੱਛੇ ਮੁੜ ਕੇ ਵੇਖੀਏ ਵੀ ਯਾਰ ਪਿਛਲਾ ਰਾਹ ਨਾ ਛੁੱਟ ਜੇ। ਤੇ ਜੇ ਪਿਛਲਾ ਰਾਹ ਤੁਹਾਡੇ ਕੋਲ ਛੁੱਟਣ ਦੀ ਜੇ ਤੁਹਾਨੂੰ ਖਤਰਾ ਹੋਵੇ ਫਿਰ ਅਗਲਾ ਰਾਹ ਵੀ ਤੁਹਾਨੂੰ ਲੱਭਣਾ। ਮਤਲਬ ਫਿਰ ਤਾਂ ਹਿੰਮਤ ਕਰਨ ਦੀ ਜਿਹੜੀ ਨਾ ਤੁਹਾਡੀ ਉਮੀਦ ਕੀ ਕਹਿੰਦੇ ਨੇ, ਹਿੰਮਤ ਨਹੀਂ ਪੈਂਦੀ ਅੱਗੇ ਵਧਣ ਦੀ ਹਿੰਮਤ ਨਹੀਂ ਪੈ। ਸੋ ਅੱਗੇ ਵਧਣ ਲਈ ਤੁਹਾਨੂੰ ਕੁਛ ਨਾ ਕੁਛ ਪਿੱਛੇ ਛੱਡ ਕੇ ਜਾਣਾ ਪਏਗਾ। ਜੇ ਇਸ ਕੰਮ ਤੋਂ ਆਪਣੀ ਪੰਜਾਬ ਪੁਲਿਸ ਬਹੁਤ ਮਸ਼ਹੂਰ ਆ, ਕਦੀ ਕੀਤਾ ਕਿੱਦਾਂ ਕੰਮ ਕੇ ਦੇਸ਼ ਇਹ ਸਾਰਾ ਕੁਝ ਨਾਲ ਵਾਲੀ ਹੁੰਦਾ। ਫਿਰ ਜਦੋਂ ਤੁਸੀਂ ਜਿਸ ਚੀਜ਼ ਦਾ ਹਿੱਸਾ ਹੁੰਦੇ ਜੀ ਉਹ ਚੀਜ਼ ਦਾ ਫਨਲਾਦ ਨੂੰ ਵਰਜ਼ ਹੁੰਦੀ ਆ, ਕੁਛ ਨਾ ਕੁਛ ਇਸ ਤਰ੍ਹਾਂ ਦੇ ਮਾਮਲਾਤ ਵਾਕਿਆ ਸੀ ਮੇਰੇ। ਲੇਕਿਨ ਇਹ ਵੀ ਬਹੁਤ ਸਾਰਿਆਂ ਨੂੰ ਬਿਹਤਰ ਸੀ। ਬਹੁਤ ਸਾਰੇ ਮੇਰੇ ਦੋਸਤ ਨੇ ਮੇਰੇ ਨਾਲ ਜੌਬ ਕਰ ਚੁੱਕੇ ਨੇ, ਉਹਨਾਂ ਨੂੰ ਜਾਣਦੇ ਹੀ ਦੇ ਹੁਣ ਵੀ ਰਾਬਤੇ ਜਿਹਨੇ ਉਨੀ ਇੱਜ਼ਤ ਸੀ ਕਰਦੇ ਜਿੰਨੀ ਹੁਣ ਕਰਦੇ, ਉਨੀ ਇੱਜ਼ਤ ਉਦੋਂ ਵੀ ਸੀ ਉਨੀ ਹੋਣੇ। ਭਾਜੀ ਲਾਸਟ ਵਿੱਚ ਜਿਹੜੇ ਆਪਣੇ ਪੰਜਾਬੀ ਭਰਾ ਵਾ, ਜਿਹੜੇ ਆਪਣੇ ਭਰਾ ਪੰਜਾਬੀ ਨੂੰ ਪ੍ਰਮੋਟ ਕਰਦੇ ਪਏ ਆ, ਉਹਨਾਂ ਵਾਸਤੇ ਕੁਝ ਮੈਸੇਜ ਕਿ ਤੁਸੀਂ ਇਹ ਕੰਮ ਠੀਕ ਹੈ, ਤੁਸੀਂ ਲੱਗੇ ਰਹੋ, ਉਹਨਾਂ ਨੂੰ ਥੋੜ੍ਹਾ ਮੋਟੀਵੇਟ ਕਰਨ ਵਾਸਤੇ? ਬਿਲਕੁਲ ਜੀ, ਇਹਦੇ ਵਿੱਚ ਮੈਂ ਕਹਿੰਦਾ ਹੁੰਦਾ ਪੰਜਾਬ ਵੀ ਕੰਟੈਂਟ ਨੂੰ ਲੈ ਕੇ ਬਹੁਤ ਪੋਟੈਂਸ਼ੀਅਲ ਆ। ਪੋਟੈਂਸ਼ੀਅਲ ਤੋਂ ਹਟ ਕੇ ਸਾਡੀ ਆਪਣੀ ਜ਼ਰੂਰਤ ਹੀ ਕਰਨਾ ਵੀ ਚਾਹੀਦਾ। ਉਸ ਤੋਂ ਹਟ ਕੇ ਸਾਨੂੰ ਪੰਜਾਬ ਨੂੰ ਮੁੱਖ ਰੱਖਦੇ ਜੇ ਆਪਾਂ ਗਈ ਆ ਵੀ ਮੈਂ ਆਪਣੀ ਗੱਲ ਕਰਦਾ ਵੀ ਪੰਜਾਬ ਹੈ ਤੇ ਅਸੀਂ ਹੈ ਉਹ ਤੇ ਸਾਨੂੰ ਆਪਣਾ ਵਿਖਾਉਣਾ ਵੀ ਚਾਹੀਦਾ, ਆਪਣਾ ਟੈਲੈਂਟ ਜੇ ਤੁਸੀਂ ਵਿਖਾਉਣਾ। ਹੁਣ ਤੁਹਾਡੇ ਕੋਲ ਮੋਬਾਈਲ ਜਾਂ ਕੈਮਰਾ, ਕੁਛ ਨਾ ਕੁਛ ਐਸਾ ਕਰੋ ਜਿਸ ਤਰ੍ਹਾਂ ਤੁਹਾਨੂੰ ਲੱਗੇ ਵੀ ਅਸੀਂ ਪੰਜਾਬ ਦੀ ਵਿਰਸੇ ਦੀ ਕੁਛ ਕਰਨ ਦੇ, ਆਪਣੇ ਕਲਚਰ ਨੂੰ ਬਚਾਉਣ ਦੀ ਕੁਛ ਕਰਨ ਦੇ। ਫਿਰ ਮੈਂ ਪੋਡਕਾਸਟ ਦੇ ਸਾਰਿਆਂ ਨੂੰ ਜ਼ਰੂਰ ਸੁਣਾ ਦੇਵਾਂਗਾ ਵੀ 18-19 ਨਵੰਬਰ ਨੂੰ ਖਜ਼ਾਸੀ ਸਟੇਡੀਅਮ ਲਾਹੌਰ ਬਲਾਕ ਦੇ ਵਿੱਚ ਦੂਜੀ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਜਿਹੜੀ ਹੋਣ ਜਾ ਰਹੀ ਹੈ। ਤੁਸੀਂ ਸਾਰੇ ਦੋਸਤ ਜ਼ਰੂਰ 3 ਦਿਨਾਂ 'ਚ ਇੱਕ ਦਿਨ ਟਾਈਮ ਕੱਢ ਕੇ ਆਓ। ਤੁਹਾਨੂੰ ਬਹੁਤ ਵੱਡੇ ਚਿਹਰੇ ਉੱਥੇ ਵੇਖਣ ਨੂੰ ਮਿਲਣਗੇ।
ਲਿਟਰੇਚਰ ਦੀਆਂ ਗੱਲਾਂ ਹੋਣਗੀਆਂ, ਪਿਆਰ ਦੀਆਂ ਗੱਲਾਂ ਹੋਣਗੀਆਂ, ਭੰਗੜੇ ਹੋਣਗੇ, ਫਿਰ ਉੱਥੇ ਜ਼ਿਮੀਂਦਾਰੀ ਦੀ ਗੱਲ ਹੋਗੀ, ਸਾਡੇ ਪੰਜਾਬ ਦੀਆਂ ਗੱਲਾਂ ਜਿਹੜੀਆਂ ਹੋਣਗੀਆਂ। ਤੇ ਇਹਦੇ 'ਚ ਬਹੁਤ ਸਾਰਾ ਪੂਰੀ ਦੁਨੀਆ ਭਰ ਤੋਂ ਲੋਕ ਆ ਰਹੇ ਨੇ, ਹਿੱਸਾ ਲੈ ਰਹੇ ਨੇ। ਤੇ ਜ਼ਰੂਰ ਸਾਰੇ ਪਹੁੰਚਿਓ, ਇਹਦਾ ਹਿੱਸਾ ਬਣਿਓ, ਕਿਉਂਕਿ ਜੇ ਤੁਸੀਂ ਪੂਰੇ ਪਾਕਿਸਤਾਨ ਤੋਂ ਕਿਤੋਂ ਵੀ ਸਫ਼ਰ ਕਰਕੇ ਆਉਂਦੇ ਹੋ ਨਾ, ਤੇ ਆ ਕੇ ਇਹਨੂੰ ਅਟੈਂਡ ਕਰਦੇ ਹੋ, ਤੇ ਮੈਨੂੰ ਲੱਗਦਾ ਤੁਹਾਡਾ ਸਫ਼ਰ ਜ਼ਾਇਆ ਨਹੀਂ ਜਾਂਦਾ। ਤੁਹਾਡਾ ਹਿੱਸਾ ਹੋਵੇ ਪੰਜਾਬ ਦੀ ਬਿਹਤਰੀ ਲਈ, ਪੰਜਾਬ ਦੇ ਕਲਚਰ ਲਈ, ਆਪਣੇ ਆਪ ਦੇ ਲਈ। ਇਹ ਸੀ ਜੀ ਅੱਜ ਦੀ ਸਾਡੀ ਪੋਡਕਾਸਟ। ਇਹ ਸੀ ਅੱਜ ਸਾਡੇ ਮਹਿਮਾਨ, ਸਾਡੇ ਵੱਡੇ ਭਾਈ ਨਾਸਰ ਭਾਈ। ਜੇ ਤੁਹਾਨੂੰ ਸਾਡੀ ਅੱਜ ਦੀ ਪੋਡਕਾਸਟ ਚੰਗੀ ਲੱਗੀ ਹੋਵੇ, ਜੇ ਸਾਡੀ ਕੋਈ ਗੱਲ ਤੁਹਾਨੂੰ ਚੰਗੀ ਲੱਗੀ ਹੋਵੇ, ਠੀਕ ਹੈ, ਤੇ ਜਾਂਦੇ ਹੋਏ ਚੈਨਲ ਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਬਹੁਤ ਸੋਹਣਾ, ਵਧੀਆ, ਮਿੱਠਾ ਮੂੰਹ ਬੋਲਦਾ ਆ। ਮੈਂ ਕਹਿੰਦਾ ਵੀ ਮੈਨੂੰ ਜਿਵੇਂ ਇਹਨਾਂ ਦਾ ਗੱਲਾਂ ਕਰ ਰਿਹਾ, ਵੀ ਸਵਾਦ ਆਉਂਦਾ ਸੀ ਗੱਲਾਂ ਸੁਣ ਕੇ, ਨਾਲ ਕਰਕੇ। ਇਹਦੇ ਦੇ ਕੁਐਸਚਨ ਦਾ ਸਟਾਈਲ, ਵੇ ਆਫ ਟਾਕਿੰਗ, ਕੁਝ ਲੋਕ ਜ਼ਰੂਰ ਇਹਨੂੰ ਸਮਝਦੇ ਹੋਣਗੇ ਵੀ ਉਹਨਾਂ ਲਈ ਐਵੇਂ ਜਿਹੀ ਗੱਲ ਸੀ, ਲੇਕਿਨ ਇਹਦੀ ਹਿੰਮਤ ਨੂੰ ਵੀ ਦਾਦ ਦੇਣੀ ਬਣਦੀ ਹੈ। ਇਹ ਚੈਨਲ ਜ਼ਰੂਰ ਇੱਕ ਵਾਰੀ ਸਬਸਕ੍ਰਾਈਬ ਕਰ ਦਿਓ। ਜਾਂਦੇ ਨਹੀਂ ਖਲੋਤੇ ਕਰ ਦਿਓ। ਬਹੁਤ ਸ਼ੁਕਰੀਆ।